ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज वहाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 22 ਅਗਸਤ 2025 7 ਭਾਦੋਂ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬ੍ਰੌਡਕਾਸਟ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਜਿਹੜਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਦੁਆ ਕਰਾਂਗੇ ਅਰਦਾਸ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਸੁਨੀਤ ਸਿੰਘ ਤੁਲੀਜਰਾ ਵੱਲੋਂ। ਸੋ ਇਹਨਾਂ ਨੇ ਵੱਧ ਤੋਂ ਵੱਧ ਜਿਹੜੀ ਹੈ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਨੀਤ ਸਿੰਘ ਤੁਲੀਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪ੍ਰੈਜ਼ੀਡੈਂਟ ਟਰੰਪ ਦੇ ਨਜ਼ਦੀਕੀ ਅਤੇ ਟ੍ਰੇਡ ਐਡਵਾਈਜ਼ਰ ਪੀਟਰ ਨਾਵਾਰੋ ਨੇ ਇੱਕ ਵਾਰ ਫਿਰ ਭਾਰਤ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਹੈ ਕਿ ਭਾਰਤ ਰੂਸ ਦਾ ਜਿਹੜਾ ਲੌਂਡਰਮੈਂਟ ਹੈ ਔਰ ਜਾਨੀ ਕਿ ਸਫਾਈ ਦੀ ਮਸ਼ੀਨ ਹੈ ਅਤੇ ਟੈਰਿਫ ਦਾ ਮਹਾਰਾਜਾ ਹੈ। ਸੋ ਦੂਸਰੇ ਪਾਸੇ FBI ਨੇ ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਦੇ ਘਰ ਛਾਪਾ ਮਾਰਿਆ ਹੈ ਔਰ ਜੌਨ ਬੋਲਟਨ ਨੇ ਪਿਛਲੇ ਦਿਨੀ ਟਰੰਪ ਦੀ ਭਾਰਤ ਨੀਤੀ ਨੂੰ ਲੈ ਕੇ ਤਿੱਖੀ ਆਲੋਚਨਾ ਕੀਤੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਵਾਸੀ ਸੁਨੀਤ ਸਿੰਘ ਤੁਲੀ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ। ਸਾਡੀ ਬਰੀਫ ਟੋਰਾਂਟੋ ਫੇਰੀ ਦੌਰਾਨ ਜਿਹੜਾ ਇਕੱਠ ਕਮਿਊਨਿਟੀ ਸੈਂਟਰ 'ਚ ਹੋਇਆ ਜਿਹਦੇ 'ਚ ਟੀਵੀ 84 ਦੀਆਂ 2 ਐਪਸ ਲਾਂਚ ਕੀਤੀਆਂ ਗਈਆਂ, ਵੈਬਸਾਈਟ ਲਾਂਚ ਕੀਤਾ ਗਿਆ। ਉਸ ਸਮਾਗਮ 'ਚ ਵੀ ਸੁਨੀਤ ਸਿੰਘ ਤੁਲੀ ਆਏ। ਉਹ ਖੁਦ ਵੀ ਇੱਕ ਪ੍ਰੋਮੀਨੈਂਟ ਸ਼ਖਸੀਅਤ ਨੇ ਸੰਘਰਸ਼ ਦੇ ਵਿੱਚ ਬੜੇ ਯੰਗਰ ਡੇਜ਼ ਤੋਂ ਉਹ ਇਨਵੋਲਵ ਹੋਏ, ਸਾਰੀ ਜੁਝਾਰੂ ਲਹਿਰ ਦੇ ਨਾਲ ਵੀ ਜੁੜੇ ਰਹੇ ਔਰ ਬੜੇ ਸਫਲ ਕਾਰੋਬਾਰੀ ਨੇ। ਉਹਨਾਂ ਦੇ ਜਿਹੜੀ ਕਾਰਡ ਟੈਬਲੋਇਡ ਕੱਢਿਆ ਜਿਹੜਾ ਇੱਕ ਸਟੇਜ ਦੇ ਉੱਤੇ ਵੱਡੀਆਂ ਹਕੂਮਤਾਂ ਨੇਪਾਲ ਔਰ ਭਾਰਤ ਦੇ ਅੱਡ ਸੂਬਿਆਂ ਦੇ ਵਿੱਚ ਵੀ ਆਮ ਬੰਦੇ ਦੀ ਰੀਚ ਤੱਕ ਸੀ। ਉਹ ਉਦੋਂ ਤੱਕ ਜਦੋਂ ਤੱਕ ਅਜੇ ਬਾਕੀ ਜਿਹੜੇ ਖਾਸ ਤੌਰ ਤੇ ਆਈਫੋਨ ਔਰ ਦੂਸਰੇ ਇਹ ਨਹੀਂ ਸੀ ਪ੍ਰਚਲਿਤ ਹੋਏ ਔਰ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਵੀ ਕਾਮਯਾਬੀ ਹਾਸਲ ਕੀਤੀ ਔਰ ਉਹਨਾਂ ਦੀ ਰਿਕੁਐਸਟ ਦੇ ਉੱਤੇ ਜਿਵੇਂ ਉਹ ਵਰਲਡ ਸਿੱਖ ਪਾਰਲੀਮੈਂਟ ਦਾ ਹਿੱਸਾ ਵੀ ਨੇ। ਟੋਰਾਂਟੋ ਦਾ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਸੈਸ਼ਨ ਹੋਇਆ ਉਹਦੇ ਵਿੱਚ ਉਹਨਾਂ ਨੇ ਐਜ਼ ਏ ਸਪੀਕਰ ਉਸ ਨੂੰ ਕੰਡਕਟ ਕੀਤਾ ਸੀ ਔਰ ਉਹਨਾਂ ਨੇ ਕਿਉਂਕਿ ਇਸ ਇਕੱਠ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਵੀ ਆਏ ਹੋਏ ਸਨ ਤੇ ਸਾਨੂੰ ਵੀ ਉਹਨਾਂ ਨੇ ਆਪਣੇ ਘਰ ਖਾਣੇ ਤੇ ਇਨਵਾਈਟ ਕੀਤਾ ਉਸੇ ਸ਼ਾਮ ਹੀ ਜਦੋਂ ਅਸੀਂ ਕਮਿਊਨਿਟੀ ਸੈਂਟਰ 'ਚੋਂ ਨਿਕਲੇ। ਬਹੁਤ ਖੂਬਸੂਰਤ ਘਰ ਜਿਹਨੂੰ ਡ੍ਰੀਮ ਹਾਊਸ ਔਰ ਸਭ ਤੋਂ ਵੱਡੀ ਗੱਲ ਕਿ ਉੱਪਰਲੀ ਛੱਤ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਔਰ ਇਸ ਢੰਗ ਦੇ ਨਾਲ ਉਸ ਦੀ ਸਾਰੀ ਸਜਾਵਟ ਔਰ ਬਣਤਰ ਸੀ ਕਿਵੇਂ ਲੱਗਦਾ ਸੀ ਕਿ ਤੁਸੀਂ ਇੱਕ ਖੂਬਸੂਰਤ ਗੁਰਦੁਆਰਾ ਸਾਹਿਬ ਦੇ ਹਾਲ ਦੇ ਵਿੱਚ ਬੈਠੇ ਹੋ।
ਉਹਨਾਂ ਦੇ ਬੱਚੇ ਬੱਚੀਆਂ ਵੀ ਸਿੱਖੀ ਸਰੂਪ 'ਚ ਔਰ ਅੰਮ੍ਰਿਤਧਾਰੀ ਔਰ ਡੈਡੀਕੇਸ਼ਨ ਵਾਲੇ ਔਰ ਉਹਨਾਂ ਨੇ ਸਭ ਦੀ ਬੜੀ ਜਿਹੜੀ ਹੈ ਪਿਆਰ ਦੇ ਨਾਲ ਆਓ ਭਗਤ ਕੀਤੀ। ਥੋੜਾ ਸਮਾਂ ਸੀ ਲੇਕਿਨ ਚੰਗਾ ਲੱਗਾ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਔਰ ਉਹਨਾਂ ਨੇ TV 84 ਦੀ ਭਵਿੱਖ ਦੇ ਵਿੱਚ ਵੱਧ ਚੜ ਕੇ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਔਰ ਅੱਜ ਦੀ ਸਪਾਂਸਰਸ਼ਿਪ ਲਈ ਵੀ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਇਸ ਵੇਲੇ ਜੋ ਮਾਹੌਲ ਅਮਰੀਕਨ ਸਿਆਸਤ ਦਾ ਹੈ ਉਸ ਵਾਲੀ ਸਾਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ। ਪ੍ਰੈਜ਼ੀਡੈਂਟ ਟਰੰਪ ਜਿਹੜੇ ਪੂਰੀ ਮਜ਼ਬੂਤੀ ਦੇ ਨਾਲ ਜਿਹੜਾ ਉਹਨਾਂ ਨੇ ਸਟੈਂਡ ਉਹ ਬੇਸ਼ੱਕ ਟੈਰਿਫ ਦੇ ਮੁੱਦੇ ਤੇ ਲਿਆ ਜਾਂ ਖਾਸ ਤੌਰ ਤੇ ਪੁਤਿਨ ਦੇ ਨਾਲ ਅਲਾਸਕਾ 'ਚ ਜਿਹੜੀ ਉਹਨਾਂ ਦੀ ਮਿਲਣੀ ਹੋਈ, ਬੇਸ਼ੱਕ ਉਸ 'ਚੋਂ ਨਿਰਾਸ਼ਤਾ ਦੀ ਗੱਲਾਂ ਵੀ ਬਹੁਤ ਸਾਰੇ ਪਾਸਿਓਂ ਆਈਆਂ ਕਿ ਕੋਈ ਡੀਲ ਨਹੀਂ ਹੋਈ, ਲੇਕਿਨ ਉਹਨਾਂ ਨੇ ਆਲਮੋਸਟ 2 ਹਫ਼ਤਿਆਂ ਦਾ ਵਕਤ ਦਿੱਤਾ ਜਿਸ ਤੋਂ ਅਸੀਂ ਇਹ ਇਮੈਜਿਨ ਕਰ ਸਕਦੇ ਹਾਂ ਕਿ ਵੀ ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਜੇ ਗੱਲ ਕਿਸੇ ਕੰਡੇ ਨਾ ਲੱਗੀ ਤੇ ਫਿਰ ਰੂਸ ਦੇ ਉੱਤੇ ਭਾਰੀ ਸੈਂਕਸ਼ਨਸ ਲਾਈਆਂ ਜਾਣਗੀਆਂ। ਲੇਕਿਨ ਇਸ ਸਾਰੇ ਦੇ ਵਿੱਚ ਜਿਹੜਾ ਦਾੜ ਥੱਲੇ ਭਾਰਤ ਜ਼ਿਆਦਾ ਆਇਆ ਕਿਉਂਕਿ ਬੇਸ਼ੱਕ ਇਹ ਸਾਰੀ ਪੋਲਿਟਿਕਸ ਜਿਹੜੀ ਟੈਰਿਫ ਦੇ ਹਵਾਲੇ ਨਾਲ, ਕਿਉਂਕਿ ਸਭ ਤੋਂ ਜ਼ਿਆਦਾ ਤਾਂ ਟ੍ਰੇਡ ਡੈਫਿਸਿਟ ਅਮਰੀਕਾ ਦਾ ਚਾਈਨਾ ਨਾਲ ਹੈ 700-800 ਬਿਲੀਅਨ ਦਾ ਔਰ ਜਿਹੜਾ ਚੈਲੰਜ ਵੀ ਹੈ ਮਿਲਟਰੀ ਵੀ ਔਰ ਅਦਰਵਾਈਜ਼ ਵੀ, ਭਾਵੇਂ ਉਹ ਡਾਲਰ ਨੂੰ ਚੈਲੰਜ ਆਉਣਾ ਤਾਂ ਉਹ ਸਭ ਦੇ ਉਹ ਭਾਵੇਂ SCO ਹੋਏ ਬ੍ਰਿਕਸ ਹੋਏ ਉਹ ਸਾਰਿਆਂ ਦੀ ਲੀਡਰਸ਼ਿਪ ਤਾਂ ਚਾਈਨਾ ਕੋਲ ਹੈ। ਪਰ ਚਾਈਨਾ ਦੇ ਨਾਲ ਬੜੇ ਕੌਸ਼ੀਅਸਲੀ ਜਿਹੜਾ ਅਮਰੀਕਾ ਦੀ ਡੀਲ ਕਰਨ ਦੀ ਪਹੁੰਚ ਹੈ, ਉਹਨਾਂ ਨੂੰ ਜਿਹੜੀ ਟੈਰਿਫ ਨੈਗੋਸ਼ੀਏਸ਼ਨ ਹੈ 3 ਮਹੀਨੇ ਦਾ ਟਾਈਮ ਹੋਰ ਦੇ ਦਿੱਤਾ। ਲੇਕਿਨ ਭਾਰਤ ਜਿਹੜਾ ਕਿ ਇੱਕ ਰਸ਼ੀਅਨ ਪ੍ਰੋਕਸੀ ਵੀ ਬਣਿਆ ਹੋਇਆ ਸੀ ਇੱਕ ਸਟੇਜ ਦੇ ਉੱਤੇ, ਜਿਹੜਾ ਹੈ ਉਹ ਆਪਣੇ ਹਿੱਤਾਂ ਦੇ ਲਈ ਅਮਰੀਕਾ ਨੂੰ ਵੀ ਡਬਲ ਕ੍ਰਾਸ ਕਰ ਰਿਹਾ ਸੀ। ਇਹ ਬੜੀ ਚੰਗੀ ਤਰ੍ਹਾਂ ਟਰੰਪ ਔਰ ਉਹਨਾਂ ਦੇ ਐਡਵਾਈਜ਼ਰਸ ਨੇ, ਉਹ ਟ੍ਰੇਡ ਐਡਵਾਈਜ਼ਰ ਹੋਣ, ਕਮਰਸ ਸੈਕਟਰੀ ਹੋਣ ਔਰ ਉਹਨਾਂ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੋਣ, ਉਹਨਾਂ ਨੇ ਚੰਗੀ ਤਰ੍ਹਾਂ ਦੇਖ ਲਿਆ ਕਿ ਵੀ ਇੱਕ ਤਾਂ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ 25 ਸਾਲ ਦੀ ਅਮਰੀਕਾ ਦੀ ਇਨਵੈਸਟਮੈਂਟ ਸੀ ਭਾਰਤ ਦੇ ਉੱਤੇ, ਉਹਨਾਂ ਨੇ ਦੇਖਿਆ ਵੀ ਨਾ ਹੀ ਮਿਲੀਟੈਰਲੀ ਨਾ ਹੀ ਟਰਸਟ ਐਂਗਲ ਤੋਂ ਇਹ ਬਿਲਕੁਲ ਵੀ ਜਿਹੜੇ ਨੇ ਇਹ ਕਿਸੇ ਕੰਮ ਦੇ ਨਹੀਂ। ਔਰ ਮਿਲੀਟੈਰਲੀ ਗਲਵਾਨ ਵੈਲੀ 'ਚ 2020 ਦੇ ਵਿੱਚ ਚੀਨ ਦੇ ਨਾਲ ਜਿਹੜੀ ਝੜਪ ਹੋਈ, ਹਾਲਾਂਕਿ ਕੋਈ ਗੋਲੀ ਨਹੀਂ ਚੱਲੀ, ਉਹਨਾਂ ਨੇ ਸਿਰਫ ਉਹ ਡੰਡਿਆਂ ਤੇ ਬੈਟਾਂ ਦੇ ਨਾਲ ਹੀ ਜਿਹੜੇ ਇਹਨਾਂ ਦੇ 20 ਫੌਜੀ ਵੀ ਮਾਰੇ ਔਰ 15-20 ਜਿਹੜੇ ਨੇ ਉਹ ਉਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਬਣਾਇਆ, ਜਿਹੜੇ 2-3 ਦਿਨ ਬਾਅਦ ਛੱਡੇ। ਫਿਰ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਸਰੈਂਡਰ ਕਰਾਉਣ ਦੇ ਬਾਵਜੂਦ ਜਿਨ੍ਹਾਂ 'ਚ ਇੰਨੀ ਹਿੰਮਤ ਨਹੀਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਜਾਂ ਕਿਸੇ ਲੀਡਰ 'ਚ ਕਿ ਉਹ ਕਹਿਣ ਕਿ ਵੀ ਚੀਨ ਨੇ ਸਾਡੀ ਟੈਰੀਟਰੀ ਮੱਲੀ ਹੈ, ਸਗੋਂ ਨਾ ਕੋਈ ਆਇਆ ਨਾ ਕੋਈ ਗਿਆ ਨਾ ਕੋਈ ਘੁਸਾ। ਔਰ ਇਹ ਰਿਪੀਟਡਲੀ ਇਸ ਤੋਂ ਉਹਨਾਂ ਨੇ ਅੰਦਾਜ਼ਾ ਲਾ ਲਿਆ ਵੀ ਇਹਨਾਂ ਨੂੰ ਜਿਹਨਾਂ ਨੂੰ ਅਸੀਂ ਐਜ਼ ਏ ਬੁਲਵਾਕ ਚਾਈਨਾ ਦੇ ਅਗੇਂਸਟ ਖੜਾ ਕਰਨਾ ਚਾਹੁੰਦੇ ਇਹਨਾਂ 'ਚ ਤਾਂ ਈਵਨ ਉਹਨੂੰ ਨੇਮ ਕਰਨ ਦੀ ਹਿੰਮਤ ਨਹੀਂ ਹੈ। ਔਰ ਦੂਸਰਾ 7, 8, 9, 10 ਮਈ ਨੂੰ ਫਿਰ ਜਿਹੜਾ 4 ਰੋਜ਼ਾ ਮਿਸਲ ਡਰੋਨ ਵਾਰਫੇਅਰ ਜਾਂ ਜਿਹੜੀ ਡੌਗ ਫਾਈਟ ਹਵਾ ਦੇ ਵਿੱਚ ਹੀ, ਕੋਈ ਫੌਜਾਂ ਮੂਵ ਨਹੀਂ ਹੋਈਆਂ, ਕੋਈ ਦੂਸਰਾ ਕੋਈ ਟੈਰੀਟਰੀ ਨਹੀਂ ਲਈ ਗਈ, ਲੇਕਿਨ ਇਹਨਾਂ 4 ਦਿਨਾਂ ਦੇ ਵਿੱਚ ਹੀ ਭਾਰਤ ਦੀ ਜਿਹੜੀ ਆ ਉਹ ਬੱਸ ਕਰਾ ਦਿੱਤੀ ਪਾਕਿਸਤਾਨ ਨੇ। ਔਰ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਦੇਖ ਲਿਆ ਕਿ ਵੀ ਔਰ ਤੁਸੀਂ ਉਸ ਤੋਂ ਇੱਕਦਮ ਬਾਅਦ ਦੇਖੋਗੇ ਕਿ ਜਿੱਥੇ ਪ੍ਰੈਜ਼ੀਡੈਂਟ ਟਰੰਪ ਨੇ ਦੇਖਿਆ ਵੀ ਇਹਦੇ ਬਾਵਜੂਦ ਕਿ ਰੈਸਕਿਊ ਪਾਕਿਸਤਾਨ ਦੇ ਉਸ ਜਿਹੜਾ ਅੱਗੇ ਵੱਧ ਰਿਹਾ ਉਹਨਾਂ ਦਾ ਸਾਰਾ ਪਾਰਟ ਸੀ, ਉਹਦੇ ਤੋਂ ਇੰਡੀਆ ਨੂੰ ਰੈਸਕਿਊ ਅਮਰੀਕਾ ਨੇ ਕੀਤਾ। 40 ਵਾਰ ਟਰੰਪ ਨੇ ਰਿਪੀਟਡਲੀ ਕਿਹਾ, ਪਰ ਹਰ ਵਾਰ ਮੋਦੀ ਔਰ ਉਹਦੀ ਕੰਪਨੀ ਨੇ ਝੂਠ ਬੋਲਿਆ ਕਿ ਜੀ ਅਮਰੀਕਾ ਦਾ ਕੋਈ ਰੋਲ ਨਹੀਂ ਹੈ। ਜੇ ਅਮਰੀਕਾ ਦਾ ਰੋਲ ਨਹੀਂ ਸੀ ਤੇ ਜੇ ਤੁਸੀਂ ਇਹ ਕਲੇਮ ਕਰਦੇ ਹੋ ਕਿ ਵਾਈਸ ਪ੍ਰੈਜ਼ੀਡੈਂਟ ਵੈਂਸ ਨਾਲ ਸਾਡੀ ਗੱਲ ਹੋਈ, ਮਾਰਕੋ ਰੂਬੀਓ ਨਾਲ ਹੋਈ, ਉਹਨਾਂ ਨਾਲ ਤੁਸੀਂ ਅੰਬ ਚੂਪਣ ਦੀਆਂ ਗੱਲਾਂ ਕਰ ਰਹੇ ਸੀ। ਇਹ ਤਾਂ ਠੀਕ ਹੈ ਵੀ ਆਪਣੇ ਲੋਕਾਂ ਨੂੰ ਬੇਵਕੂਫ ਬਣਾਉਣਾ ਹੈ ਤੇ ਇੱਕ ਅਕਸ਼ੇ ਕੁਮਾਰ ਵਰਗੇ ਨੂੰ ਰੱਖ ਲਓ ਇੰਟਰਵਿਊ ਕਰਨ ਲਈ ਤੇ ਉਹ ਸਵਾਲ ਪੁੱਛ ਰਿਹਾ, ਮੋਦੀ ਜੀ आप आम कैसे चूपते हैं, आप उसको आम को काटते हैं कि सीधा चूसते हैं। उस लैवल के उत्ते तो ठीक है, जो तुम इंटरनेशनल लैवल पर गल करते हो। इस ते उल्ट पाकिस्तान ने जिथे प्रेजिडेंट ट्रंप नूं थैंक यू किया सीज फायर करवाने लई, और ज़ाहिर है पाकिस्तान का तो ये उन्होंने तो खुल के कहा होया कि भी जो साड़ी होंद नूं खतरा होया
ਅਸੀਂ ਨਿਊਕਲੀਅਰ ਆਪਸ਼ਨ ਨੂੰ ਇਸਤੇਮਾਲ ਕਰਾਂਗੇ। ਨਾਲ ਦੀ ਨਾਲ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਨੋਬੈਲ ਪ੍ਰਾਈਜ਼ ਦੇ ਲਈ ਵੀ ਨੋਮੀਨੇਟ ਕੀਤਾ ਔਰ ਉਹ ਪਾਕਿਸਤਾਨ ਪਹਿਲਾ ਮੁਲਕ ਬਣਿਆ। ਉਸ ਤੋਂ ਬਾਅਦ ਇਜ਼ਰਾਈਲ ਨੇ ਕੀਤਾ, ਫਿਰ ਸ਼ਾਇਦ ਵੀਅਤਨਾਮ ਨੇ ਵੀ ਕੀਤਾ, ਹੋਰ ਵੀ ਮੁਲਕਾਂ ਨੇ ਕੀਤਾ। ਹੁਣ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਭਾਰਤ ਬਾਰੇ ਇੱਕ ਗੱਲ ਬੜੀ ਕਲੀਅਰ ਉਹਨਾਂ ਦੇ ਜਿਹੜੇ ਅੱਡ ਐਡਵਾਈਜ਼ਰ ਕਮਰਸ ਸੈਕਟਰੀ ਆਫ ਸਟੇਟ ਨੇ ਕਿਹਾ, ਕਿਉਂਕਿ ਹੁਣ ਇਸ ਵੇਲੇ ਬੇਸ਼ੱਕ ਅਨਫੋਰਚੂਨੇਟਲੀ ਜੋ ਗਜ਼ਾ 'ਚ ਚੱਲ ਰਿਹਾ ਹੈ ਉਸ ਨੂੰ UN ਨੇ ਵੀ ਕਿਹਾ ਕਿ ਫੇਮਿਨ ਹੈ, ਲੋਕ ਭੁੱਖ ਨਾਲ ਮਰ ਰਹੇ ਨੇ। ਇੱਕ ਅੱਜ ਕਿਸੇ ਦਾ ਸੀ, ਉਹ ਕਹਿ ਰਿਹਾ ਮੇਰੇ ਬੱਚੇ ਨੇ ਫਰੂਟ ਹੀ ਨਹੀਂ ਦੇਖਿਆ ਕਿੰਨੇ ਮਹੀਨੇ ਹੋ ਗਏ ਨੇ। ਜਾਂ ਦੂਸਰਾ ਉੱਥੇ ਬਹੁਤ ਬੁਰਾ, ਜਦੋਂ ਤੁਸੀਂ ਉਹਨਾਂ ਨੂੰ ਡਿਸਟ੍ਰੀਬਿਊਟ ਕਰਦਿਆਂ ਵੀ ਦੇਖਦੇ ਹੋ ਤੇ ਉਹਨਾਂ ਦਾ ਇਜ਼ਰਾਈਲ ਦਾ ਮਿਨਿਸਟਰ ਕਹਿ ਰਿਹਾ ਅਸੀਂ ਜਿਹੜਾ ਇਸ ਨੂੰ ਨੇਸਤੋ ਨਾਬੂਦ ਕਰ ਦਿਆਂਗੇ, ਧਰਤੀ ਜਿਹੜਾ ਇਸ ਨੂੰ ਜ਼ਮੀਨਦੋਜ਼ ਕਰ ਦਿਆਂਗੇ ਸਾਰੇ ਸ਼ਹਿਰ ਨੂੰ। ਲੇਕਿਨ ਸਾਰਿਆਂ ਦਾ ਧਿਆਨ ਜਿਹੜਾ ਇਸ ਦੇ ਬਾਵਜੂਦ ਬਿਆਨਬਾਜ਼ੀਆਂ ਸਾਰੇ ਕਰ ਰਹੇ ਨੇ, ਪਰ ਨਾ ਤੁਹਾਨੂੰ OIC ਮੁਲਕਾਂ ਦਾ ਜਾਂ ਦੂਸਰੇ ਇਸਲਾਮਿਕ ਮੁਲਕਾਂ ਦਾ ਕੋਈ ਰਿਐਕਸ਼ਨ ਦੇਖਣ ਨੂੰ ਨਜ਼ਰ ਆ ਰਿਹਾ। ਇਸ ਦੇ ਉਲਟ ਕਿਉਂਕਿ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪ੍ਰਾਇੋਰਟੀ ਰਸ਼ੀਆ ਨਾਲ ਡੀਲ ਕਰਨ ਨੂੰ ਬਣਾਇਆ ਕਿ ਇਹ ਜਿਹੜਾ ਯੂਕਰੇਨ ਦੇ ਹਾਲਾਂ, ਇਸ ਕੱਲ ਵਾਈਸ ਪ੍ਰੈਜ਼ੀਡੈਂਟ ਵੈਂਸ ਨੇ ਜਿਹਨੂੰ ਕਹਿੰਦੇ ਟੂ ਪਾਸ ਦਾ ਬਕ, ਈਵਨ ਉਹਨਾਂ ਨੇ ਕਿਹਾ ਕਿ ਭਾਈ ਇਹ ਕੋਈ ਅਮਰੀਕਾ ਨੇ ਠੇਕਾ ਨਹੀਂ ਲਿਆ ਹੋਇਆ ਕਿ ਵੀ ਅਸੀਂ ਜਿਹੜਾ ਯੂਕਰੇਨ ਦੀ ਸਿਕਿਉਰਿਟੀ ਔਰ ਦੂਸਰੇ ਦੀ ਗਾਰੰਟੀ ਦੇਣੀ ਹੈ, ਤਾਂ ਜਿਹੜੀ ਵੱਡੀ ਜ਼ਿੰਮੇਵਾਰੀ ਹੈ ਉਹ ਜਿਹੜੀ ਹੈ ਯੂਰਪੀਅਨ ਯੂਨੀਅਨ ਦੇ ਮੁਲਕ ਚੁੱਕਣ, ਜ਼ਾਹਰ ਹੈ ਨੈਟੋ ਵਾਲਿਆਂ ਨੂੰ ਹੀ ਹੈ। ਸੋ ਇਸ ਨੇ ਵੀ ਥੋੜ੍ਹੇ ਜਿਹੇ ਰਿਪਲ ਪੈਦਾ ਕੀਤੇ ਨੇ, ਲੇਕਿਨ ਜਿਹੜੀ ਕੰਸਿਸਟੈਂਟ ਲਾਈਨ ਅਮਰੀਕਾ ਦੀ ਚੱਲ ਰਹੀ ਹੈ ਇਸ ਮੁੱਦੇ 'ਤੇ, ਜਿਹਦੇ ਬਾਰੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਔਰ ਪੀਟਰ ਨਵਾਰੋ ਜਿਹੜੇ ਟ੍ਰੇਡ ਐਡਵਾਈਜ਼ਰ ਨੇ ਔਰ ਬੜੇ ਕਲੋਜ਼ ਨੇ ਟਰੰਪ ਦੇ ਨੇ, ਉਹਨਾਂ ਨੇ ਇਹ ਰਿਪੀਟਡਲੀ ਕਿਹਾ ਕਿ ਵੀ ਭਾਰਤ ਨੇ ਜਿਸ ਅੰਦਾਜ਼ ਦੇ ਵਿੱਚ ਕਰੂਡ ਆਇਲ ਬਾਏ ਕਰਕੇ ਔਰ ਉਹਨੂੰ ਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ ਦੇ ਵਿੱਚ, ਔਰ ਹੁਣ ਈਵਨ ਇਟਾਲੀਅਨ ਰਿਫਾਈਨਰੀਜ਼ ਦਾ ਜ਼ਿਕਰ ਵੀ ਕੀਤਾ ਮਿਸਟਰ ਪੀਟਰ ਨਵਾਰੋ ਨੇ, ਉਹੀ ਫਿਊਲਿੰਗ ਹੈ ਆਫ ਦਾ ਵਾਰ ਮਸ਼ੀਨਰੀ ਜਿਹਦੇ ਨਾਲ ਜਿਸ ਪੈਸੇ ਦੇ ਨਾਲ ਫਿਰ ਰਸ਼ੀਅਨ ਜਿਹੜੇ ਨੇ ਉਹ ਯੂਕਰੇਨ ਦੇ ਬੇਗੁਨਾਹ ਲੋਕਾਂ ਨੂੰ ਮਾਰ ਰਹੇ ਨੇ। ਸੋ ਇਸ ਬਾਰੇ ਅਸੀਂ ਕਿਉਂਕਿ ਜ਼ਿਕਰ ਕੀਤਾ ਸੀ ਔਰ ਕਿਉਂਕਿ ਸਾਡਾ ਜ਼ਿਕਰ ਬੇਸ ਸੀ ਫਾਈਨੈਂਸ਼ੀਅਲ ਟਾਈਮਜ਼ ਦੇ ਵਿੱਚ ਇੱਕ ਡੀਟੇਲ ਆਰਟੀਕਲ ਮਿਸਟਰ ਪੀਟਰ ਨਵਾਰੋ ਦਾ, ਜਿਹਦੇ 'ਚ ਉਹਨਾਂ ਨੇ ਕਨਕਲੂਡ ਕੀਤਾ ਸੀ ਕਿ ਭਾਰਤ ਫਿਊਲ ਕਰ ਰਿਹਾ ਕਿਲਿੰਗ ਮਸ਼ੀਨਰੀ ਨੂੰ, ਬੇਗੁਨਾਹ ਦਾ ਜਿਹੜਾ ਬਲੱਡ ਬਾਥ ਹੋ ਰਿਹਾ ਉਹਦੇ ਲਈ ਭਾਰਤ ਜ਼ਿੰਮੇਵਾਰ ਹੈ। ਔਰ ਉਹਦਾ ਜਿਹੜਾ ਇੱਕ ਕੀ ਫਰੇਜ਼ ਸੀ ਕਿ ਰੋਡ ਟੂ ਪੀਸ ਫॉर ਯੂਕਰੇਨ ਗੋਜ਼ ਵਾਇਆ ਦਿੱਲੀ, ਨਿਊ ਦਿੱਲੀ, ਕਿ ਜਿਹੜੀ ਸੜਕ ਹੈ ਜਿਹਨੇ ਅਮਨ ਲਿਆਣਾ ਉਹ ਨਵੀਂ ਦਿੱਲੀ ਵੱਲੋਂ ਜਾ ਕੇ ਜੇ ਭਾਰਤ ਬੰਦ ਕਰ ਦੇ ਜਿਹੜਾ 42-43% ਉਹਦੀਆਂ ਨੀਡਸ ਨੇ, ਫਿਰ ਭਾਰਤ ਨੇ ਅੱਗੋਂ ਇਤਰਾਜ਼ ਕੀਤਾ। ਉਹਨਾਂ ਦਾ ਫੋਰਨ ਮਿਨਿਸਟਰ S ਜੈ ਸ਼ੰਕਰ ਜਿਹੜੇ ਨੇ ਉਹ ਜਾ ਕੇ ਕਦੇ ਰੂਸ ਬੈਠਦਾ, ਕਦੇ ਕੋਈ ਇਹਨਾਂ ਦਾ ਚੀਨ ਦੌੜਿਆ ਹੁੰਦਾ। ਉਹਨਾਂ ਨੇ ਕਿਹਾ ਜੀ ਦੇਖੋ ਚੀਨ ਨੂੰ ਕਿਉਂ ਨਹੀਂ ਕਿਹਾ, ਚੀਨ ਸਾਡੇ ਤੋਂ ਜ਼ਿਆਦਾ ਖਰੀਦਦਾ ਹੈ ਔਰ ਫਲਾਣਾ ਜਿਹੜਾ ਗੈਸ ਸਾਡੇ ਤੋਂ ਜ਼ਿਆਦਾ ਜਿਹੜੀ ਦੂਸਰੀ ਹੈ ਉਹ ਯੂਰਪੀਅਨ ਔਰ ਫਲਾਣਾ ਯੂਨੀਅਨ ਖਰੀਦਦਾ। ਉਹਦੇ ਜਵਾਬ 'ਚ ਵੀ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਚੀਨ ਆਪਣੀ ਡੋਮੈਸਟਿਕ ਵਰਤੋਂ ਦੇ ਲਈ ਤੇਲ ਨੂੰ ਖਰੀਦਦਾ ਹੈ, ਉਸਨੇ ਬਾਹਰ ਨਹੀਂ ਵੇਚਿਆ ਹੈ। ਭਾਰਤ ਤਾਂ ਜਿਹੜਾ ਉਹ ਉਸ ਨੂੰ ਬਾਹਰ ਵੇਚ ਕੇ ਉਹਨਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਔਰ ਉਹਦੇ 'ਚ ਜ਼ਾਹਰ ਹੈ ਅੰਬਾਨੀ ਵਾਲਾ ਗਰੁੱਪ ਵੀ ਸਾਰਾ, ਰਿਲਾਇੰਸ ਵੀ ਆ ਗਿਆ ਕਿ $16 ਬਿਲੀਅਨ ਤਾਂ ਇੱਕ ਸਾਲ ਦੇ ਵਿੱਚ ਉਹਨਾਂ ਨੇ ਪਾਕਟ ਕੀਤਾ ਪ੍ਰੋਫਿਟ। ਔਰ ਈਵਨ ਭਾਰਤ ਵਿਚਲੇ ਜਿਹੜੇ ਇੰਡੀਪੈਂਡੈਂਟ ਮਾਈਂਡਡ ਯੂਟਿਊਬਰ ਨੇ ਉਹਨਾਂ ਦਾ ਇਹ ਕਹਿਣਾ ਕਿ ਵੀ ਇੱਥੇ ਵੀ ਕੋਈ ਰਾਹਤ ਨਹੀਂ, ਜੇ ਤੁਸੀਂ ਪੈਸਾ ਬਣਾ ਰਹੇ ਹੋ ਚੀਪ, ਤੁਹਾਨੂੰ ਕਰੂਡ ਆਇਲ ਮਿਲ ਰਿਹਾ, ਕੋਈ ਭਾਰਤ ਦੇ ਸ਼ਹਿਰੀਆਂ ਦੇ ਲਈ ਤਾਂ ਪੈਟਰੋਲ ਸਸਤਾ ਨਹੀਂ ਕੀਤਾ, ਉਹ ਤਾਂ ਉਸ ਤੋਂ ਵੀ ਜ਼ਿਆਦਾ ਕੀਮਤ ਦੇ ਉੱਤੇ ਉਹਨਾਂ ਨੇ ਵੇਚਿਆ। ਸੋ ਇਸ ਸਾਰੇ ਦੇ ਚੱਲਦੇ ਆ ਬਹੁਤਿਆਂ ਨੂੰ ਲੱਗਦਾ ਸੀ ਵੀ ਸ਼ਾਇਦ ਇਹ ਇੱਕ ਤੂਫਾਨ ਵਾਂਗ ਆਇਆ ਤੇ ਲੰਘ ਜਾਏਗਾ, ਲੇਕਿਨ ਅੱਜ ਜਿਹੜੀਆਂ ਮੁੱਖ ਖਬਰਾਂ ਭਾਰਤੀ ਮੀਡੀਆ ਨੇ ਵੀ ਔਰ ਜ਼ਾਹਰ ਹੈ ਇੰਟਰਨੈਸ਼ਨਲ ਮੀਡੀਆ ਨੇ ਵੀ ਦਿੱਤੀਆਂ ਨੇ, ਉਹਨਾਂ ਦੇ ਵਿੱਚ ਪੀਟਰ ਨਵਾਰੋ ਨੇ ਫਾਈਨੈਂਸ਼ੀਅਲ ਟਾਈਮਜ਼ ਦੀ ਆਪਣੀ ਲਿਖਤ ਤੋਂ 3 ਦਿਨ ਬਾਅਦ ਅਗੇਨ ਇਹ ਕਿਹਾ ਕਿ ਭਾਰਤ ਹੀ ਜ਼ਿੰਮੇਵਾਰ ਹੈ ਜੋ ਯੂਕਰੇਨ 'ਚ ਚੱਲ ਰਿਹਾ, ਔਰ ਇਹ ਵੀ ਕਿਹਾ ਕਿ ਭਾਰਤ ਜਿਹੜਾ ਹੈ ਇਹ ਲੌਂਡਰਮੈਟ ਹੈ ਫਾਰ ਕ੍ਰੈਮਲਿਨ। ਹੁਣ ਲੌਂਡਰਮੈਟ ਹਾਲਾਂਕਿ ਕਿਉਂਕਿ ਸਾਡੇ ਪ੍ਰੋਗਰਾਮ ਦੇ ਨਾਲ ਦੁਨੀਆ ਭਰ ਤੋਂ ਲੋਕ ਜੁੜਦੇ ਨੇ, ਅਮਰੀਕਨਾਂ ਨੂੰ ਤਾਂ ਪਤਾ ਵੀ ਲੌਂਡਰਮੈਟ ਕੀ ਹੁੰਦਾ। ਇੱਥੇ ਤਾਂ ਸਾਡੇ ਪਾਸਟ ਸੜਕ ਦੇ ਉੱਤੇ ਹੀ ਲੌਂਡਰਮੈਟਸ ਦੀ ਲਾਈਨ ਹੈ ਵੱਡੇ ਸ਼ਹਿਰਾਂ ਦੇ ਵਿੱਚ, ਜਿੱਥੇ ਕਿ ਤੁਸੀਂ ਆਪਣੇ ਕੱਪੜੇ ਲੈ ਕੇ ਜਾਂਦੇ ਹੋ, ਧੋਤੇ ਵੀ ਜਾਂਦੇ ਨੇ, ਉਹਨਾਂ ਨੂੰ ਡਰਾਈ ਕਲੀਨ ਵੀ ਕੀਤਾ ਜਾਂਦਾ ਹੈ
ਔਰ ਉਹਦੇ ਲਈ ਜੇ ਤੁਸੀਂ ਆਪ ਵੀ ਕਰਨਾ ਚਾਹੋ ਤੇ ਮਸ਼ੀਨਾਂ ਹੁੰਦੀਆਂ ਨੇ, ਤੁਸੀਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਡਿਜ਼ਾਇਰਡ ਫੀ ਦਿੰਦੇ ਹੋ। ਔਰ ਵੈਸੇ ਮੈਂ ਉਹਦੀ ਐਗਜ਼ੈਕਟ ਡਿਕਸ਼ਨਰੀ ਡੈਫੀਨੇਸ਼ਨ ਕੱਢੀ, ਐਨ ਐਸਟੈਬਲਿਸ਼ਮੈਂਟ with coin ordered working modules and drawers for public use। ਕਿ ਵੀ ਇਹ ਜਿਹਦੇ 'ਚ ਤੁਸੀਂ coin operated working machines ਨੇ ਔਰ ਨਾਲ ਦੀ ਨਾਲ ਜਿਹੜੀਆਂ ਨੇ drawers for public use ਕਿ ਲੋਕਾਂ ਦੇ ਯੂਜ਼ ਲਈ ਹੋ ਸਕਦਾ ਹੈ, ਕੁਝ ਥਾਵਾਂ ਤੇ ਜਿਹੜਾ ਉਹ ਫ੍ਰੀ ਵੀ ਹੋਏ ਕਿ ਵੀ ਉਹ ਪਬਲਿਕ ਦੀ ਸਹੂਲਤ ਲਈ। ਸੋ ਲੇਕਿਨ ਹੁਣ ਇਹ ਲਾਂਡਰਮੈਟ ਕਹਿਣਾ ਜਿਹੜਾ ਔਰ ਇਸ ਨੂੰ ਉਹਨਾਂ ਦੀ ਪਲਕੀ ਸ਼ਰਮਾ ਨੇ ਆਪਣੀਆਂ ਅੱਜ ਦੀਆਂ ਜਿਹੜੀਆਂ ਸਟੋਰੀਜ਼ ਦਾ ਹੈਡਲਾਈਨ ਬਣਿਆ ਕਿ ਇੰਡੀਆ ਇਨਸਲਟਡ ਅਗੇਨ, ਟਰੰਪਸ ਐਡਵਾਈਜ਼ਰ ਪੀਟਰ ਨਵਾਰੋ ਟਰਮਸ ਇੰਡੀਆ ਐਜ਼ ਏ ਲਾਂਡਰਮੈਟ। ਮਤਲਬ ਇਹ ਹੈ ਕਿ ਵੀ ਇਹ ਬਿਲਕੁਲ ਹੀ ਇਹਨਾਂ ਦੀ ਕੋਈ ਔਕਾਤ ਕਿੱਥੇ। ਤਾਂ ਵਿਸ਼ਵ ਗੁਰੂ ਆਪਣੇ ਆਪ ਨੂੰ ਕਹਿਣ ਵਾਲਿਆਂ ਨੂੰ ਜਦੋਂ ਟਰੰਪ ਦੇ ਨਾਲ ਬੈਠਾ ਉਹਨਾਂ ਦਾ ਮੇਨ ਐਡਵਾਈਜ਼ਰ ਕਲੋਜ਼ ਜਿਹੜਾ ਉਹ ਲਾਂਡਰਮੈਟ ਕਹਿ ਰਿਹਾ ਹੈ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅਮਰੀਕਨ ਇਨਰ ਪਾਲਿਸੀ ਹਲਕਿਆਂ ਦੇ ਵਿੱਚ ਭਾਰਤ ਪ੍ਰਤੀ ਕੀ ਰਾਏ ਹੈ। ਫਿਰ ਅਗੇਨ ਜਿਹੜਾ ਉਸੇ ਟਵੀਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਕ੍ਰੈਮਲਿਨ ਦੇ ਲਈ ਤਾਂ ਲਾਂਡਰਮੈਟ ਹੈ ਓਬਵੀਅਸਲੀ ਰਸ਼ੀਆ ਲਈ, ਔਰ ਇਹ ਮਹਾਰਾਜ ਇਨ ਟੈਰਿਫਸ ਕਿ ਵੀ ਇਹ ਟੈਰਿਫ ਦੇ ਮਾਮਲੇ 'ਚ ਵੀ ਮਹਾਰਾਜ ਹੈ, ਵਿੱਚ ਮਹਾਰਾਜਾ ਵੀ ਕਿਤੇ ਲਿਖਿਆ ਪਰ ਉਹ ਮਹਾਰਾਜ ਬਈ ਕਿੰਗ ਆਫ ਟੈਰਿਫਸ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਇਸਤੇਮਾਲ ਕੀਤਾ ਸੀ। ਸੋ ਇਹ ਸਾਰੇ ਦੇ ਚਲਦੇ ਆ ਜਿਹੜਾ ਅਸੀਂ ਜਿਹੜੀ ਐਗਜ਼ੈਕਟ ਉਹਨਾਂ ਦੀ ਕੋਟ ਹੈ ਜਿਹੜੀ ਕਿ ਅੱਜ ਭਾਰਤੀ ਮੀਡੀਆ ਨੇ ਵੀ ਔਰ ਸਾਰੀ ਉਹਨਾਂ ਦੀਆਂ ਨਿਊਜ਼ ਸਰਵਿਸਿਜ਼ ਨੇ ਵੀ ਹੈਡਲਾਈਨ ਬਣਾਈ ਹੈ, ਇੰਡੀਆ ਲਾਂਡਰਮੈਟ ਫॉर ਕ੍ਰੈਮਲਿਨ ਡਜ਼ ਨਾਟ ਨੀਡ ਰਸ਼ੀਅਨ ਆਇਲ, ਟਰੰਪ ਐਡਵਾਈਜ਼ਰ ਨਵਾਰੋ। ਇਹ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਨਵਾਰੋ ਦੀ ਹੈਸੀਅਤ ਕੀ ਹੈ ਔਰ ਇਹ ਉਹਨੇ ਕਿਹਾ ਕਿ ਵੀ ਇਹ ਜਿਹੜਾ ਨਵਾਰੋ ਲਿੰਕਡ India's energy purchases to a wider cycle of economic and geopolitical fallout, defending US President Donald Trump's decision to impose steep duties on Indian goods. Trump had announced 50% tariff। उन्होंने कहा कि जी उन्हें जस्टिफाई किया है नवारो ने कि भी बिल्कुल ट्रंप ने ठीक किया। फिर अगेन वही फैक्ट उन्हें दिते ने ਜਿਹੜੇ ਉਹ ਫਾਈਨੈਂਸ਼ੀਅਲ ਟਾਈਮਸ ਦੇ ਵਿੱਚ ਵੀ ਸੀ ਕਿ ਵੀ ਯੂਕਰੇਨ ਦੇ ਉੱਤੇ ਰਸ਼ੀਅਨ ਹਮਲੇ ਤੋਂ ਪਹਿਲਾਂ, ਕਿਉਂਕਿ ਹਮਲਾ ਫਰਵਰੀ 2022 ਚ ਹੋਇਆ, ਅੱਛਾ, ਇੰਡੀਆ ਵਰਚੁਅਲੀ ਬੌਟ ਨੋ ਰਸ਼ੀਅਨ ਆਇਲ, 1% ਪਹਿਲਾਂ ਕੋਟ ਕੀਤਾ ਸੀ, ਵਿਚ ਮੀਨਸ ਨਥਿੰਗ। ਤੇ ਹੁਣ ਜਿਹੜਾ 30 ਤੋਂ 35% ਜਿਹੜਾ ਰਸ਼ੀਅਨ ਆਇਲ ਹੈ ਉਹ ਇੰਡੀਆ ਬਾਏ ਕਰਦਾ ਹੈ। ਔਰ ਉਹਨੇ ਕਿਹਾ ਕਿ ਦਾ ਆਰਗੂਮੈਂਟ ਦੈਟ ਦੇ ਨੀਡ ਰਸ਼ੀਅਨ ਆਇਲ ਇਜ਼ ਨੌਨਸੈਂਸ। ਜਿਹੜਾ ਇੰਡੀਆ ਦਾ ਆਰਗੂਮੈਂਟ ਹੈ ਕਿ ਜੇ ਅਸੀਂ ਆਪਣੀ ਲੋੜ ਲਈ, ਕਹਿੰਦਾ ਨੌਨਸੈਂਸ, ਤੁਸੀਂ ਬਿਲਕੁਲ ਝੂਠ ਬੋਲ ਰਹੇ। ਔਰ ਫਿਰ ਉਹਨੇ ਕਿਹਾ ਵੀ ਅਕੋਰਡਿੰਗ ਟੂ ਦਾ ਗਵਰਨਮੈਂਟ ਡਾਟਾ ਇੰਡੀਆ ਇੰਪੋਰਟਡ ਅਰਾਊਂਡ 1.8 ਮਿਲੀਅਨ ਬੈਰਲ ਪਰ ਡੇ ਆਫ ਰਸ਼ੀਅਨ ਕਰੂਡ ਆਇਲ ਇਨ 2024। ਇਹ ਉਹਨਾਂ ਦਾ ਐਡਵਾਈਜ਼ਰ ਕਹਿ ਰਿਹਾ ਕਿ ਵੀ ਜਿਹੜਾ ਡਾਟਾ ਹੈ ਉਹਦੇ ਮੁਤਾਬਕ 1.8 ਮਿਲੀਅਨ 18 ਲੱਖ ਬੈਰਲ ਪਰ ਡੇ 2024 ਦੇ ਵਿੱਚ ਇੰਡੀਆ ਨੇ ਬਾਏ ਕੀਤਾ। ਫਿਰ ਉਹਨਾਂ ਟ੍ਰੇਡ ਦਾ ਵਾਈਟ ਹਾਊਸ ਟ੍ਰੇਡ ਐਡਵਾਈਜ਼ਰ ਅਕਿਊਜ਼ਡ ਇੰਡੀਅਨ ਰਿਫਾਈਨਰੀਜ਼ of buying discounted Russian crude, processing it and selling refined products at premium prices to Europe, Africa and Asia in collaboration with Italian refiners। ਹੁਣ ਇਟਾਲੀਅਨ ਵੀ ਆ ਗਏ ਕਿ ਵੀ ਉਹ ਰਿਫਾਈਨਰਸ ਨੂੰ ਵੀ ਯੂਜ਼ ਕਰਕੇ ਕੱਲਾ ਇਹੀ ਨਹੀਂ ਕਿ ਯੂਰਪ ਦੀ ਮਾਰਕੀਟ ਦੇ ਵਿੱਚ, ਅਫਰੀਕਾ ਔਰ ਏਸ਼ੀਆ ਦੀ ਮਾਰਕੀਟ ਦੇ ਵਿੱਚ ਵੀ ਭਾਰਤ ਵੇਚ ਰਿਹਾ। ਦੇ ਮੇਕ ਏ ਬੰਚ ਆਫ ਮਨੀ but then the Russians use that money to build more arms and kill Ukrainians। ਉਹ ਤਾਂ ਭਾਰਤ ਦੇ ਵਪਾਰੀ ਤਾਂ ਪੈਸੇ ਬਣਾ ਰਹੇ ਨੇ, ਲੇਕਿਨ ਦੂਸਰੇ ਪਾਸੇ ਰੂਸ ਜਿਹੜਾ ਉਸ ਪੈਸੇ ਦੇ ਨਾਲ ਹੋਰ ਹਥਿਆਰ ਖਰੀਦ ਕੇ ਯੂਕਰੇਨੀਅਨਸ ਨੂੰ ਮਾਰ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਇਹਦੇ ਨਾਲ ਹੋਰ ਜਿਹੜਾ ਅਮਰੀਕਨ ਟੈਕਸ ਪੇਅਰ ਤੇ ਬਰਡਨ ਹੈ ਉਹ ਇਹ ਹੈ। ਨਵਾਰੋ ਕਲੇਮਡ ਆਰਗੂਇੰਗ ਦੈਟ ਦਾ ਡਾਇਨਾਮਿਕ forces US taxpayer to provide additional military aid to Ukraine। ਉਹ ਕਹਿੰਦੇ ਫਿਰ ਅਸੀਂ ਯੂਕਰੇਨ ਦੀ ਮਦਦ ਕਰਦੇ ਹਾਂ, ਜਿਹਦਾ ਮਤਲਬ ਹੈ ਕਿ ਅਮਰੀਕਨ ਜਿਹੜੀ ਟੈਕਸਪੇਅਰ ਮਨੀ ਹੈ ਉਹ ਡਰੇਨ ਆਊਟ ਹੋ ਰਹੀ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਨਵਾਰੋ ਆਲਸੋ ਸਲੈਮਡ ਇੰਡੀਆਜ਼ ਟ੍ਰੇਡ ਪ੍ਰੈਕਟਿਸਿਸ
accusing the country of imposing Maharaja tariffs and non-tariff barriers that contribute to a massive US trade deficit. ਵੀ ਇੱਕ ਪਾਸੇ ਇਹ ਕੰਮ ਕਰ ਰਹੇ ਨੇ ਇਲੀਗਲ ਤੇਲ ਖਰੀਦ ਕੇ ਪ੍ਰੋਸੈਸ ਕਰਕੇ ਵੇਚਣ ਦਾ, ਦੂਜੇ ਪਾਸੇ ਇੰਨੀਆਂ ਟੈਰਿਫਸ ਲਾਈਆਂ ਹੋਈਆਂ ਨੇ ਕਿ ਉਹਨਾਂ ਦੀ ਮਾਰਕੀਟ 'ਚ ਕੋਈ ਚੀਜ਼ ਪਹੁੰਚ ਨਹੀਂ ਸਕਦੀ, ਔਰ ਆਪਣੀਆਂ ਉਹਨਾਂ ਨੇ ਇੰਨਾ ਕਿ ਜਿਹੜਾ ਹੈ ਉਹ ਮੈਸਿਵ ਟ੍ਰੇਡ ਡੈਫਿਸਿਟ ਦੀ ਵਜ੍ਹਾ ਕਰਕੇ ਹੋ ਰਿਹਾ। ਦੇ ਚੀਟ ਅਸ ਔਨ ਟ੍ਰੇਡ ਹੀ ਸੈਡ ਵੀ ਧੋਖੇਬਾਜ਼। ਹੁਣ ਅਮਰੀਕਨਾਂ ਦਾ ਚੀਟ ਲਫ਼ਜ਼ ਦਾ ਮਤਲਬ ਹੁੰਦਾ ਵੀ ਚੀਟਿੰਗ ਹੀ ਹੈ, ਇਹ ਕੋਈ ਫਰੇਜ਼ ਨਹੀਂ ਹੈ। ਇਟ ਮੀਨਸ ਕਿ ਦੇ ਚੀਟ ਅਸ ਔਨ ਟ੍ਰੇਡ ਹੀ ਸੈਡ, noting India uses profits from US trade to purchase Russian oil, exacerbating the cycle that hurts US workers and businesses। ਵੀ ਇਕੱਲਾ ਇਹ ਨਹੀਂ ਵੀ ਅਮਰੀਕਾ ਦੀ ਮਨੀ, ਇਹਦੇ ਨਾਲ ਜਿਹੜੀ US ਦੀਆਂ ਬਿਜ਼ਨਸ ਔਰ ਦੂਸਰੀਆਂ ਨੇ ਇਹ ਵੀ ਹਰਟ ਹੋ ਰਹੀਆਂ ਨੇ। ਔਰ ਇਹਨਾਂ ਨੇ ਫਿਰ ਜਿਹੜਾ ਨਵਾਰੋ ਨੇ ਕਿਹਾ, framed India's actions as a barrier to global stability, ਕਿ ਵੀ ਇਹ ਜਿਹੜੀ ਸੰਸਾਰ ਦੇ ਵਿੱਚ ਸਥਿਰਤਾ ਹੈ ਉਹਨੂੰ ਵੀ ਇੰਡੀਆ ਚੈਲੰਜ ਕਰ ਰਿਹਾ। ਇਨ ਮੈਨੀ ਵੇਜ਼ ਦਾ ਰੋਡ ਟੂ ਪੀਸ ਰਨਸ ਥਰੂ ਨਿਊ ਦਿੱਲੀ, ਜਿਹੜਾ ਪਹਿਲਾ ਸੀ ਉਹੀ ਕੋਟ ਉਹਨਾਂ ਨੇ ਕੀਤਾ। ਔਰ ਉਹਨੇ ਕਿਹਾ ਕਿ ਵੀ ਇੰਡੀਆ ਡੋਂਟ ਨੀਡ ਰਸ਼ੀਅਨ ਆਇਲ, ਇੰਡੀਆ ਨੂੰ ਲੋੜ ਨਹੀਂ ਹੈ। ਇਟ ਇਜ਼ ਰਿਫਾਈਨਿੰਗ ਪ੍ਰੋਫਿਟਰਿੰਗ ਸਕੀਮ, ਇਟ ਇਜ਼ ਲਾਂਡਰਮੈਟ ਫॉर द ਕ੍ਰੈਮਲਿਨ, ਇਹ ਇੰਡੀਆ ਲਾਂਡਰਮੈਟ ਬਣਿਆ ਹੋਇਆ ਕ੍ਰੈਮਲਿਨ ਦਾ। ਫਿਰ ਉਹਨਾਂ ਨੇ ਕਿਹਾ ਜੀ ਮੈਨੂੰ ਵੀ ਇੰਡੀਆ ਨਾਲ ਤੇ ਹੈ, ਪਰ ਪਲੀਜ਼ ਇੰਡੀਆ ਲੁੱਕ ਐਟ ਯੋਰ ਰੋਲ ਇਨ ਦ ਗਲੋਬਲ ਇਕੋਨਮੀ। ਵਟ ਯੂ ਆਰ ਡੂਇੰਗ ਰਾਈਟ ਨਾਓ ਇਜ਼ ਨਾਟ ਕ੍ਰੀਏਟਿੰਗ ਪੀਸ, ਇਟ ਇਜ਼ ਪਰਪੀਚੁਏਟਿੰਗ ਦ ਵਾਰ। ਉਹਨੇ ਕਿਹਾ ਭਾਰਤ ਨੂੰ ਕਿ ਅਕਲ ਨੂੰ ਹੱਥ ਮਾਰੋ, ਜੋ ਤੁਸੀਂ ਕਰ ਰਹੇ ਹੋ ਤੁਸੀਂ ਦੁਨੀਆ ਦੇ ਵਿੱਚ ਜੰਗ ਨੂੰ ਜਿਹੜਾ ਹੈ ਹੋਰ ਉਤਸ਼ਾਹਿਤ ਕਰ ਰਹੇ ਹੋ। ਔਰ ਕਿਉਂਕਿ ਇਸ ਮੌਕੇ ਦੇ ਉੱਤੇ ਪ੍ਰੈਜ਼ੀਡੈਂਟ ਦੇ ਇਸ ਲੈਵਲ ਦੇ ਐਡਵਾਈਜ਼ਰ ਦਾ ਇਹ ਮੁੜ ਕੇ ਲਿਖਤ ਫਾਈਨੈਂਸ਼ੀਅਲ ਟਾਈਮਸ ਤੋਂ ਹੋਰ ਵੀ ਅਹਿਮੀਅਤ ਰੱਖਦਾ ਹੈ, ਕਿਉਂਕਿ ਜਿਹੜੇ ਰੂਸ ਦੇ ਨਾਲ ਵਪਾਰ ਕਰਨ ਦੀ ਵਜ੍ਹਾ ਕਰਕੇ ਐਡੀਸ਼ਨਲ 25% ਟੈਰਿਫ ਹੈ ਉਹ 27 ਅਗਸਤ ਨੂੰ ਸ਼ੁਰੂ ਹੋ ਜਾਣਾ। ਇਹਦਾ ਮਤਲਬ ਇਹ ਹੈ ਕਿ ਜੇ ਨਵਾਰੋ ਦਾ ਹੁਣ ਵੀ ਇਹ ਲਾਈਨ ਹੈ, ਇਹਦਾ ਮਤਲਬ ਹੈ ਵੀ ਕੋਈ ਸੌਫਟ ਲਾਈਨ ਨਹੀਂ ਹੈ। ਰਾਦਰ ਇਸ ਦੇ ਉਲਟ ਜਿਹੜੀ ਇੱਕ ਖਬਰ ਇਹਨਾਂ ਦਾ ਆਪਣਾ ਮੀਡੀਆ ਨੇ ਇਹਨੂੰ ਜੋੜ ਕੇ ਕਿਹਾ, ਹਾਲਾਂਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਸੀ ਤੇ ਉਦੋਂ ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ, ਔਰ ਹਾਲਾਂਕਿ ਬਹੁਤ ਜਲਦੀ ਆਪਸ ਦੇ ਵਿੱਚ ਇਹਨਾਂ ਦਾ ਮੂੰਹ ਭੰਗ ਹੋ ਗਿਆ ਸੀ ਔਰ ਉਹਨਾਂ ਨੂੰ ਵਿੱਚੇ ਹੀ ਛੱਡਣਾ ਪਿਆ ਸੀ। ਔਰ ਜੌਨ ਬੋਲਟਨ ਯੂਨਾਈਟਿਡ ਨੇਸ਼ਨਸ ਦੇ ਵਿੱਚ ਐਂਬੈਸਡਰ ਵੀ ਰਹੇ। ਔਰ 2020 ਦੇ ਵਿੱਚ ਜੌਨ ਬੋਲਟਨ ਨੇ ਇੱਕ ਕਿਤਾਬ ਵੀ ਲਿਖੀ ਜਿਹਨੂੰ ਪਹਿਲਾਂ ਤਾਂ ਰੁਕਵਾਉਣ ਦੇ ਲਈ ਕਾਫੀ ਯਤਨ ਵੀ ਹੋਏ। ਕਿਤਾਬ ਸੀ ਦ ਰੂਮ ਵੇਅਰ ਇਟ ਹੈਪਨਡ, ਔਰ ਇਹ ਸੀ ਕਿ ਟਰੰਪ ਦੀਆਂ ਪਾਲਿਸੀਜ਼ ਕੀ ਨੇ, ਕਿਵੇਂ ਹੈ। ਹਾਲਾਂਕਿ ਕੋਰਟ 'ਚ ਗਏ ਉਸ ਪੀਰੀਅਡ 'ਚ, ਪਰ ਕੋਰਟ ਨੇ ਪਾਬੰਦੀ ਨਹੀਂ ਸੀ ਲਾਈ। ਹੁਣ ਇਹ ਜਿਹੜੇ ਸਾਬਕਾ ਜਿਵੇਂ ਇਸ ਲੈਵਲ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਾਂ ਦੂਸਰੇ ਹੁੰਦੇ ਨੇ, ਇਹਨਾਂ ਦੀ ਸਿਕਿਉਰਿਟੀ ਕਲੀਅਰੈਂਸ ਹੋਈ ਹੁੰਦੀ ਹੈ। ਇਹਨਾਂ ਨੂੰ ਜੋ ਵੀ ਟੌਪ ਲੈਵਲ ਦੇ ਉੱਤੇ ਜਦੋਂ ਸਿਕਿਉਰਿਟੀ ਏਜੰਸੀਜ਼ ਬਰੀਫ ਕਰਦੀਆਂ ਇਹਨਾਂ ਨੂੰ ਵੀ ਬਰੀਫ ਕੀਤਾ ਜਾਂਦਾ। ਪਰ ਪ੍ਰੈਜ਼ੀਡੈਂਟ ਟਰੰਪ ਨੇ ਪ੍ਰੈਜ਼ੀਡੈਂਟ ਬਣਦਿਆਂ ਹੀ ਬਹੁਤ ਸਾਰੇ ਜਿਹੜੇ ਇੰਟੈਲੀਜੈਂਸ ਜਿਨ੍ਹਾਂ ਦੀ ਕਲੀਅਰੈਂਸ ਹੋਈ ਸੀ ਉਹਨੂੰ ਖਤਮ ਕਰਤਾ। ਦਾ ਮਤਲਬ ਹੈ ਕਿ ਦੇ ਆਰ ਲਾਈਕ ਆਰਡੀਨਰੀ ਸਿਟੀਜ਼ਨਸ, ਉਹਨਾਂ ਨੂੰ ਬਰੀਫਿੰਗ ਨਹੀਂ ਕੀਤੀ ਜਾਂਦੀ। ਹੁਣ ਕਾਸ਼ ਪਟੇਲ FBI ਦਾ ਹੈੱਡ ਹੈ। ਹੁਣ ਜੌਨ ਬੋਲਟਨ ਨੇ ਜਦੋਂ ਈਵਨ ਪੁਤਿਨ ਨੇ ਆਉਣਾ ਸੀ ਟਰੰਪ ਨੂੰ ਮਿਲਣ, ਉਦੋਂ ਵੀ ਉਹ ਬੜਾ ਕ੍ਰਿਟਿਕ ਹੈ ਟਰੰਪ ਦਾ। ਉਹਨੇ ਕਿਹਾ ਵੀ ਇਹ ਜਿਹੜੀ 1-to-1 ਮੀਟਿੰਗ ਹੈ ਉਹਦੇ 'ਚ ਜਿਹੜਾ ਪੁਤਿਨ ਹੈ ਉਹ ਤਾਂ ਬਹੁਤ ਸਮਾਰਟ ਹੈ, ਉਹ ਤਾਂ ਇੰਨੇ ਸਾਲਾਂ ਤੋਂ 20-25 ਸਾਲ ਤੋਂ ਪ੍ਰੈਜ਼ੀਡੈਂਟ ਹੈ, KGB ਦਾ ਹੈੱਡ ਰਿਹਾ, ਤੇ ਉਹ ਤਾਂ ਟਰੰਪ ਨੂੰ ਉਹੀ ਜਿਹੜਾ ਉਹ ਸਵਾਲੋ ਕਰ ਜਾਏਗਾ ਔਰ ਕੁਛ ਹੱਥ ਪੱਲੇ ਨਹੀਂ ਪੈਣਾ। ਸੋ ਉਸ ਦੀ ਵਜ੍ਹਾ ਕਰਕੇ ਕਿਹਾ ਜਾਂਦਾ ਹੈ ਕਿ ਵੀ ਫਿਰ 1-to-1 ਮੀਟਿੰਗ ਨਹੀਂ ਹੋਈ ਟਰੰਪ ਪੁਤਿਨ ਦੀ। ਇਹਨਾਂ ਦੇ ਐਡਵਾਈਜ਼ਰ ਜਾਂ ਦੂਜੇ ਵੀ ਰਹੇ, ਹਾਲਾਂਕਿ ਜ਼ੈਲੈਂਸਕੀ ਜਾਂ ਯੂਰਪੀਅਨ ਯੂਨੀਅਨ ਵਾਲੇ ਉਹਦਾ ਹਿੱਸਾ ਨਹੀਂ ਸੀ। ਫਿਰ ਉਹਨੇ ਈਵਨ ਆਫਟਰ ਦਾ ਮੀਟਿੰਗ ਵੀ ਇਹ ਕਿਹਾ ਕਿ ਜੀ ਪੁਤਿਨ ਨੇ ਉਹਦੇ ਚੋਂ ਫਾਇਦਾ ਕੱਢਿਆ, ਇਸ ਮੀਟਿੰਗ ਚੋਂ ਅਮਰੀਕਾ ਦੇ ਪੱਲੇ ਦਾ ਕੁਛ ਨਹੀਂ ਪਿਆ। ਪਰ ਅਜੇ 2 ਦਿਨ ਪਹਿਲਾਂ ਜਿਹੜੀ ਜੌਨ ਬੋਲਟਨ ਨੇ ਪ੍ਰੋ ਇੰਡੀਆ ਲਾਈਨ ਲੈਂਦਿਆਂ ਕਿਹਾ ਕਿ ਵੀ ਇਹ ਜਿਹੜੀ ਇੰਡੀਆ ਦੇ ਉੱਤੇ ਟੈਰਿਫ ਲਾਈ ਹੈ ਇਹ ਜਿਹੜਾ ਇਹ ਬੜੀ ਡਿਜ਼ਾਸਟਰਸ ਫੈਸਲਾ ਹੈ, ਇਹ ਕਿਸੇ ਪਾਸੇ ਨਹੀਂ ਲੈ ਕੇ ਜਾਏਗਾ। ਔਰ ਇਸ ਨੂੰ ਜਿਹੜਾ ਕ੍ਰਿਟਿਸਾਈਜ਼ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਉਹਨਾਂ ਨੇ ਇੰਪੋਜ਼ਿੰਗ ਟੈਰਿਫਸ ਔਨ ਇੰਡੀਆ ਫॉर ਪਰਚੇਜ਼ ਆਫ ਰਸ਼ੀਅਨ ਆਇਲ, ਕਾਲਿੰਗ ਇਟ ਐਨ
unforced error that may have pushed New Delhi further into Beijing Moscow axis ਕਿ ਵੀ ਇਹਦੇ ਨਾਲ ਇਹ ਹੋਇਆ ਕਿ ਵੀ ਭਾਰਤ ਨੂੰ ਅਮਰੀਕਾ ਨੇ ਐਡੀਸ਼ਨਲ ਟੈਰਿਫ ਲਾ ਕੇ ਚੀਨ ਔਰ ਰੂਸ ਦੀ ਗੋਦ ਦੇ ਵਿੱਚ ਜਾ ਕੇ ਬਿਠਾ ਦਿੱਤਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਇਹ ਜਿਹੜਾ ਟਰੰਪ ਕਲੇਮ ਕਰਦਾ ਹੈ ਵੀ ਇੰਡੀਆ ਪਾਕਿਸਤਾਨ ਦਾ ਸੀਜ਼ ਫਾਇਰ ਕਰਵਾਇਆ ਇਹ ਵੀ ਝੂਠ ਹੋ ਸਕਦਾ ਹੈ ਕਿਉਂਕਿ ਇਹ ਟਰੰਪ ਦੀ ਆਦਤ ਹੈ ਟੂ ਟੇਕ ਕ੍ਰੈਡਿਟ ਫॉर एवरीथिंग ਔਰ ਇਹ ਅਜੇ 2 ਦਿਨ ਪਹਿਲਾਂ ਹੀ ਬਿਆਨ ਦੇ ਕੇ ਹਟੇ ਸੀ ਤੇ ਕੱਲ ਰਾਤ ਇਹ ਮਿਸਟਰ ਜੌਨ ਬੋਲਟਨ ਜਿਹੜੇ ਨੇ ਇਹ ਬੈਥੈਸਟਾ ਮੈਰੀਲੈਂਡ 'ਚ ਰਹਿੰਦੇ ਨੇ ਜਿਹੜਾ ਬੜਾ ਐਲੀਟ ਇਲਾਕਾ ਬਹੁਤ ਸਾਰੇ ਸਿਕਿਉਰਿਟੀ ਦੇ ਲੋਕ ਔਰ ਜਿਹਨੂੰ ਹਾਈ ਫਾਈ ਉੱਥੇ ਰਹਿੰਦੇ ਨੇ ਸੋ FBI ਨੇ ਮਿਡਨਾਈਟ ਜਿਹੜਾ ਛਾਪਾ ਮਾਰਿਆ ਘਰ ਦੇ ਉੱਤੇ ਔਰ ਇਲਜ਼ਾਮ ਇਹ ਹੈ ਕਿ ਉਹ ਜਿਹੜਾ ਕੇਸ 2020 'ਚ ਹੀ ਦਾਇਰ ਹੋਇਆ ਸੀ ਜੀ ਕਿ ਕਲਾਸੀਫਾਈਡ ਇਨਫੋਰਮੇਸ਼ਨ ਨੂੰ ਜਿਹੜਾ ਉਹਨੇ ਕੋਟ ਕੀਤਾ ਕਿਤਾਬ 'ਚ ਹਾਲਾਂ ਬਾਈਡਨ ਦੀ ਜਦੋਂ ਗਵਰਨਮੈਂਟ ਆਈ ਤਾਂ ਉਹਨਾਂ ਨੇ ਕੇਸ ਜਿਹੜਾ ਆਲਮੋਸਟ ਐਂਡ ਕਰਤਾ ਸੀ ਪਰਸਿਊ ਨਹੀਂ ਕੀਤਾ ਪਰ ਉਸੇ ਕੇਸ ਨੂੰ ਆਧਾਰ ਬਣਾ ਕੇ ਕਿ ਜੌਨ ਬੋਲਟਨ ਨੇ ਸਿਕਿਉਰਿਟੀ ਬ੍ਰੀਚ ਕੀਤੀ ਬੀਇੰਗ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਸਿਕਿਉਰਡ ਡਾਕੂਮੈਂਟ ਸੀ ਉਹਨਾਂ ਨੂੰ ਜਿਹੜਾ ਉਹ ਡਿਸਕਸ ਕੀਤਾ ਸੋ ਇਹਨੂੰ ਇੰਡੀਅਨਸ ਨੇ ਬਹੁਤ ਡਾਇਰੈਕਟਲੀ ਇਸ ਨਾਲ ਜੋੜਿਆ ਕਿ ਭਾਰਤ ਨੂੰ ਇੱਕ ਹੋਰ ਧੱਕਾ ਜੌਨ ਬਾਲਟਨ ਨੇ ਭਾਰਤ ਦੀ ਐਡਵੋਕੇਸੀ ਕੀਤੀ ਤੇ ਟਰੰਪ ਨੇ ਜਿਹੜਾ ਔਰ ਕੁਛ ਉਹਨਾਂ ਦੇ ਯੂਟਿਊਬਰ ਤਾਂ ਕਹਿ ਰਹੇ ਸੀ ਉਹ ਤਾਂ ਬਿਲਕੁਲ ਇੰਡੀਆ ਵਰਗਾ ਬਣ ਗਿਆ ਜਿਵੇਂ ਜਿਹੜਾ ਕੋਈ ਬਿਆਨ ਮੋਦੀ ਅਮਿਤ ਸ਼ਾਹ ਦੇ ਖਿਲਾਫ ਦੇ ਉਹਦੇ ਤੇ ਜਿਹੜਾ ਇਨਕਮ ਟੈਕਸ ਰੇਡ ਹੋ ਜਾਂਦਾ ਹੈ ਜਾਂ CBI ਰੇਡ ਹੁੰਦਾ ਹੈ ਜਾਂ ਕੋਈ ਹੋਰ ਰੇਡ ਹੁੰਦਾ ਹੈ ਕਿ ਜੀ ਇਹਨੇ ਜੌਨ ਬੋਲਟਨ ਨੇ ਇੰਡੀਆ ਪੱਖੀ ਲਾਈਨ ਲਈ ਤੇ ਇਧਰ ਜਿਹੜਾ ਉਹਦੇ ਤੇ ਰੇਡ ਹੋ ਗਿਆ ਔਰ ਅਸੀਂ ਕਿਹਾ ਵੀ ਕਰਨ ਵਾਲੇ ਵੀ ਤਾਂ ਹੁਣ ਤੁਹਾਡੇ ਕਾਸ਼ ਪਟੇਲ ਹੀ ਹੈ ਜਦੋਂ ਕਾਸ਼ ਪਟੇਲ FBI ਦਾ ਹੈੱਡ ਬਣਿਆ ਕਿਵੇਂ ਇੰਡੀਆ ਨੇ ਸੈਲੀਬ੍ਰੇਟ ਕੀਤਾ ਕਿ ਦੇਖੋ ਤੁਲਸੀ ਗੈਬਰਡ ਵੀ ਸਾਡੀ ਕਾਸ਼ ਪਟੇਲ ਵੀ ਸਾਡਾ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਰਿਵੈਂਜਫੁਲ ਨੇ ਇਹ ਇੱਕ ਉਸ ਰਿਵੈਂਜ ਦਾ ਪਰ ਇਹਦੇ ਤੋਂ ਇੱਕ ਗੱਲ ਜ਼ਾਹਰ ਹੈ ਵੀ ਕੋਈ ਵੀ ਨੇੜੇ ਤੇੜੇ ਵੀ ਪ੍ਰੋ ਇੰਡੀਆ ਸੈਂਟੀਮੈਂਟ ਜਿਹੜਾ ਉਹ ਨੇੜੇ ਤੇੜੇ ਵੀ ਨਹੀਂ ਹੈ ਕਿਸੇ ਦੇ ਔਰ ਇੰਡੀਆ ਦੇ ਖਿਲਾਫ ਜਿਹੜੀ ਸਖਤ ਲਾਈਨ ਲੈਣ ਦੀ ਲਾਈਨ ਹੈ ਉਹ ਬੇਸ਼ੱਕ ਹੁਣ ਵੀਜ਼ਿਆਂ ਦੇ ਮੁੱਦੇ ਤੇ ਕਿੰਨੇ ਮਿਲੀਅਨ ਜਿਹੜੇ ਵੀਜ਼ਾ ਹੋਲਡਰ ਨੇ ਉਹਨਾਂ ਨੂੰ ਖਾਸ ਤੌਰ ਤੇ ਦੁਬਾਰਾ ਉਹਨਾਂ ਸਾਰਿਆਂ ਦੀ ਇਨਵੈਸਟੀਗੇਸ਼ਨ ਔਰ ਕੋਈ ਲੈਪਸ ਜਾਂ ਕੋਈ ਹੋਰ ਵਾਇਲੇਸ਼ਨ ਤਾਂ ਨਹੀਂ ਹੈ ਸੋ ਉਹਦੇ 'ਚ ਵੀ ਕਿਉਂਕਿ H1B ਦੇ ਹਵਾਲੇ ਨਾਲ 70-72% ਇੰਡੀਅਨਸ ਦੇ ਕੋਲ ਹੀ ਨੇ ਔਰ ਫਰਦਰ ਵੀ ਜਿਹੜਾ ਇਹ ਇਉਂ ਲੱਗਦਾ ਹੈ ਕਿ ਵੀ ਜੇ ਇਹ ਰਸ਼ੀਆ ਨੇ ਕਿਸੇ ਕੰਢੇ ਲੱਗਣਾ ਨਹੀਂ ਹੈ ਯੂਕਰੇਨ ਵਾਰ ਦੇ ਮੁੱਦੇ ਤੇ ਭਾਰਤ ਜਿਹੜਾ ਜਾ ਕੇ ਹੁਣ 31 ਅਗਸਤ ਤੱਕ ਪਹੁੰਚਦੇ ਆ ਮੋਦੀ ਨੇ SCO ਦੀ ਮੀਟਿੰਗ ਤੇ ਵੀ ਆਉਣਾ ਔਰ ਉੱਥੇ ਵੀ ਜਿਸ ਕਿਸਮ ਦੀਆਂ ਇਹ ਬਿਆਨਬਾਜ਼ੀਆਂ ਕਰ ਰਹੇ ਨੇ ਇਹ ਔਰ ਸਾਨੂੰ ਇਹ ਸੂਟ ਕਰਦਾ ਅਸੀਂ ਖਾਲਿਸਤਾਨ ਦੇ ਐਂਗਲ ਤੋਂ ਸਿੱਖ ਨੁਕਤਾ ਨਿਗਾਹ ਤੋਂ ਅਸੀਂ ਸਮਝਦੇ ਹਾਂ ਕਿ ਵੀ ਅਲਟੀਮੇਟਲੀ ਐਨਫ ਇਜ਼ ਐਨਫ ਜੋ ਕੁਝ ਮੋਦੀ ਐਂਡ ਕੰਪਨੀ ਕਰ ਰਹੇ ਨੇ ਔਰ ਅਮਰੀਕਨਾਂ ਨੂੰ ਜਿਹੜੀ ਗੱਲ ਅਸੀਂ ਫਰਮ ਦਾ ਵੈਰੀ ਬਿਗਨਿੰਗ ਕਹਿੰਦੇ ਰਹੇ ਕਿ ਵੀ ਇਹ ਇਹਨਾਂ ਦਾ ਕੋਈ ਇਤਬਾਰ ਨਹੀਂ ਹੈ ਧੋਖੇਬਾਜ਼ ਨੇ ਨਾ ਇਹਨਾਂ ਦੇ ਪੱਲੇ ਕੁਛ ਹੈ ਤੇ ਅਮਰੀਕਨਾਂ ਨੂੰ ਸਮਝ ਆ ਗਈ ਤੇ 25 ਸਾਲ ਦੀ ਜਿਹੜੀ ਭਾਰਤ ਨੂੰ ਰਿਝਾਣ ਦੀ ਔਰ ਉਸ ਦੀਆਂ ਦੇ ਜਿਹੜੇ ਗੁਨਾਹ ਨੇ ਉਹਨਾਂ ਨੂੰ ਇਗਨੋਰ ਕਰਨ ਦੀ ਜਿਹੜੀ ਪਾਲਿਸੀ ਸੀ ਉਹ ਬਦਲ ਕੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਕਾਲ ਸਪੇਡ ਏ ਸਪੇਡ ਕਿ ਭਾਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਹੋਇਆ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੇ ਆ ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ
ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਿਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਵਪਾਰਕ ਸਮਝੌਤਾ ਕੀਤਾ, ਜਿਸ ਤਹਿਤ ਸਰਹੱਦ ਨਾਲ ਲੱਗਦੇ 3 ਦਰਿਆ ਰਾਹੀਂ ਵਪਾਰ ਕੀਤਾ ਜਾਣਾ ਹੈ। ਸੋ ਇਹਨਾਂ 3 ਦਰਿਆਂ ਵਿੱਚੋਂ ਇੱਕ ਉੱਤਰਾਖੰਡ ਨਾਲ ਲੱਗਦਾ ਲਿਪੂ ਲੇਖ ਦਰਾ ਹੈ। ਸੋ ਨੇਪਾਲ ਨੇ ਇਸ ਸਮਝੌਤੇ ਤੇ ਸਖਤ ਇਤਰਾਜ਼ ਕਰਦਿਆਂ ਕਿਹਾ ਹੈ ਕਿ ਲਿਪੂ ਲੇਖ ਦਰਾ ਜਿਹੜਾ ਹੈ ਉਹ ਨੇਪਾਲ ਦਾ ਹੈ, ਨਾ ਕਿ ਭਾਰਤ ਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਲਫ਼ਜ਼ ਦਰਰਾ ਕਿਹਾ ਜਾਂਦਾ ਹੈ, ਵੈਸੇ ਪੰਜਾਬੀ ਦਾ ਲਫ਼ਜ਼ ਅਸੀਂ ਦਰ ਵੀ ਜਿਹੜਾ ਇਸਤੇਮਾਲ ਕਰਦੇ ਹਾਂ ਦਰਵਾਜ਼ੇ ਲਈ, ਦਰਵਾਜ਼ਾ ਵੀ ਦਰ ਤੋਂ ਹੀ ਆਇਆ ਹੈ। ਔਰ ਇਹ ਵੀ ਹੁੰਦਾ ਹੈ ਕਿ ਭਾਈ ਅੱਜ ਇਹ ਚੀਜ਼ ਸਾਡਿਆਂ ਦਰਾਂ 'ਤੇ ਹੈ ਔਰ ਇਸ ਨੂੰ ਹੀ ਉਸ ਦੇ ਨਾਲ ਜਿਹੜਾ ਹੈ ਉਹਦੇ ਲਈ ਲਫ਼ਜ਼ ਦਰਵਾਜ਼ਾ ਹੁੰਦਾ ਹੈ। ਔਰ ਖ਼ਾਸ ਤੌਰ 'ਤੇ ਜਿੱਥੇ ਬਹੁਤ ਜ਼ਿਆਦਾ ਪਹਾੜ, ਵੱਡੀਆਂ ਮਾਊਂਟੇਨਸ, ਘਾਟੀਆਂ ਹੁੰਦੀਆਂ ਨੇ, ਆਲੇ ਦੁਆਲੇ ਆਬਾਦੀਆਂ ਨਹੀਂ ਹੁੰਦੀਆਂ, ਉਹਦੇ 'ਚ ਕੱਟ ਕੇ ਜਿਹੜਾ ਉਸ ਨੂੰ ਦਰਵਾਜ਼ੇ ਨੂੰ ਬਣਾਇਆ ਜਾਂਦਾ ਹੈ। ਉਹਦੇ 'ਚ ਬੜਾ ਨੈਰੋ ਪੈਸੇਜ ਹੁੰਦਾ ਹੈ। ਉਹਦੇ ਲਈ ਵੀ ਲਫ਼ਜ਼ ਜਿਹੜਾ ਉਹ ਦਰਰਾ ਜਿਹੜਾ ਹੀ ਇਸਤੇਮਾਲ ਹੁੰਦਾ ਹੈ। ਜਿਵੇਂ ਜਦੋਂ ਅਸੀਂ ਜਮਰੌਦ ਦੇ ਕਿਲ੍ਹੇ ਦਾ ਜ਼ਿਕਰ ਕਰਦੇ ਹਾਂ ਤਾਂ ਅਸੀਂ ਦਰਾ-ਏ ਖੈਬਰ ਕਿ ਦਰਵਾਜ਼ਾ ਉਹ ਕਈ ਮੀਲ ਤੱਕ ਜਾ ਕੇ ਫਿਰ ਉਹ ਅਫਗਾਨਿਸਤਾਨ ਜਿਹੜਾ ਅੱਜ ਮੇਨ ਅਫਗਾਨਿਸਤਾਨ ਹੈ ਉਹਦੇ 'ਚ ਖੁੱਲ੍ਹਦਾ ਹੈ। ਸੋ ਜਦੋਂ ਸਿੱਖ ਰਾਜ ਦੇ ਵੇਲੇ, ਸਿੱਖ ਰਾਜ ਦੀਆਂ ਹੱਦਾਂ ਜਿਹਦੇ 'ਚ ਉਹਨਾਂ ਨੇ ਕਾਬਲ, ਕੰਧਾਰ ਨੂੰ ਜਿਹੜਾ ਨਹੀਂ ਸੀ ਫਤਿਹ ਕੀਤਾ ਜਾਂ ਹਿੱਸਾ, ਕਿਉਂਕਿ ਇਸ ਗੱਲ ਦਾ ਇਲਮ ਸੀ ਚੰਗੀ ਤਰ੍ਹਾਂ ਕਿ ਭਾਈ ਉਹਨਾਂ ਨੂੰ ਤੁਸੀਂ ਆਪਣੇ ਕੰਟਰੋਲ 'ਚ ਨਹੀਂ ਰੱਖ ਸਕਦੇ, ਉਹਨਾਂ ਨੇ ਦਰਾ ਖੈਬਰ ਤੱਕ ਜਿਹੜਾ ਮੇਨ ਜਿੱਥੋਂ ਦੀ ਐਂਟਰੀ ਹੁੰਦੀ ਸੀ ਉਸ ਦੇ ਉੱਤੇ ਜਿਹੜਾ ਹੈ ਉਹ ਉਹਨਾਂ ਨੇ ਆਪਣਾ ਕਿਲ੍ਹਾ ਬਣਾ ਕੇ ਜਮਰੌਦ ਦਾ ਔਰ ਆਪਣਾ ਕਬਜ਼ਾ ਕਰਕੇ ਉਸ ਦਰਵਾਜ਼ੇ ਨੂੰ ਬੰਦ ਕੀਤਾ। ਹੁਣ ਇਸੇ ਤਰ੍ਹਾਂ ਜਦੋਂ ਅਸੀਂ 3000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜਿਹੜੀ ਸਰਹੱਦ ਹੈ, ਜਿਹਨੂੰ ਲਾਈਨ ਆਫ ਐਕਚੁਅਲ ਕੰਟਰੋਲ ਕਿਹਾ ਜਾਂਦਾ ਹੈ, ਚੀਨ ਔਰ ਭਾਰਤ ਵਿਚਾਲੇ ਦੇਖਦੇ ਤੇ ਵੱਡੀਆਂ ਮਾਊਂਟੇਨਸ। ਇਹੀ ਕਾਰਨ ਹੈ ਕਿ ਜਦੋਂ 38000 ਸਕੁਅਰ ਕਿਲੋਮੀਟਰ ਏਰੀਆ ਚੀਨ ਨੇ ਭਾਰਤ ਤੋਂ ਖੋਇਆ, ਜਿਹਨੂੰ ਅਕਸਾਈ ਚਿੰਨ੍ਹ ਕਿਹਾ ਜਾਂਦਾ ਹੈ, ਤੇ ਉਦੋਂ ਨਹਿਰੂ ਨੇ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਕਿਹਾ ਗਿਆ ਸੀ ਕਿ ਉਹਨਾਂ ਨੇ ਕਿਹਾ ਵੀ ਉਹ ਤਾਂ ਬਿਲਕੁਲ ਪਹਾੜ ਨੇ, ਨਾਟ ਈਵਨ ਏ ਬਲੇਡ ਆਫ ਗ੍ਰਾਸ ਗਰੋਜ਼ ਦੇ, ਕਿ ਇੱਕ ਘਾਹ ਦਾ ਜਿਹੜਾ ਤਿਨਕਾ ਵੀ ਉੱਥੇ ਨਹੀਂ ਹੈ, ਬਿਲਕੁਲ ਉਹ ਬੜੇ ਸੁੱਕੇ ਪਹਾੜ ਨੇ।
ਔਰ ਉਹਨਾਂ ਦੇ ਵਿੱਚ ਜਿਹੜਾ ਕੋਈ ਵੀ ਕਰਨ ਦੀ ਲਾਈਨ ਹੈ, ਜਾਂ ਹੁਣ ਜੇ ਚੀਨ ਔਰ ਭਾਰਤ ਨੇ ਆਪਸੀ ਵਪਾਰ ਕਰਨਾ ਹੈ, ਤੇ ਵਪਾਰ ਤਾਂ ਜਿਹੜਾ ਹੁਣ ਹਵਾਈ ਚੀਜ਼ਾਂ ਤਾਂ ਨਹੀਂ ਹੁੰਦੀਆਂ, ਕਿੰਨੀਆਂ ਕੁ ਤੁਸੀਂ ਕਰਦੇ ਹੋ, ਉਹ ਤੁਹਾਨੂੰ ਲੈਂਡ ਰਾਊਟ ਰਾਹੀਂ ਹੀ ਜਾਣਾ ਪੈਂਦਾ। ਔਰ 3 ਵੱਡੇ ਦਰੇ ਜਿਹੜੇ ਜਿਨ੍ਹਾਂ ਰਾਹੀਂ ਚੀਨ ਔਰ ਭਾਰਤ ਦਾ ਬਾਰਡਰ ਖੁੱਲ੍ਹਦਾ ਹੈ, ਜਾਂ ਵਪਾਰਕ ਦਰੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹ 3 ਇੱਕ ਜਿਹਨੂੰ ਜਿਹੜਾ ਸਿੱਕਮ ਦੇ ਵਿੱਚ ਹੈ, ਔਰ ਉਹ ਹੈ ਨਥੂ ਲਾ ਦਰਾ। ਇਹਦਾ ਕਾਫੀ ਜ਼ਿਕਰ ਜਦੋਂ ਸਿੱਕਮ ਐਨੈਕਸ ਕੀਤਾ ਹੈ ਇੰਦਰਾ ਗਾਂਧੀ ਦੇ ਵੇਲੇ, ਰਾਹ ਨੇ ਇੱਕ ਆਪਰੇਸ਼ਨ ਕਰਕੇ, ਤੇ ਉਦੋਂ ਇਹ ਹੋਇਆ ਕਿ ਭਾਈ ਉਹਨਾਂ ਦੀ ਪਹੁੰਚ ਜਿਹੜੀ ਹੈ, ਕਿਉਂਕਿ ਜੇ ਸਿੱਕਮ, ਇਸ ਗੱਲ ਦਾ ਵੀ ਧਿਆਨ ਰਹੇ ਵੀ ਚਾਈਨਾ ਦੇ ਮਾਓ ਜ਼ੇਤੁੰਗ ਨੇ ਜਦੋਂ ਇਹ ਜ਼ਿਕਰ ਕੀਤਾ ਕਿ ਵੀ ਤਿੱਬਤ ਪਾਮ ਹੈ, ਹਥੇਲੀ ਹੈ, ਜਿਸ ਦੀਆਂ 5 ਉਂਗਲਾਂ ਨੇ, ਜਿਸ ਦੇ ਵਿੱਚ ਸਿੱਕਮ, ਭੂਟਾਨ, ਨੇਪਾਲ, ਸਾਊਥ ਤਿੱਬਤ ਜਿਹਨੂੰ ਅਰੁਣਾਚਲ ਪ੍ਰਦੇਸ਼ ਕਿਹਾ ਜਾਂਦਾ, ਔਰ ਲੱਦਾਖ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਕਮ ਦਾ ਚੋਗਿਆਲ ਸੀ, ਰਾਜਾ ਸੀ, ਔਰ ਇੱਕ ਵੱਖਰੀ ਕਹਾਣੀ ਹੈ ਵੀ ਕਿਵੇਂ ਇੰਡੀਅਨ ਇੰਟੈਲੀਜੈਂਸ ਆਪਰੇਸ਼ਨ ਰਾਹੀਂ ਉਹਨਾਂ ਨੇ ਸੋ ਕਾਲਡ ਰੈਫਰੈਂਡਮ ਉੱਥੇ ਕਰਵਾ ਕੇ, ਔਰ ਦੂਸਰਾ ਕਿ ਜੀ ਸਿੱਕਮ ਦੇ ਲੋਕ ਜਿਹੜੇ ਨੇ ਉਹ ਆਜ਼ਾਦੀ ਚਾਹੁੰਦੇ ਨੇ, ਔਰ ਭਾਰਤ ਨੇ ਉੱਥੇ ਆਪਣਾ ਕਾਇਮ, ਭਾਵੇਂ ਉਹਦੇ 'ਤੇ ਅਜੇ ਤੱਕ ਚੀਨ ਨੇ ਇਤਰਾਜ਼ ਤਾਂ ਜਤਾਇਆ, ਲੇਕਿਨ ਕਲੇਮ ਨਹੀਂ ਕੀਤਾ, ਜਿਵੇਂ ਚੀਨ ਦਾ ਕਲੇਮ ਲੱਦਾਖ ਦੇ ਉੱਤੇ ਵੀ ਹੈ। ਤੇ ਉਹ ਜਿਹੜਾ ਜਿਹਨੂੰ ਉਦੋਂ ਨੇਫਾ ਕਹਿੰਦੇ ਸੀ, ਨਾਰਥ ਈਸਟ ਫਰੰਟੀਅਰ ਏਜੰਸੀ, ਤੇ ਭਾਰਤ ਨੇ ਉਹਨੂੰ ਸੂਬਾ ਬਣਾ ਕੇ ਅਰੁਣਾਚਲ ਪ੍ਰਦੇਸ਼ ਕਿਹਾ, ਜਿਹਨੂੰ ਚੀਨ ਸਾਊਥ ਤਿੱਬਤ ਕਹਿੰਦਾ। ਇਹਨਾਂ ਦੋਨਾਂ ਦੇ ਉੱਤੇ ਕਲੇਮ ਹੈ। ਲੇਕਿਨ ਇਹ ਜਿਹੜਾ ਨਥੂ ਲਾ ਦਰਾ ਹੈ ਜਿਹੜਾ ਵਪਾਰ ਦਾ, ਉਹ ਸਿੱਕਮ ਰਾਹੀਂ, ਔਰ ਸਿੱਕਮ ਨੂੰ ਇੱਕ ਅੱਡ ਸੂਬੇ ਦੇ ਤੌਰ ਦੇ ਉੱਤੇ ਭਾਰਤ ਨੇ ਮਾਨਤਾ ਦਿੱਤੀ ਹੋਈ ਹੈ। ਦੂਸਰਾ ਜਿਹੜਾ ਇੰਪੋਰਟੈਂਟ ਦਰਾ ਲਿਪੂ ਲੇਖ ਦਰਾ, ਇਹ ਉੱਤਰਾਖੰਡ ਜਿਹੜਾ ਯੂਪੀ 'ਚੋਂ ਹੀ ਕ੍ਰੀਏਟ ਕੀਤਾ ਗਿਆ। ਪਹਿਲਾਂ ਯੂਪੀ ਤੋਂ, ਕਿਉਂਕਿ ਨੇਪਾਲ ਦੀ ਹੱਦ ਭਾਰਤ ਦੇ ਆਲਮੋਸਟ 6 ਸੂਬਿਆਂ ਦੇ ਨਾਲ ਲੱਗਦੀ ਹੈ। ਹੁਣ ਜਿਹੜਾ ਲਿਪੂ ਲੇਖ ਦਰਾ ਹੈ, ਜਿਸ ਦੇ ਵਿੱਚ ਜਿਹੜਾ ਉਹ ਕਾਫੀ ਇੰਪੋਰਟੈਂਟ ਏਰੀਆ ਆਉਂਦਾ ਹੈ, ਇਸ ਨੂੰ ਲੈ ਕੇ ਭਾਰਤ ਔਰ ਨੇਪਾਲ ਦੇ ਵਿੱਚ ਝਗੜਾ ਹੈ। ਨੇਪਾਲ ਲਿਪੂ ਲੇਖ ਨੂੰ, ਈਵਨ ਨੇਪਾਲ ਨੇ ਆਪਣੀ ਕਨਸਟੀਟਿਊਸ਼ਨ ਦੇ ਵਿੱਚ ਵੀ, ਔਰ ਜਿਹੜਾ ਨੇਪਾਲ ਨੇ ਆਪਣਾ ਨਕਸ਼ਾ ਬਣਾਇਆ ਉਹਦੇ 'ਚ ਉਹਨਾਂ ਨੇ ਲਿਪੂ ਲੇਖ ਦਰੇ ਨੂੰ ਨੇਪਾਲ ਦਾ ਹਿੱਸਾ ਦੱਸਿਆ ਹੋਇਆ। ਹੁਣ ਅਸੀਂ ਜ਼ਿਕਰ ਕਰਾਂਗੇ ਵੀ ਨੇਪਾਲ ਔਰ ਭਾਰਤ ਦੇ ਵਿੱਚ ਜਿਹੜਾ ਤਨਾਤਨੀ ਹੋਈ ਹੈ ਪਿਛਲੇ 2-3 ਦਿਨਾਂ ਤੋਂ, ਉਹਦਾ ਕਾਰਨ ਜ਼ਾਹਰ ਹੈ ਕਿ ਜਿਹੜਾ ਚੀਨ ਦਾ ਵਿਦੇਸ਼ ਮੰਤਰੀ ਵੈਂਗ ਯੀ ਦਿੱਲੀ ਆਇਆ, ਔਰ ਇਹ ਜਿਹੜੇ ਉਹਨਾਂ ਦੇ ਵਪਾਰਕ ਸਮਝੌਤੇ ਹੋਏ, ਉਹਦੇ 'ਚ ਇਹ ਵੀ ਹੋਇਆ ਕਿ ਭਾਈ 3 ਜਿਹੜੇ ਦਰੇ ਨੇ ਉਹਨਾਂ ਰਾਹੀਂ ਵਪਾਰ ਚੀਨ ਦੇ ਨਾਲ ਹੁਣ ਖੋਲ੍ਹਿਆ ਜਾਏਗਾ। ਉਹਨਾਂ ਦੇ ਵਿੱਚ ਲਿਪੂ ਲੇਖ ਦਰਾ ਉੱਤਰਾਖੰਡ ਦਾ, ਜਿਹਦੇ 'ਤੇ ਨੇਪਾਲ ਨੇ ਇਤਰਾਜ਼ ਜਤਾਇਆ, ਔਰ ਨਾਥੂ ਲਾ ਦਰਾ ਉਸ ਤਾਂ ਸਿੱਕਮ ਭਾਰਤ ਦਾ ਸੂਬਾ ਹੀ ਹੈ, ਤੇ ਤੀਸਰਾ ਸ਼ਿਪਕੀ ਲਾ ਦਰਾ ਹਿਮਾਚਲ ਪ੍ਰਦੇਸ਼। ਔਰ ਮੈਂ ਇਹ ਦੇਖ ਰਿਹਾ ਸੀ ਵੀ ਜਦੋਂ ਅਸੀਂ ਭਵਿੱਖ ਦੇ ਖਾਲਿਸਤਾਨ ਦੀਆਂ ਹੱਦਾਂ ਦੀ ਗੱਲ ਕਰਦੇ ਹਾਂ, ਔਰ ਅਸੀਂ ਜਿਹੜਾ ਖਾਲਿਸਤਾਨ ਨੂੰ ਐਜ਼ ਏ ਬਫਰ ਸਟੇਟ ਬਿਟਵੀਨ ਦਾ 3 ਨਿਊਕਲੀਅਰ ਆਰਮਡ ਸਟੇਟਸ ਇੰਡੀਆ, ਪਾਕਿਸਤਾਨ ਔਰ ਚਾਈਨਾ ਦੇ ਕਹਿੰਦੇ, ਤੇ ਸਾਡਾ ਵਪਾਰ ਇਕੱਲਾ ਇਹੀ ਨਹੀਂ ਹੈ ਵੀ ਸਾਡੇ ਲਈ ਜਿਹੜਾ ਉਹ ਵਾਇਆ ਪਾਕਿਸਤਾਨ ਔਰ ਅੱਗੇ ਸੈਂਟਰਲ ਏਸ਼ੀਆ ਤੱਕ ਸਾਡਾ ਵਪਾਰਕ ਚੀਜ਼ਾਂ ਲਈ ਰਾਹ ਹੈ। ਸਾਡਾ ਸਟੇਟ ਆਫ ਖਾਲਿਸਤਾਨ ਦਾ ਜਿਹੜਾ ਉਹ ਚੀਨ ਦੇ ਨਾਲ ਵੀ ਸਿੱਧਾ ਵਪਾਰ, ਕਿਉਂਕਿ ਚੀਨ ਦੇ ਨਾਲ ਜਿਹੜਾ ਇਹ ਤੀਸਰਾ ਦਰਾ ਹੈ ਜਿਸ ਨੂੰ ਸ਼ਿਪਕੀ ਲਾ ਦਰਾ ਕਹਿੰਦੇ ਨੇ, ਇਹ ਲਾਹੌਲ ਸਪੀਤੀ ਜਿਹੜੀ ਜਾ ਕੇ ਫਿਰ ਉਹ ਉੱਪਰ ਜਾ ਕੇ ਖੁੱਲ੍ਹਦਾ ਹੈ ਤਿੱਬਤ ਦੇ ਵਿੱਚ, ਇਹ ਵੀ ਦਰਾ ਫੰਕਸ਼ਨਲ ਹੈ। ਇਹ ਠੀਕ ਹੈ ਵੀ ਇਹ ਜਿਹੜੇ ਦਰੇ ਨੇ ਇਹਨਾਂ ਦਾ ਵਿੰਟਰ ਦੇ ਵਿੱਚ ਜ਼ਰੂਰ ਜਦੋਂ ਬਰਫ਼ਬਾਰੀ ਹੁੰਦੀ ਹੈ ਜਾਂ ਦੂਜਾ ਥੋੜ੍ਹੀ ਦੇਰ ਲਈ ਬੰਦ ਹੁੰਦੇ ਨੇ, ਲੇਕਿਨ ਇਹ ਚੀਨ ਦੇ ਨਾਲ, ਔਰ ਮੈਂ ਜਦੋਂ ਇਹਨਾਂ 3 ਦਰਿਆਂ ਦੀ ਹਿਸਟਰੀ ਦੇਖ ਰਿਹਾ ਸੀ, ਮੈਂ ਕਿਹਾ ਕਿ ਬਈ ਅਸੀਂ ਰੋਹਤਾਂਗ ਪਾਸ ਦੀ ਗੱਲ ਕਰਦੇ ਹਾਂ, ਜਿਹੜਾ ਬਾਰਡਰ ਜਾ ਕੇ ਤਿੱਬਤ ਦੇ ਵਿੱਚ ਖੁੱਲ੍ਹਦਾ ਹੈ, ਲਾਹੌਲ ਸਪੀਤੀ ਰੀਜਨ ਜਿਹੜਾ ਪਹਿਲਾਂ ਵੀ ਸਿੱਖ ਰਾਜ ਦਾ ਹਿੱਸਾ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਔਰ ਭਵਿੱਖ ਦੇ ਵਿੱਚ ਵੀ ਜਿਹੜਾ ਇਹ ਸ਼ਿਪਕੀ ਲਾ ਦਰਾ ਹੈ ਜਿਹੜਾ ਅੱਜ ਹਿਮਾਚਲ ਦੇ ਵਿੱਚ ਹੈ, ਇਹ ਸਾਡਾ ਮੇਨ ਟ੍ਰੇਡ ਰਾਊਟ ਵੀ ਹੋਏਗਾ ਖਾਲਿਸਤਾਨ ਦਾ ਚੀਨ ਦੇ ਨਾਲ ਵਪਾਰ ਕਰਨ ਦਾ। ਪਰ ਹੁਣ ਅਸੀਂ ਵਾਪਸ ਲਿਪੂ ਲੇਖ ਦਰੇ ਦੇ ਉੱਤੇ ਆਉਂਦੇ, ਕਿਉਂਕਿ ਲਿਪੂ ਲੇਖ ਦਰੇ ਨੂੰ ਲੈ ਕੇ ਕੁਝ ਸਾਲ ਪਹਿਲਾਂ ਵੀ, ਕੋਵਿਡ ਤੋਂ ਪਹਿਲਾਂ, ਇਸ ਨੂੰ ਲੈ ਕੇ ਨੇਪਾਲ ਨੇ ਇਤਰਾਜ਼ ਜਤਾਇਆ ਸੀ, ਔਰ ਉਹਨਾਂ ਨੇ ਆਪਣੇ ਨਕਸ਼ੇ ਦੇ ਵਿੱਚ ਵੀ ਔਰ ਆਪਣੇ ਸੰਵਿਧਾਨ ਦੇ ਵਿੱਚ ਵੀ ਦਿਖਾਇਆ। ਹੁਣ ਜਦੋਂ ਕਿ ਚੀਨ ਦੇ ਫੋਰਨ ਮਿਨਿਸਟਰ ਦੇ ਨਾਲ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਸਮਝੌਤਾ ਕਰਕੇ ਕਿਹਾ ਕਿ ਜੀ ਅਸੀਂ ਇਹ 3 ਦਰਿਆਂ ਰਾਹੀਂ, 2 ਤਾਂ ਚਲੋ ਆਲਰੇਡੀ ਭਾਰਤ ਦੀ ਪੋਜੈਸ਼ਨ 'ਚ ਨੇ, ਉਹਨਾਂ ਦਾ ਇੱਕ
ਜਿਹੜਾ ਸਿੱਕਮ ਵਾਲਾ ਔਰ ਹਿਮਾਚਲ ਵਾਲਾ। ਲੇਕਿਨ ਇਹ ਜਿਹੜਾ ਲਿਪੂ ਲੇਖ ਹੈ ਉੱਤਰਾਖੰਡ ਦੇ ਨਾਲ ਲੱਗਦਾ ਹੈ, ਇਸ ਦੇ ਉੱਤੇ ਨੇਪਾਲ ਨੇ ਇਤਰਾਜ਼ ਜਤਾਇਆ ਹੈ ਔਰ ਇਸ ਦੇ ਉੱਤੇ ਈਵਨ ਇੰਡੀਅਨ ਮੀਡੀਆ ਨੇ ਵੀ ਕਵਰੇਜ ਕੀਤੀ। ਨੇਪਾਲ ਦੀ ਸਰਕਾਰ ਨੇ ਆਫੀਸ਼ੀਅਲ ਪ੍ਰੋਟੈਸਟ ਕੀਤਾ ਹੈ। ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਕਾਊਂਟਰ ਇਹ ਕਿਹਾ ਕਿ ਜੀ ਨਹੀਂ ਇਹ ਸਾਡੀ ਟੈਰੀਟਰੀ ਹੈ। ਇੰਡੀਆ ਚਾਈਨਾ ਬਾਰਡਰ ਟ੍ਰੇਡ ਥਰੂ ਲਿਪੂ ਲੇਖ ਅਨਐਕਸਪੈਕਟਡ ਐਂਡ ਅਨਐਕਸੈਪਟੇਬਲ ਟੂ ਨੇਪਾਲ ਸੇਜ਼ ਨੇਪਾਲ ਫੋਰਨ ਮਿਨਿਸਟਰ। ਔਰ ਉਹਨਾਂ ਨੇ ਆਲਰੇਡੀ ਨੇਪਾਲ ਨੇ ਕਿਹਾ ਵੀ ਅਸੀਂ ਡਿਪਲੋਮੈਟਿਕ ਨੋਟ ਭੇਜ ਰਹੇ ਹਾਂ ਇੰਡੀਆ ਨੂੰ ਕਿ ਜਿਹੜਾ ਕਾਲਾ ਪਾਣੀ ਲਿਪੂ ਲੇਕ ਰੀਜਨ ਹੈ ਇਹ ਸੋਵਰਨ ਟੈਰੀਟਰੀ ਹੈ ਨੇਪਾਲ ਦੀ ਔਰ ਇਹ ਜਿਹੜਾ ਕਲੇਮ ਇੰਡੀਆ ਕਰ ਰਿਹਾ ਹੈ ਇਹ ਬਿਲਕੁਲ ਠੀਕ ਨਹੀਂ ਹੈ। ਔਰ ਉਹਨਾਂ ਨੇ ਚੀਨ ਦੇ ਫੋਰਨ ਮਿਨਿਸਟਰ ਦੇ ਆਉਣ ਤੋਂ ਪਹਿਲਾਂ ਭਾਰਤ ਦਾ ਜਿਹੜਾ ਇੱਕ ਪ੍ਰੋਮੀਨੈਂਟ ਜਿਹੜਾ ਉਹਨਾਂ ਦੇ ਮਿਨਿਸਟਰ ਨੇ ਵਿਜ਼ਿਟ ਕੀਤਾ ਕਾਠਮੰਡੂ, ਉੱਥੇ ਜਾ ਕੇ ਉਹਨਾਂ ਨੇ ਈਵਨ ਮਿਸਟਰ ਆਇਲੀ ਉਹਨੂੰ ਇਨਵਾਈਟ ਵੀ ਕੀਤਾ। ਸ਼ਾਇਦ ਇਸ ਮੰਥ ਐਂਡ ਦੇ ਉੱਤੇ ਨੇਪਾਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ KP ਸ਼ਰਮਾ ਆਇਲੀ ਉਹ ਭਾਰਤ ਵੀ ਵਿਜ਼ਿਟ ਕਰ ਰਿਹਾ ਔਰ ਇਸ ਦੇ ਉੱਤੇ ਇਹਦੇ ਬਾਵਜੂਦ ਨੇਪਾਲ ਨੇ ਆਫੀਸ਼ੀਅਲ ਪ੍ਰੋਟੈਸਟ ਕਰਦਿਆਂ ਇਹ ਕਿਹਾ ਕਿ ਵੀ ਵੀ ਇਨਫੋਰਮਡ ਇੰਡੀਆ ਅਬਾਊਟ ਆਵਰ ਪੋਜੀਸ਼ਨ ਇਨ 2015, 2018 ਐਂਡ 2019 ਕਿ ਬਈ ਅਸੀਂ ਇਹ ਪਹਿਲਾਂ ਹੀ ਨੇਪਾਲ ਕਹਿ ਰਿਹਾ ਵੀ ਅਸੀਂ ਇੰਡੀਆ ਨੂੰ ਆਪਣੀ ਪੋਜੀਸ਼ਨ ਦੱਸੀ ਹੋਈ ਹੈ। conveying that Lipu Lake is a part of Nepal's sovereign territory as per Treaty of Sugali। ਕਿ ਜਿਹੜੀ ਸੁਗਾਲੀ ਦੀ ਸੰਧੀ ਸੀ ਉਹਦੇ ਤਹਿਤ ਇਹ ਨੇਪਾਲ ਦੀ sovereign territory ਹੈ। Therefore, this kind of an agreement between India and China is unexpected and unacceptable to us, said Pradeep Gaiwali, CPN UML ਡਿਪਟੀ ਜਨਰਲ ਸੈਕਟਰੀ। ਉਹਨਾਂ ਨੇ ਕਿਹਾ ਜੀ ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਔਰ ਅਸੀਂ ਸੂਨ ਡਿਪਲੋਮੈਟਿਕ ਨੋਟ ਵੀ ਭੇਜਾਂਗੇ ਭਾਰਤ ਨੂੰ ਔਰ ਇਸ ਦੇ ਉੱਤੇ ਜਿਹੜਾ ਹੈ ਸਾਡਾ ਬਿਲਕੁਲ ਹੱਕ ਹੈ। The government of Nepal subsequently enacted an insignia depicting the territorial extent of Nepal covering the contested triangular region। ਅਸੀਂ ਆਪਣੇ insignia ਦਾ ਵੀ ਇਹਨੂੰ ਹਿੱਸਾ ਬਣਾਇਆ ਹੋਇਆ, ਆਪਣੇ ਸੰਵਿਧਾਨ ਦਾ ਵੀ ਬਣਾਇਆ ਹੋਇਆ ਔਰ ਇੰਡੀਆ ਨੇ ਕਿਹਾ ਜੀ ਦੇਖੋ ਇਹ 1954 ਤੋਂ ਜਿਹੜਾ ਹੈ ਉਹ ਟ੍ਰੇਡ ਚੱਲ ਰਿਹਾ ਸੀ, ਫਿਰ ਉਹ ਪਿਛਲੇ ਕੁਝ ਸਾਲਾਂ ਤੋਂ ਇਹ ਬੰਦ ਤਾਂ ਇਸ ਲਈ ਸੀ। ਨੇਪਾਲ ਨੇ ਅਫੀਸ਼ੀਅਲ ਪ੍ਰੋਟੈਸਟ ਕੀਤਾ ਔਰ ਇੱਕ ਦੋਨੋਂ ਪਾਸਿਓਂ ਜਿਹੜੀ ਹੈ ਫੌਜੀ ਟੱਕਰ ਦੀ ਵੀ ਸੰਭਾਵਨਾ ਸੀ। ਸੋ ਮੈਨੂੰ ਇਹ ਲੱਗਦਾ ਵੀ ਜਿਵੇਂ ਅੱਜ ਇੱਕ ਐਨਾਲਿਸਟ ਇਹ ਕਹਿ ਰਿਹਾ ਸੀ ਵੀ ਜਿਹੜੀਆਂ ਗ੍ਰੇਟ ਪਾਵਰਸ ਬਣਦੀਆਂ ਨੇ ਜਾਂ ਜਿਨ੍ਹਾਂ ਨੇ ਅੱਗੇ ਥਾਂ ਉਹਨਾਂ ਦੀ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਉਹਨਾਂ ਦਾ ਨੇਬਰਸ ਦੇ ਨਾਲ ਝਗੜਾ ਨਹੀਂ ਹੋਣਾ ਚਾਹੀਦਾ। ਨੇਬਰਸ ਉਹਦੇ 'ਚ ਉਹਨੇ ਕਿਹਾ ਕਿ ਵੀ ਅਨਫੋਰਚੂਨੇਟਲੀ ਭਾਰਤ ਦੀ ਕਿਸੇ ਵੀ ਨੇਬਰ ਦੇ ਨਾਲ ਕਿਸੇ ਵੀ ਗੁਆਂਢੀ ਦੇ ਨਾਲ ਜਿਹੜੀ ਹੈ ਉਹ ਨਹੀਂ ਬਣੀ ਔਰ ਉਹ ਸਾਰੇ ਹੀ ਗੁਆਂਢੀ ਉਹਦੇ ਤੋਂ ਇਨਸਿਕਿਉਰ ਨੇ। ਇਹੀ ਕਾਰਨ ਹੈ ਕਿ ਅਸੀਂ SCO ਦਾ ਰਾਈਜ਼ ਦੇਖ ਰਹੇ ਹਾਂ, ਨੈਟੋ ਦੀ ਗੱਲ ਕਰਦੇ ਹਾਂ, ਏਸ਼ੀਆਡ ਦੀ ਗੱਲ ਕਰਦੇ ਹਾਂ, ਲੇਕਿਨ ਸਾਰਕ ਜਿਹੜੀ ਸਾਊਥ ਏਸ਼ੀਅਨ ਰੀਜਨਲ ਕਾਨਫਰੰਸ ਦੇ ਥੱਲੇ 7-8 ਮੁਲਕ ਜਿਨ੍ਹਾਂ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਰੋਲ ਸੀ। ਭਾਰਤ ਐਜ਼ ਏ ਰੀਜਨਲ ਪਾਵਰ ਸਾਰਕ ਦੇ ਵਿੱਚ ਆਪਣੇ ਆਪ ਨੂੰ ਪ੍ਰੋਜੈਕਟ ਕਰ ਸਕਦਾ, ਜਿਨ੍ਹਾਂ ਸਾਰਕ ਦੇ ਵਿੱਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ, ਮਾਲਦੀਵਸ, ਇਹ ਸ੍ਰੀਲੰਕਾ, ਇਹ 7-8 ਮੁਲਕ ਸ਼ਾਮਲ ਸੀ। ਲੇਕਿਨ ਤੁਸੀਂ ਇਹ ਜਿੰਨੇ ਮੈਂ ਗਿਣਾਏ ਨੇ ਇਹਨਾਂ 'ਚੋਂ ਦੱਸ ਦਿਓ ਵੀ ਇੱਕ ਨਾਲ ਵੀ ਹੁਣ ਨੇਪਾਲ ਜਿਹੜਾ ਹੈ ਉਹ ਸਾਰਾ ਲੈਂਡ ਲੌਕਡ ਹੈ, ਉਹਦਾ ਕੋਈ ਸਮੁੰਦਰ ਨਹੀਂ ਲੱਗਦਾ। ਉਹਨਾਂ ਦਾ ਸਾਰਾ ਜਿਹੜਾ ਭਾਰਤ ਦੀ ਟੈਰੀਟਰੀ 'ਚੋਂ ਗੁਜ਼ਰ ਕੇ ਟਰੱਕ ਜਾਂਦੇ ਨੇ ਤਾਂ ਸ਼ਾਮ ਨੂੰ ਉਹਨਾਂ ਦੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ ਹੈ। ਫਿਰ ਨੇਪਾਲ ਗੋਰਖੇ ਜਿਹੜੇ ਭਾਰਤੀ ਫੌਜ ਦਾ ਅੰਗਰੇਜ਼ਾਂ ਦੇ ਵੇਲੇ ਵੀ ਅੱਜ ਵੀ ਜਿਹੜਾ ਇੱਕ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਨੰਬਰ ਹੈ, ਬਹਾਦਰੀ ਦੇ ਲਈ ਜਾਣੇ ਜਾਂਦੇ ਨੇ। ਫਿਰ ਇਹ ਤਾਂ ਅਜੇ ਹਿੰਦੂ ਰਾਸ਼ਟਰ ਇਹਨਾਂ ਨੇ ਡਿਕਲੇਅਰ ਕਰਨਾ ਕਨਸਟੀਟਿਊਸ਼ਨਲੀ। ਨੇਪਾਲ ਹਿਸਟਰੀ ਦੇ ਵਿੱਚ ਪਹਿਲਾ ਉਹ ਮੁਲਕ ਹੈ, ਹਾਲਾਂ ਹੁਣ ਜਿਹੜਾ ਉਹਨਾਂ ਨੇ ਸੰਵਿਧਾਨ ਬਣਾਇਆ ਉਹਦੇ 'ਚ ਉਹਨਾਂ ਨੇ ਕੱਢਤਾ ਉਹਨੂੰ, ਪਹਿਲਾ ਨੇਪਾਲ ਉਹ ਮੁਲਕ ਹੈ ਜਿਹੜਾ ਆਪਣੇ ਆਪ ਨੂੰ ਜਿਹਨੇ ਹਿੰਦੂ ਰਾਸ਼ਟਰ ਡਿਕਲੇਅਰ ਕੀਤਾ ਸੀ, ਕਿਉਂਕਿ ਉੱਥੇ ਮਹਾਰਾਜਾ ਆਫ ਨੇਪਾਲ ਸੀ, ਕਿੰਨੇ 200-250 ਸਾਲ ਮਹਾਰਾਜਗੀ ਰਹੀ ਹੈ। ਹੁਣ ਉਹਨਾਂ ਨੇ ਕਨਸਟੀਟਿਊਸ਼ਨ, ਬਹੁਤ ਖੂਬਸੂਰਤ ਕਨਸਟੀਟਿਊਸ਼ਨ ਹੈ ਜਿਹੜਾ ਨੇਪਾਲ ਦਾ ਬਣਿਆ, ਉਹਦੇ 'ਚ ਉਹਨਾਂ ਨੇ ਕਿਹਾ ਜੇ ਅਸੀਂ ਕੋਈ ਇਹ ਧਰਮ ਨੂੰ ਰਾਸ਼ਟਰ ਧਰਮ ਨਹੀਂ ਬਣਾਉਂਦੇ। ਲੇਕਿਨ ਹੁਣ ਜਿੱਥੇ 80% ਤੋਂ ਜ਼ਿਆਦਾ ਹਿੰਦੂ ਵਸਦੇ ਨੇ, ਜਿੰਨੇ ਭਾਰਤ 'ਚ ਨੇ ਹਿੰਦੂ, ਉਸ ਤੋਂ ਵੀ ਜ਼ਿਆਦਾ ਪਰਸੈਂਟੇਜ 80 ਵੀ ਕਾਹਨੂੰ 90% ਹੀ ਨੇਪਾਲ ਦੇ ਰਹਿਣ ਵਾਲੇ ਹਿੰਦੂ ਨੇ। ਹੁਣ ਜੇ ਇੱਕ ਹਿੰਦੂ ਰਾਸ਼ਟਰ, ਹਿੰਦੂ ਪਾਰਟ ਔਰ ਉਹਨਾਂ ਦੇ ਕਸ਼ਤਰੀ ਜੇ ਕਹਿਣਾ ਹੋਏ ਤੇ ਨੇਪਾਲ ਦੇ ਗੋਰਖਿਆਂ ਦਾ ਰੋਲ ਤਾਂ ਇਹ ਹੈ।
ਇਹਦੇ ਬਾਵਜੂਦ ਜੇ ਈਵਨ ਭਾਰਤ ਉਹਨਾਂ ਨੂੰ ਖੁਸ਼ ਨਹੀਂ ਰੱਖ ਸਕਿਆ, ਨੇਪਾਲ ਦਾ ਇਹਨਾਂ ਨੇ ਬਲੌਕੇਡ ਵੀ ਕੀਤਾ, ਨੇਪਾਲ ਦੇ ਵਿੱਚ ਇੰਟਰਫੀਅਰੈਂਸ ਵੀ ਕਰਦੇ ਰਹੇ। ਹੁਣ ਨੇਪਾਲ ਦੇ ਵਿੱਚ ਲੈਫਟਿਸਟ ਲੀਨਿੰਗ ਗਵਰਨਮੈਂਟ ਹੈ, ਉਹ ਚਾਈਨਾ ਵੱਲ ਵੀ ਝੁਕਾਅ ਰੱਖਦੇ ਨੇ। ਪਰ ਜਿਵੇਂ ਅੱਜ ਇੱਕ ਹੋਰ ਐਕਸਪਰਟ ਕਹਿ ਰਿਹਾ ਸੀ ਕਿ ਵੀ ਚਾਈਨਾ ਸਮਝਦਾ ਹੈ ਕਿ ਵੀ ਇੱਕੋ ਵੇਲੇ ਤੁਸੀਂ ਦੋ ਗੁਆਂਢੀਆਂ ਨੂੰ ਵੀ, ਭਾਵੇਂ ਉਹਨਾਂ ਦੀ ਆਪਸੀ ਟਕਰਾਅ ਵੀ ਹੋਏ, ਤੁਹਾਡਾ ਸਫਲ ਗੁਆਂਢ ਇਹ ਹੁੰਦਾ ਵੀ ਤੁਸੀਂ ਦੋਨਾਂ ਨੂੰ ਖੁਸ਼ ਰੱਖੋ। ਪਰ ਇੰਡੀਆ ਦਾ ਜਿਹੜਾ ਇਹ ਈਵਨ ਨੇਪਾਲ ਦੇ ਨਾਲ ਟੱਕਰ ਹੈ, ਇਸ ਤੋਂ ਵੀ ਤੁਸੀਂ ਇਹ ਦੇਖ ਸਕਦੇ ਹੋ ਕਿ ਵੀ ਇਹਨਾਂ ਦਾ ਕਿਵੇਂ ਬੁਲਿੰਗ ਜਿਹੜਾ ਬਿਹੇਵੀਅਰ, ਉਹਨੇ ਈਵਨ ਨੇਪਾਲ ਵਰਗਾ ਹਿੰਦੂ ਰਾਸ਼ਟਰ ਜਿਹੜਾ ਸੀ ਉਹਨੂੰ ਵੀ ਇਹਨਾਂ ਤੋਂ ਦੂਰ ਕਰ ਦਿੱਤਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਤੇ ਪੋਥੀ ਪਰਮੇਸ਼ਰ ਕਾ ਥਾਨ, ਧੰਨ 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 ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਵੱਲੋਂ ਆਪ ਸਾਰੀਆਂ ਸੰਗਤਾਂ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਨਗਰ ਕੀਰਤਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਜਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਨਗਰ ਕੀਰਤਨ 24 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ ਦਿਨੇ 12 ਵਜੇ ਆਰੰਭ ਹੋਵੇਗਾ। ਇਸ ਨਗਰ ਦਾ ਰੂਟ ਪਿਛਲਿਆਂ ਸਾਲਾਂ ਵਾਲਾ ਹੀ ਹੈ। ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾ ਕਮਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ ਸਤਿ ਸ੍ਰੀ ਅਕਾਲ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਦੌਰੇ ਤੇ ਗਏ ਚੀਨ ਦੇ ਵਿਦੇਸ਼ ਮੰਤਰੀ ਮਿਸਟਰ ਵੈਂਗ ਯੀ ਨੇ ਪਾਕਿਸਤਾਨ ਦੇ ਫੌਜੀ ਚੀਫ ਨਾਲ ਮੁਲਾਕਾਤ ਕੀਤੀ ਹੈ ਔਰ ਜਿਹੜੀ ਕਿ ਬੜੀ ਅਹਿਮੀਅਤ ਰੱਖਦੀ ਹੈ। ਸੋ ਦੂਸਰੇ ਪਾਸੇ ਭਾਰਤ ਤੇ ਪਾਕਿਸਤਾਨ ਦੇ ਲੀਡਰਾਂ ਵੱਲੋਂ ਆਪਸੀ ਗੱਲਬਾਤ ਲਈ ਵੀ ਜੁਮਲੇ ਜਿਹੜੇ ਨੇ ਉਹ ਕੱਸੇ ਜਾ ਰਹੇ ਹਨ। ਸੋ ਕੀ ਚੀਨ ਦੀ ਵਿਚੋਲਗੀ ਰਾਹੀਂ ਭਾਰਤ ਪਾਕਿਸਤਾਨ ਵਿੱਚ ਆਪਸੀ ਗੱਲਬਾਤ ਹੋ ਸਕਦੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਚਾਈਨਾ ਦੇ ਫੋਰਨ ਮਿਨਿਸਟਰ ਵੈਂਗ ਯੀ ਦੀ ਭਾਰਤ ਵਿਜ਼ਿਟ, ਫਿਰ ਉਹਨਾਂ ਦੇ ਨਾਲ ਟ੍ਰੇਡ ਰਿਜ਼ਿਊਮ ਕਰਨ ਦੀ ਲਾਈਨ, ਬਾਰਡਰ ਦੇ ਉੱਤੇ ਡੀ-ਐਸਕੇਲੇਸ਼ਨ ਦੀ ਗੱਲ ਜਿਹੜੀ ਭਾਰਤ ਨੇ ਕਹੀ ਉਹਨਾਂ ਨੇ ਨਹੀਂ ਕਹੀ, ਲੇਕਿਨ ਭਾਰਤ ਨੇ ਤਿੱਬਤ ਦੇ ਮੁੱਦੇ ਤੇ ਔਰ ਤਾਈਵਾਨ ਦੇ ਮੁੱਦੇ ਤੇ ਚਾਈਨਾ ਦੀ ਵਨ ਨੇਸ਼ਨ ਪਾਲਿਸੀ ਨੂੰ ਐਂਡੋਰਸ ਕੀਤਾ, ਜਿਹੜਾ ਚਾਈਨਾ ਵਾਲਿਆਂ ਦੀ ਪ੍ਰੈਸ ਰਿਲੀਜ਼ 'ਚੋਂ ਜ਼ਾਹਰ ਸੀ। ਫਿਰ ਚਾਈਨਾ ਦੇ ਫੋਰਨ ਮਿਨਿਸਟਰ ਫੋਰਨ ਜਿਹੜੇ ਨੇ ਉਹ ਕਾਬਲ ਗਏ, ਕਿਉਂਕਿ ਜਿਹੜਾ ਪਾਕਿਸਤਾਨ ਦਾ ਫੋਰਨ ਮਿਨਿਸਟਰ ਔਰ ਵਾਈਸ ਪ੍ਰੈਜ਼ੀਡੈਂਟ ਵੀ ਜਿਹੜੇ ਨੇ ਉੱਥੇ, ਵਾਈਸ ਪ੍ਰਾਈਮ ਮਿਨਿਸਟਰ, ਡਿਪਟੀ ਪ੍ਰਾਈਮ ਮਿਨਿਸਟਰ ਵੀ ਉੱਥੇ ਪਹੁੰਚੇ। ਔਰ ਇਹ ਟ੍ਰਾਈਲੈਟਰਲ ਮੀਟ ਜਿਹੜੀ ਹੈ ਇਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਨੂੰ ਅੱਗੇ ਤੋਰਨ ਲਈ ਹੋਈ, ਕਿਉਂਕਿ ਅਫਗਾਨਿਸਤਾਨ ਵੀ ਸਿਗਨੇਟਰੀ ਹੈ। ਇਸ ਗੱਲ ਦਾ ਧਿਆਨ ਰਹੇ ਕਿ ਦੁਨੀਆ ਦੇ 193 ਮੁਲਕਾਂ 'ਚੋਂ ਲਗਭਗ 130 ਮੁਲਕ, 140 ਮੁਲਕ ਚੀਨ ਨਾਲ ਵਪਾਰ ਕਰਦੇ ਨੇ
ਤੇ 130 ਮੁਲਕਾਂ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਜਿਹਦੇ 'ਚ ਫਿਰ ਯੂਰਪ ਵੀ ਹੈ, ਅਫਰੀਕਾ ਵੀ, ਸਾਊਥ ਅਮਰੀਕਾ ਵੀ, ਔਰ ਜ਼ਾਹਰ ਹੈ ਕਿ ਏਸ਼ੀਆ ਦੇ ਮੁਲਕ ਵੀ। ਹੁਣ 193 ਚੋਂ 130 ਮੁਲਕ ਤਾਂ ਆਲਮੋਸਟ 2/3 ਹੋ ਜਾਂਦੇ ਨੇ, ਉਹ ਵੀ ਉਹਦਾ, ਔਰ ਅਫਗਾਨਿਸਤਾਨ ਵੀ ਉਸ ਦਾ ਹਿੱਸਾ ਹੈ। ਸੋ ਇਸ ਨੇ ਵੀ ਇੰਡੀਆ ਨੂੰ ਇੱਕ ਵਾਰੀ ਸੁਣ ਕੀਤਾ ਕਿ ਵੀ ਹੁਣ ਇੰਡੀਆ ਤਾਂ ਮੰਨਦਾ ਹੀ ਨਹੀਂ, ਇੰਡੀਆ ਸਿਗਨੇਟਰੀ ਵੀ ਨਹੀਂ ਹੈ, ਔਰ ਉਹ ਕਹਿੰਦਾ ਜੀ ਅਸੀਂ, ਕਿਉਂਕਿ ਵਨ ਬੈਲਟ ਵਨ ਰੋਡ ਜਿਹੜੀ ਹੈ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ 'ਚੋਂ ਜਾਂਦੀ ਹੈ, ਜਿਹੜਾ ਸਾਡਾ ਕਸ਼ਮੀਰ ਸਾਡਾ, ਔਰ ਇਸ ਲਈ ਅਸੀਂ ਨਹੀਂ ਮੰਨਦੇ। ਹੁਣ ਦੂਜੇ ਪਾਸੇ ਜਦੋਂ ਚਾਈਨਾ ਦਾ ਫੋਰਨ ਮਿਨਿਸਟਰ ਇੱਥੋਂ ਜਾ ਕੇ ਉਹ ਵਨ ਬੈਲਟ ਵਨ ਰੋਡ ਦੀ ਗੱਲ ਕਰਦਾ, ਔਰ ਫਿਰ ਕਾਬਲ ਤੋਂ ਮਿਸਟਰ ਵੈਂਗ ਜੀ ਇਸਲਾਮਾਬਾਦ ਆਉਂਦੇ ਨੇ, 1-to-1 ਉਹਨਾਂ ਦੀ ਮਿਨਿਸਟਰਸ ਨਾਲ ਜਿਹੜੀ ਹੈ ਫੋਰਨ ਮਿਨਿਸਟਰ ਨਾਲ ਔਰ ਦੂਸਰਿਆਂ ਨਾਲ ਮੀਟਿੰਗ, ਫਿਰ ਸ਼ਾਹਬਾਜ਼ ਸ਼ਰੀਫ ਨਾਲ, ਜ਼ਰਦਾਰੀ ਨਾਲ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ। ਲੇਕਿਨ ਜਿਹੜੀ ਅਹਿਮੀਅਤ ਵਾਲੀ ਗੱਲ ਹੈ, ਜਿਹੜੀ ਭਾਰਤ ਨੂੰ ਬਹੁਤ ਤਕਲੀਫ ਦਿੰਦੀ ਹੈ, ਕਿਉਂਕਿ ਆਲਰੇਡੀ ਜੇ ਇਸ ਵੇਲੇ ਪਾਕਿਸਤਾਨ ਦਾ ਰੁਤਬਾ ਅਸੀਂ ਦੇਖੀਏ ਡਿਪਲੋਮੈਟਿਕ ਵਰਲਡ 'ਚ ਜਾਂ ਈਵਨ ਐਜ਼ ਏ ਰੀਜਨਲ ਪਾਵਰ ਵੀ, ਹੁਣ ਅਜੇ ਡੇਟ ਤਾਂ ਫਾਈਨਲ ਨਹੀਂ ਹੋਈ, ਪਰ ਐਸਾ ਆ ਰਿਹਾ ਹੈ ਜਿਹੜੇ ਸਿਗਨਲ ਨੇ ਵਾਈਟ ਹਾਊਸ ਤੋਂ ਕਿ ਮੋਸਟ ਲਾਈਕਲੀ ਸੈਪਟੈਂਬਰ ਜਾਂ ਅਕਤੂਬਰ ਦੀ ਬਿਗਨਿੰਗ 'ਚ ਮਾਰਕੋ ਰੂਬੀਓ ਜਿਹੜੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਨੇ, ਉਹ ਪਾਕਿਸਤਾਨ ਦੇ ਦੌਰੇ 'ਤੇ ਜਾ ਰਹੇ ਨੇ। ਹੁਣ ਇਹਨੂੰ ਤੁਸੀਂ ਟਰੰਪ ਦੀ ਪਹਿਲੀ ਟਰਮ ਵੇਲੇ ਕੰਪੇਅਰ ਕਰੋ, ਜਿੱਥੇ ਬਿਲਕੁਲ ਕ੍ਰਿਟਿਸਿਜ਼ਮ ਸੀ 2019 ਦੇ ਵਿੱਚ ਜੰਮੂ ਕਸ਼ਮੀਰ ਦਾ ਰੁਤਬਾ ਇੰਡੀਆ ਨੇ ਖ਼ਤਮ ਕੀਤਾ। ਜ਼ਾਹਰ ਹੈ ਅਮਰੀਕਾ ਦੀ ਬਲੈਸਿੰਗ ਹੋਏਗੀ ਜਾਂ ਅਮਰੀਕਾ ਨੇ ਕੋਈ ਡੱਕਿਆ ਰੋਕਿਆ ਨਹੀਂ ਹੈ। ਸੋ ਇਸ ਸਾਰੇ ਤੋਂ ਬਾਅਦ ਹੁਣ ਜੇ ਆਸਮ ਮੁਨੀਰ ਵਾਈਟ ਹਾਊਸ ਦੇ ਵੀ ਸਪੈਸ਼ਲ ਪ੍ਰਾਹੁਣੇ ਬਣਦੇ ਨੇ, ਜਿਹੜਾ ਲੰਚੀਅਨ ਮੀਟਿੰਗ, ਫਿਰ ਦੂਸਰੀ ਵਾਰ ਸੈਂਟਰਲ ਕਮਾਂਡ ਦੇ ਜਨਰਲ ਜਿਹੜਾ ਹੈ ਉਸ ਦੀ ਰਿਟਾਇਰਮੈਂਟ ਦੇ ਮੌਕੇ 'ਤੇ ਆਉਂਦੇ ਨੇ, ਔਰ ਹੁਣ ਜੇ ਚਾਈਨਾ ਦਾ ਫੋਰਨ, ਔਰ ਉਸ ਤੋਂ ਬਾਅਦ ਆਸਮ ਮੁਨੀਰ ਈਵਨ ਜਿਹੜੇ ਚਾਈਨਾ ਵੀ ਗਏ, ਜਿੱਥੇ ਉਹਨਾਂ ਦੀ ਡਿਪਟੀ ਪ੍ਰੈਜ਼ੀਡੈਂਟ ਨਾਲ ਔਰ ਬਾਕੀਆਂ ਸਾਰਿਆਂ ਨਾਲ ਮੁਲਾਕਾਤ ਹੋਈ। ਹੁਣ ਫੋਰਨ ਮਿਨਿਸਟਰ ਵੈਂਗ ਜੀ ਜਦੋਂ ਇਸਲਾਮਾਬਾਦ 'ਚ ਨੇ, ਔਰ ਆਪਣੇ ਪ੍ਰੋਟੋਕੋਲ ਦੇ ਤਹਿਤ ਉਹਨਾਂ ਨੇ ਮਿਲ ਲਿਆ ਆਪਣੇ ਫੋਰਨ ਮਿਨਿਸਟਰ ਨੂੰ ਵੀ, ਔਰ ਈਵਨ ਬਿਯੋਂਡ ਪ੍ਰੋਟੋਕੋਲ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਨੂੰ ਵੀ, ਔਰ ਫਿਰ ਉਹਨਾਂ ਨੇ ਪਾਕਿਸਤਾਨ ਦੇ ਫੌਜੀ ਚੀਫ ਫੀਲਡ ਮਾਰਸ਼ਲ ਆਸਮ ਮੁਨੀਰ ਦੇ ਨਾਲ ਮੁਲਾਕਾਤ ਕੀਤੀ, ਔਰ ਇੰਡੀਆ ਦੀ ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ ਨੇ ਹੀ ਮੇਨ ਇਹਨੂੰ ਖਬਰ ਬਣਾਇਆ, ਚਾਈਨਾਜ਼ ਵੈਂਗ ਮੀਟਸ ਪਾਕਿਸਤਾਨ ਆਰਮੀ ਚੀਫ ਮੁਨੀਰ, ਡਿਸਕਸਿਸ ਰੀਜਨਲ ਸਿਕਿਉਰਿਟੀ, ਕਾਊਂਟਰ ਟੈਰਰਿਜ਼ਮ। ਹੁਣ ਤੁਸੀਂ ਭਾਰਤੀਆਂ ਦੀ ਤਕਲੀਫ ਦੇਖੋ, ਜਿਨ੍ਹਾਂ ਨੇ ਆਸਮ ਮੁਨੀਰ ਨੂੰ ਇੱਕ ਡੈਵਲ ਬਣਾ ਕੇ ਪੇਸ਼ ਕੀਤਾ, ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਜਿਹੜਾ ਉਹਨਾਂ ਦਾ ਆਪਣਾ ਸੀ, ਕਿਉਂਕਿ ਉਸ ਤੋਂ ਹਫ਼ਤਾ 10 ਦਿਨ ਪਹਿਲਾਂ ਆਸਮ ਮੁਨੀਰ ਦਾ ਇੱਕ ਸਖਤ ਬਿਆਨ ਸੀ ਕਿ ਪਾਕਿਸਤਾਨ ਦਾ ਕਿਸ ਕਨਸੈਪਟ 'ਤੇ ਬਣਿਆ, ਔਰ ਅਸੀਂ ਬਿਲਕੁਲ ਨੌਨਸੈਂਸ ਬਰਦਾਸ਼ਤ ਨਹੀਂ ਕਰਾਂਗੇ। ਔਰ ਉਹਨਾਂ ਨੇ ਇਹ ਕਿਹਾ ਕਿ ਜੀ ਆਸਮ ਮੁਨੀਰ ਦੇ ਬਿਆਨ ਦੀ ਬਦੌਲਤ ਹੀ ਇਹ ਜਿਹੜਾ ਪਹਿਲਗਾਮ ਹੋਇਆ, ਔਰ ਉਹ ਦੁਨੀਆ ਭਰ 'ਚ ਉਹਨਾਂ ਨੇ ਆਪਣੇ 59 ਦੇ ਕਰੀਬ ਮੈਂਬਰ ਪਾਰਲੀਮੈਂਟ ਔਰ ਹਾਇਰ ਅਪਸ ਦੇ ਡੈਲੀਗੇਸ਼ਨ 35 ਤੋਂ ਜ਼ਿਆਦਾ ਮੁਲਕਾਂ 'ਚ ਭੇਜੇ ਕਿ ਜੀ ਪਾਕਿਸਤਾਨ ਦਹਿਸ਼ਤਗਰਦ ਤੇ ਫਲਾਣਾ ਢਿਮਕਾ। ਤੇ ਜਿਸ ਚਾਈਨਾ ਦੀ ਸ਼ਰਨ 'ਚ ਜਾ ਕੇ ਹੁਣ ਭਾਰਤ ਡਿੱਗਿਆ, ਜਿਹਦੇ ਅੱਗੇ ਨੱਕ ਰਗੜ ਰਿਹਾ ਹੈ, ਉਸ ਚਾਈਨਾ ਦਾ ਫੋਰਨ ਮਿਨਿਸਟਰ ਪਾਕਿਸਤਾਨ ਦੀ ਧਰਤੀ 'ਤੇ ਜਾ ਕੇ ਉਹਨਾਂ ਦੇ ਉਸੇ ਫੌਜੀ ਚੀਫ ਨੂੰ, ਫੀਲਡ ਮਾਰਸ਼ਲ ਨੂੰ, ਜਿਹਨੂੰ ਕਿ ਇੰਡੀਆ ਸਭ ਤੋਂ ਵੱਡਾ ਟੈਰਰਿਸਟ ਐਲਾਨ ਰਿਹਾ, ਉਹਦੇ ਨਾਲ ਉਹ ਜਿਹੜਾ ਹੈ ਉਹ ਕਿਵੇਂ ਕਾਊਂਟਰ ਕਰਨਾ ਹੈ ਟੈਰਰਿਜ਼ਮ, ਇਸ ਨੂੰ ਡਿਸਕਸ ਕਰਦੇ। ਫਿਰ ਉਹਨਾਂ ਨੇ ਕਿਹਾ ਜੀ ਰੀਜਨਲ ਸਿਕਿਉਰਿਟੀ, ਕਾਊਂਟਰ ਟੈਰਰਿਜ਼ਮ ਐਂਡ ਮੈਟਰਸ ਆਫ ਮਿਊਚੁਅਲ ਇੰਟਰਸਟ। ਹੁਣ ਇਹ ਬੜੀ ਅਹਿਮੀਅਤ ਰੱਖਦੀ ਹੈ ਈਵਨ ਬਿਯੋਂਡ ਪ੍ਰੋਟੋਕੋਲ ਵੀ ਮੀਟਿੰਗ, ਪਰ ਇਹਦੇ 'ਚ ਜਿਹੜੀ ਇੱਕ ਸਟੇਟਮੈਂਟ ਵੈਂਗ ਜੀ ਦੀ ਹੈ, ਜਿਹਦੇ ਲਫ਼ਜ਼ ਜਦੋਂ ਜਿਹੜੇ ਡਿਪਲੋਮੈਟ ਜਦੋਂ ਡੀਕੋਡ ਕਰਦੇ ਨੇ ਕਿਸੇ ਬਿਆਨ ਨੂੰ, ਫਿਰ ਉਹ ਦੇਖਦੇ ਨੇ ਉਹਦੀ ਕੀ ਅਹਿਮੀਅਤ ਹੈ। ਉਹਨਾਂ ਨੇ ਕਿਹਾ ਵੀ ਵੈਂਗ ਜੀ ਰੀਟਰੇਟਡ ਚਾਈਨਾਜ਼ ਸਟੈਡਫਾਸਟ ਸਪੋਰਟ ਫॉर ਪਾਕਿਸਤਾਨਸ ਸੋਵਰਨਿਟੀ ਐਂਡ ਡਿਵੈਲਪਮੈਂਟ। ਹੁਣ ਜਦੋਂ ਇਹ ਕਿਹਾ ਜਾਂਦਾ ਵੀ ਹੁਣ ਭਾਰਤ ਨੇ ਜੇ ਪਾਕਿਸਤਾਨ ਦੇ ਨਾਲ ਕੋਈ ਛੇੜਛਾੜ ਕਰਨੀ ਚਾਹੀ ਜਾਂ ਦੂਜੀ, ਤੇ ਉਹ 2 prong ਵਾਰ ਹੋਏਗੀ, ਆਟੋਮੈਟਿਕਲੀ ਚਾਈਨਾ ਜਿਹੜਾ ਉਹ ਉਸ ਦਾ ਹਿੱਸਾ ਹੋਏਗਾ। ਉਹ ਤਾਂ ਵੈਸੇ 4 ਰੋਜ਼ਾ ਡਰੋਨ ਮਿਸਲ ਕਨਫਲਿਕਟ ਵੇਲੇ ਵੀ ਸਾਹਮਣੇ ਆਇਆ, ਪਰ ਜਦੋਂ ਪਾਕਿਸਤਾਨ ਦੀ ਧਰਤੀ 'ਤੇ ਖਲੋ ਕੇ ਚੀਨ ਦਾ ਫੋਰਨ ਮਿਨਿਸਟਰ ਜਿਹੜਾ ਇੱਕ ਪਾਵਰਫੁਲ ਐਂਟੀਟੀ ਹੈ, ਉਹ ਕਹਿੰਦਾ ਹੈ ਕਿ ਵੀ ਅਸੀਂ ਚਾਈਨਾ ਵੱਲੋਂ ਐਸ਼ੋਰ ਕਰਦੇ ਹਾਂ ਕਿ ਅਸੀਂ ਪਾਕਿਸਤਾਨ ਦੀ ਸੋਵਰਨਿਟੀ, ਪ੍ਰਭੂਸੱਤਾ, ਬਾਦਸ਼ਾਹਤ, ਉਸ ਦੀ
ਹਿਫਾਜ਼ਤ ਦੇ ਲਈ ਖੜੇ ਹਾਂ, ਸਾਡੀ ਹਮਾਇਤ ਹੈ। ਐਂਡ ਡਿਵੈਲਪਮੈਂਟ ਓਬਵੀਅਸਲੀ ਵਨ ਬੈਲਟ ਵਨ ਰੋਡ ਇਹ ਸਾਰੀ ਡਿਵੈਲਪਮੈਂਟ ਦਾ ਹਿੱਸਾ ਨੇ। ਔਰ ਇਸ ਤੋਂ ਪਹਿਲਾਂ ਜਿਵੇਂ ਮੁਨੀਰ ਪਹਿਲਾਂ ਚਾਈਨਾ ਗਏ ਲਾਸਟ ਮੰਥ, ਔਰ ਉੱਥੇ ਉਹ ਵਾਈਸ ਪ੍ਰੈਜ਼ੀਡੈਂਟ ਹੈਨ ਜ਼ੈਂਗ ਨੂੰ ਮਿਲੇ, ਮਿਸਟਰ ਵੈਂਗ ਨੂੰ ਵੀ ਮਿਲੇ, ਬਾਕੀ ਟੌਪ ਮਿਲਟਰੀ ਬਰਾਸ ਨੂੰ ਵੀ। ਔਰ ਇਹ ਜਿਹੜਾ ਵੈਂਗ ਔਰ ਫੋਰਨ ਮਿਨਿਸਟਰ ਜਿਹੜੇ ਇਸ਼ਾਕਦਾਰ ਉਹਨਾਂ ਦੀਆਂ ਤਾਂ ਆਪਣੀਆਂ ਮੀਟਿੰਗਸ ਹੋਈਆਂ ਹੀ ਹੋਈਆਂ। ਪਰ ਇਹ ਅਹਿਮੀਅਤ ਵਾਲੀ ਗੱਲ ਹੈ ਕਿ ਵੀ ਆਰਮੀ ਚੀਫ ਦੇ ਨਾਲ ਮੁਲਾਕਾਤ ਦੇ ਨਾਲ ਨਾਲ ਕਾਊਂਟਰ ਟੈਰਰਿਜ਼ਮ ਦੀ ਗੱਲ ਔਰ ਪਾਕਿਸਤਾਨ ਦੀ ਸੋਵਰਨਿਟੀ ਦੀ ਗਾਰੰਟੀ, ਇਹ ਆਪਣੇ ਆਪ 'ਚ ਜਿਹੜਾ ਇਹ ਪਾਕਿਸਤਾਨ ਦਾ ਹੌਸਲਾ ਵੀ ਵਧਾਉਂਦਾ ਹੈ। ਬਾਕੀ ਅਸੀਂ ਜਿਵੇਂ ਜ਼ਿਕਰ ਕੀਤਾ ਵੀ ਰੇਅਰ ਅਰਥ ਮਿਨਰਲਸ ਦੇ ਨਾਂ ਥੱਲੇ ਜਿਹੜੀ ਟ੍ਰੇਡ ਡੀਲ ਹੋਈ, ਜਾਂ ਈਵਨ ਆਸਮ ਮੁਨੀਰ ਜਿਹੜੇ ਦਾਅਵੇ ਨਾਲ ਕਹਿੰਦੇ ਨੇ ਵੀ ਇੰਨੇ ਸਾਲਾਂ 'ਚ ਅਸੀਂ ਡਿਵੈਲਪਡ ਕੰਟਰੀਜ਼ ਦੇ ਵਿਚਕਾਰ ਹੋਵਾਂਗੇ। ਹੁਣ ਇਸ ਸਾਰੇ ਪੀਰੀਅਡ 'ਚ ਪਾਕਿਸਤਾਨ ਨੇ ਗੱਲਬਾਤ ਦੇ ਦਰਵਾਜ਼ੇ ਵੀ ਬੰਦ ਨਹੀਂ ਕੀਤੇ। ਔਰ ਜਦੋਂ ਇਹ ਹੁੰਦਾ ਹੈ ਕਿ ਵੀ ਅਮਰੀਕਾ ਨੇ ਹੁਣ ਜਦੋਂ ਸੀਜ਼ ਫਾਇਰ ਪ੍ਰੈਜ਼ੀਡੈਂਟ ਟਰੰਪ ਦੀ ਇੰਟਰਵੈਂਸ਼ਨ ਨਾਲ, ਭਾਵੇਂ ਗੱਲਬਾਤ ਮਿਸਟਰ ਵੈਂਸ ਜਾਂ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਨੇ ਕੀਤੀ, ਪਰ ਉਸ ਪੀਰੀਅਡ 'ਚ ਹੀ ਵਾਈਟ ਹਾਊਸ ਦਾ ਇਹ ਕਹਿਣਾ ਸੀ ਕਿ ਵੀ ਕਸ਼ਮੀਰ ਮੁੱਦੇ ਦੇ ਉੱਤੇ ਕਿਸੇ ਨਿਊਟਰਲ ਥਾਂ ਦੇ ਉੱਤੇ ਗੱਲਬਾਤ ਹੋਏਗੀ। ਹੁਣ ਭਾਰਤ ਨੇ ਤਾਂ ਉਹ ਇਸ ਤੋਂ ਹੀ ਮੁੱਕਰ ਗਿਆ ਵੀ ਟਰੰਪ ਨੇ ਕਰਾਇਆ, ਗੱਲਬਾਤ ਲਈ ਤਾਂ ਅੱਗੇ ਕੀ ਕਰ। ਪਰ ਹੁਣ ਜਦੋਂ ਭਾਰਤ ਫਸਿਆ ਹੋਇਆ ਹੈ, ਇਹ ਵੀ ਪੋਸੀਬਲ ਹੈ, ਇੱਕ ਸੰਭਾਵਨਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਕਿ ਕੀ ਚਾਈਨਾ ਇਹ ਰੋਲ ਨਿਭਾ ਸਕਦਾ ਹੈ। ਜੇ ਹੁਣ ਭਾਰਤ ਨੇ ਅਲਟੀਮੇਟਲੀ ਦੇਖ ਲਿਆ ਵੀ ਉਹ ਰਸ਼ੀਆ ਦੇ ਵੱਲ ਜਾ ਕੇ ਡਿੱਗਿਆ ਤੇ ਰਸ਼ੀਆ ਚਾਈਨਾ ਦੇ ਪੈਰਾਂ 'ਚ ਹੈ, ਔਰ ਚਾਈਨਾ ਪਾਕਿਸਤਾਨ ਇੱਕ ਜਿਹੜੀ ਦੋਸਤੀ ਪਹਾੜਾਂ ਤੋਂ ਉੱਚੀ, ਸਮੁੰਦਰ ਤੋਂ ਗਹਿਰੀ, ਔਰ ਚਾਈਨਾ ਉਹਦੀ ਸੋਵਰਨਿਟੀ ਦਾ ਹਾਫਿਜ਼, ਔਰ ਅਲਟੀਮੇਟਲੀ ਲਦਾਖ ਜਿਹਨੂੰ ਯੂਨੀਅਨ ਟੈਰੀਟਰੀ ਇੰਡੀਆ ਨੇ ਬਣਾਇਆ ਹੋਇਆ ਉਸ ਦੇ ਉੱਤੇ ਚਾਈਨਾ ਦਾ ਪਾਰਟ। ਔਰ ਚਾਈਨਾ ਨੇ ਕਦੇ ਵੀ ਇਸ ਜਿਹੜਾ 2019 ਚ ਇਹਨਾਂ ਨੇ ਸਟੇਟਸ ਤੋੜਿਆ ਨਹੀਂ ਮੰਨਿਆ, ਉਹ ਡਿਸਪਿਊਟਡ ਟੈਰੀਟਰੀ ਮੰਨਦਾ। ਹੁਣ ਜੇ ਭਾਰਤ ਦੇ ਲਈ ਸੱਚਮੁੱਚ ਕੋਈ ਇਹਨਾਂ ਦਾ ਵਿਜ਼ਨਰੀ ਜਾਂ ਦੂਜੀ ਅਪਰੋਚ ਹੋਏ ਤੇ ਫਿਰ ਨਜ਼ਰ ਤਾਂ ਆ ਹੀ ਰਿਹਾ ਵੀ ਹੁਣ ਇਹਨਾਂ ਦੇ ਕੋਲ ਸਾਰੇ ਦਰਵਾਜ਼ੇ ਇਹਨਾਂ ਦੇ ਬੰਦ ਹੋ ਗਏ ਨੇ। ਔਰ ਅਗੇਨ ਪਾਕਿਸਤਾਨ ਸਮਾਰਟਲੀ ਪਲੇ ਕਰ ਰਿਹਾ, ਜਦੋਂ ਕਿ ਉਹਨਾਂ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਕਿ ਵੀ ਪਾਕਿਸਤਾਨ ਰੈਡੀ ਫॉर ਡਾਇਲੋਗ ਵਿਦ ਇੰਡੀਆ ਟੂ ਡਿਸਕਸ ਕਸ਼ਮੀਰ ਆਲ ਅਦਰ ਪੈਂਡਿੰਗ ਇਸ਼ੂਜ਼। ਉਹਨਾਂ ਨੇ ਕਿਹਾ ਜੀ ਅਸੀਂ ਤਿਆਰ ਹੈ, ਤੁਸੀਂ ਉਹਦੇ 'ਚ ਸਾਰੇ ਇਸ਼ੂ ਜਿਹੜੇ ਨੇ ਉਹ ਡਿਸਕਸ ਕਰੋ, ਵਪਾਰ ਵੀ ਕਰੋ, ਦੂਜਾ ਵੀ, ਪਰ ਕਸ਼ਮੀਰ ਕੋਰ ਇਸ਼ੂ ਹੈ। ਕਸ਼ਮੀਰ ਤੋਂ ਬਿਨਾਂ ਉਹਨਾਂ ਨੇ ਕਿਹਾ ਟਾਕਸ whenever held will be not just on Kashmir but on all issues, Dar said while talking to journalists outside Parliament in Islamabad। ਹੁਣ ਇਸ ਤੋਂ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹ ਉਹਨਾਂ ਨੂੰ ਵੀ, ਪਾਕਿਸਤਾਨ ਨੂੰ ਵੀ ਇਹ ਨਜ਼ਰ ਦੇਖੋ, ਇਨ ਦਾ ਐਂਡ ਆਫ ਦਾ ਡੇ ਜੋ ਕੁਛ ਭਾਰਤ ਨੇ ਇਹ ਇਮੈਜਿਨ ਕੀਤਾ ਕਿ ਜੀ ਅਸੀਂ ਅਖੰਡ ਭਾਰਤ ਔਰ ਦੂਸਰੇ ਤੀਸਰੇ ਦਾ ਜਿਹੜਾ ਉਹ ਤਾਂ ਗੱਲ ਮੁੱਕ ਗਈ। 4 ਰੋਜ਼ਾ ਜਿਹੜਾ ਟਕਰਾਅ ਸੀ ਉਹਨੇ ਭਾਰਤ ਨੂੰ ਉਹਦੀ ਔਕਾਤ ਵੀ ਦੱਸ ਦਿੱਤੀ। ਔਰ ਕੱਲ ਮੈਂ ਇੱਕ ਕਮੈਂਟੇਟਰ ਦਾ ਸੁਣ ਰਿਹਾ ਸੀ ਕਮੈਂਟ ਕਿ ਇੱਕ ਪਾਸੇ ਤਾਂ ਭਾਰਤ ਦੇ ਜਿਹੜੇ ਹਿੰਦੂ ਤਵੀ ਨੇ ਇਹ ਅਖੰਡ ਭਾਰਤ ਨੂੰ ਜਿਹੜਾ ਉਹਦੇ 'ਚ ਅਫਗਾਨਿਸਤਾਨ ਔਰ ਖੁਰਾਸਾਨ ਤੇ ਇਹਨੂੰ ਸਾਰਿਆਂ ਨੂੰ ਵੀ ਅਖੰਡ ਭਾਰਤ ਦਾ ਹਿੱਸਾ ਦੱਸਦੇ ਨੇ। ਫਿਰ ਉਹ ਬਾਬਰ ਔਰ ਅਫਗਾਨ ਜਿਹੜੇ ਆਏ, ਉਹ ਮੁਹੰਮਦ ਗੌਰੀ ਤਾਂ ਬਾਅਦ 'ਚ ਆਇਆ, ਉਸ ਤੋਂ ਪਹਿਲਾਂ ਜਿਹੜਾ ਕੀ ਉਹਦਾ ਨਾਮ ਮਹਿਮੂਦ ਗਜ਼ਨਵੀ, ਉਹਨੇ ਕਿਹਾ ਉਹ ਤਾਂ ਅਖੰਡ ਭਾਰਤ ਦਾ ਹਿੱਸਾ ਹੀ ਸੀ, ਉਹ ਬਾਹਰਲੇ ਕਿੱਥੋਂ ਹੋ ਗਏ। ਜਾਂ ਤਾਂ ਤੁਸੀਂ ਇਹ ਮੰਨੋ ਨਾ ਕਿ ਬਈ ਇਹ ਸਾਡਾ ਨਹੀਂ ਹੈ, ਤੁਸੀਂ ਮੰਨ ਲਓ ਬਾਰਡਰ ਇਹ ਹੈ, ਨਾਲੇ ਤੁਸੀਂ ਕਹਿੰਦੇ ਹੋ ਵੀ ਸਾਡਾ ਅਖੰਡ ਭਾਰਤ ਹੈ। ਜੇ ਮਹਿਮੂਦ ਗਜ਼ਨਵੀ ਆਇਆ ਜਾਂ ਮੁਹੰਮਦ ਗੌਰੀ ਆਇਆ ਜਾਂ ਬਾਬਰ ਆਇਆ, ਉਹ ਤਾਜ਼ਿਕਸਤਾਨ, ਉਜ਼ਬੇਕਿਸਤਾਨ, ਇਹ ਸਾਰੇ ਉਸੇ ਖੁਰਾਸਾਨ ਅਖੰਡ ਭਾਰਤ ਦਾ ਹਿੱਸਾ ਨੇ। ਵੀ ਜਾਂ ਤੁਸੀਂ ਇਹ ਗੱਲ ਮੰਨੋ ਜਾਂ ਉਹ ਗੱਲ ਮੰਨੋ। ਹੁਣ ਪਾਕਿਸਤਾਨ ਇਸ ਵੇਲੇ ਬੜੀ ਕੰਫਰਟੇਬਲ ਪੋਜੀਸ਼ਨ 'ਚ ਹੈ, ਕਿਉਂਕਿ ਜ਼ਾਹਰ ਹੈ ਕਿ ਪਾਕਿਸਤਾਨ ਦੇ ਲਈ ਭਾਵੇਂ ਆਉਣ ਵਾਲੇ ਪੀਰੀਅਡ 'ਚ ਇਹ ਥੋੜ੍ਹੀ ਡਿਫਿਕਲਟ ਲਾਈਨ ਵੀ, ਕਿ ਪਾਕਿਸਤਾਨ ਨੇ ਅਮਰੀਕਾ ਦੀ ਗੁੱਡਵਿਲ ਵੀ ਹਾਸਲ ਕੀਤੀ ਜਿਸ ਲੈਵਲ 'ਤੇ ਟਰੰਪ ਨੇ ਇਹਨਾਂ 6 ਮਹੀਨਿਆਂ 'ਚ ਪਾਕਿਸਤਾਨ ਨੂੰ ਹਾਇਰ ਚੀਨ ਦੀ ਗੁੱਡਵਿਲ ਜਾਂ ਚੀਨ ਦਾ ਟਰਸਟ। ਔਰ ਚਾਈਨਾ ਕੋਈ ਇਨਸਿਕਿਉਰ ਨਹੀਂ ਹੁੰਦਾ ਕਿ ਜੀ ਪਾਕਿਸਤਾਨ ਦਾ ਫੌਜੀ ਚੀਫ ਜੇ ਉੱਥੇ ਬਹਿ ਗਿਆ ਟਰੰਪ ਨਾਲ ਜਾ ਕੇ ਜਾਂ ਦੂਜਾ, ਚਾਈਨਾ ਨੂੰ ਪਤਾ ਹੈ ਵੀ ਅਲਟੀਮੇਟਲੀ ਜਿਹੜਾ ਤੁਹਾਨੂੰ ਸਾਰੇ ਪਾਸੇ। ਲੇਕਿਨ ਇੰਡੀਆ ਦਾ ਐਟੀਚਿਊਡ ਇਸ ਦੇ ਉੱਤੇ ਹੈ। ਹੁਣ ਸ਼ਸ਼ੀ ਥਰੂਰ ਨਾ 3 ਮਹੀਨੇ ਨਾ 13 ਮਹੀਨੇ ਹਾਲਾਂ ਇਹ ਉਹਨਾਂ ਦੇ ਕੋਰੀਡੋਰ ਆਫ ਪਾਵਰ 'ਚ ਘੁੰਮ ਰਿਹਾ ਵੀ ਐਸ ਜੈ ਸ਼ੰਕਰ ਇੰਨੀ ਬੁਰੀ ਤਰ੍ਹਾਂ ਫੇਲ ਹੋਇਆ ਹੈ ਆਪਣੀ ਫੋਰਨ ਮਿਨਿਸਟਰੀ 'ਚ ਕਿ ਸ਼ਸ਼ੀ ਥਰੂਰ ਜਿਹੜਾ ਕਾਂਗਰਸ 'ਚ ਬੈਠਾ ਹੈ, ਹਿੰਦੂ ਤਵੀਆਂ ਦਾ ਵਕੀਲ ਬਣਿਆ ਹੋਇਆ, ਔਰ ਜਿਹੜੇ
ਡੈਲੀਗੇਸ਼ਨ ਪਹਿਲਗਾਮ ਤੋਂ ਬਾਅਦ ਭੇਜੇ ਗਏ, ਸਭ ਤੋਂ ਵੱਡਾ ਡੈਲੀਗੇਸ਼ਨ ਸ਼ਸ਼ੀ ਥਰੂਰ ਲੈ ਕੇ ਅਮਰੀਕਾ ਵੀ ਆਇਆ, ਉਹ ਪੂਰਾ ਇਸ ਵੇਲੇ ਐਂ ਬੋਲ ਰਿਹਾ ਜਿਵੇਂ ਉਹੀ ਬਣ ਗਿਆ ਹੋਇਆ ਫੋਰਨ ਮਿਨਿਸਟਰ, ਕਿਉਂਕਿ ਇਹ ਹੈ ਵੀ ਸ਼ਾਇਦ ਇਹਨੂੰ ਬਣਾ ਦਿੱਤਾ ਜਾਏ। ਤੇ ਉਹ ਇਹ ਕਹਿ ਰਿਹਾ ਇੰਡੀਆ ਵੋਂਟ ਟੇਕ ਫਸਟ ਸਟੈਪ ਟੂ ਨਾਰਮਲਾਈਜ਼ ਟਾਈਜ਼ ਓਨਸ ਔਨ ਪਾਕਿਸਤਾਨ ਸ਼ਸ਼ੀ ਥਰੂਰ। ਸੋ ਜਦੋਂ ਈਵਨ ਗਵਰਨਮੈਂਟ ਆਪ ਖੁਦ ਇਹਦੇ ਤੇ ਤਾਂ ਉਹ ਤਾਂ ਇਹੀ ਕਹਿ ਰਹੇ ਨੇ ਜੀ ਪਾਣੀ ਔਰ ਖੂਨ ਇੱਕ ਸਾਥ ਨਹੀਂ ਬਹਿ ਸਕਤੇ, ਕਿ ਬਈ ਪਾਕਿਸਤਾਨ ਗੱਲ ਇਹ ਵੀ ਇਹੀ ਕਹਿ ਰਿਹਾ। ਪਰ ਇਹ ਜਦੋਂ ਤੁਸੀਂ ਇਸ ਕਿਸਮ ਦਾ ਮਾਹੌਲ ਦੇਖ ਰਹੇ ਹੁੰਦੇ ਹੋ ਉਦੋਂ ਇਹ ਲੱਗ ਰਿਹਾ ਹੁੰਦਾ ਵੀ ਇੱਕ ਪਾਸੇ ਤਾਂ ਧਮਕੀਆਂ ਦੇ ਰਹੇ ਨੇ ਜੀ ਸੰਦੂਰ ਕੋ ਸਸਪੈਂਡ ਕੀਤਾ ਹਮਨੇ, ਜੀ ਖਤਮ ਨਹੀਂ ਕੀਤਾ। ਇਸ ਲਈ ਅਸੀਂ ਇੱਕ ਤਬਕਾ ਇਹ ਵੀ ਡਿਸਕਸ ਕਰਦਾ ਵੀ ਭਾਰਤ ਔਰ ਪਾਕਿਸਤਾਨ 'ਚ ਜੰਗ ਦੀਆਂ ਕਿੰਨੀਆਂ ਕੁ ਸੰਭਾਵਨਾਵਾਂ ਨੇ। ਔਰ ਮੈਨੂੰ ਇਹ ਲੱਗਦਾ ਵੀ ਜਿਸ ਲੈਵਲ ਦੇ ਉੱਤੇ ਵੈਂਗ ਯੀ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਨੂੰ ਅੱਗੇ ਤੋਰਨ ਦੇ ਲਈ ਵੀ ਐਫਰਟ ਕੀਤਾ ਔਰ ਪਾਕਿਸਤਾਨ ਦੀ ਸੋਵਰਨਟੀ ਦੀ ਗਾਰੰਟੀ ਔਰ ਇਸ ਲੈਵਲ ਤੇ ਇਹ ਭਾਰਤ ਨੂੰ ਮੈਸੇਜ ਵੀ ਦਿੱਤਾ ਹੈ ਕਿ ਬਈ ਜਿੰਨਾ ਕੁ ਤੁਸੀਂ ਆਪਣੀ ਦਿਲਵਦੀ ਕਰਨੀ ਸੀ ਕਰ ਲਈ, ਉਹਦਾ ਨਤੀਜਾ ਦੇਖ ਲਿਆ, ਹੁਣ ਭਵਿੱਖ ਦੇ ਵਿੱਚ ਇਸ ਪਾਸੇ ਵੱਲ ਮੂੰਹ ਨਾ ਕਰਿਓ। ਪਰ ਦੂਸਰੇ ਪਾਸੇ ਗੱਲਬਾਤ ਇਹ ਵੀ ਲਫ਼ਜ਼ ਜਿਹੜੇ ਨੇ ਉਹ ਚਾਰ ਚਫੇਰੇ ਗੂੰਜਦੇ ਰਹਿਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵਿਊਅਰਸ ਆ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਸਾਰਿਆਂ ਦਾ। ਔਰ ਯੂਕੇ ਦੇ ਸਿੱਖ ਪਾਰਲੀਮੈਂਟਰੀ ਤਨਮਨਜੀਤ ਸਿੰਘ ਢੇਸੀ ਅੱਜ ਕੱਲ੍ਹ ਪੰਜਾਬ ਗਏ ਹੋਏ ਨੇ ਔਰ ਉਹਨਾਂ ਨੇ ਬਾਹਰਲੇ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ। ਸੋ ਢੇਸੀ ਸਾਹਿਬ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਹੈ ਕਿ ਸਿੱਖਾਂ ਦੇ ਹਰ ਮਸਲੇ ਦਾ ਹੱਲ ਖਾਲਸਾ ਦੀ ਪ੍ਰਾਪਤੀ ਨਾਲ ਹੀ ਜੁੜਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬੇਸ਼ੱਕ ਇਸ ਵੇਲੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਆਲਮੋਸਟ 12 ਸਿੱਖ ਮੂਲ ਦੇ ਜਿਹੜੇ ਨੇ ਪਾਰਲੀਮੈਂਟੇਰੀਅਨ ਨੇ, 6 ਬੀਬੀਆਂ ਨੇ, 6 ਬੰਦੇ ਨੇ, ਪਰ ਉਹਨਾਂ ਦੇ ਵਿੱਚ ਸਭ ਤੋਂ ਸੀਨੀਅਰ ਮੋਸਟ 2 MP ਜਿਨ੍ਹਾਂ 'ਚ ਇੱਕ ਬੀਬੀ ਪ੍ਰੀਤ ਕੌਰ ਗਿੱਲ ਤੇ ਦੂਸਰੇ ਤਨਮਨਜੀਤ ਸਿੰਘ ਢੇਸੀ ਜਿਹੜੇ ਸਲੋਹ ਤੋਂ 3rd ਟਰਮ ਤੀਸਰੀ ਵਾਰ MP ਬਣੇ ਨੇ। ਔਰ ਇਸ ਵੇਲੇ ਉਹ ਜਿਹੜੀ ਹੈ ਕਾਫੀ ਪਾਵਰਫੁਲ UK ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਇਨਫਲੂਐਂਸ਼ੀਅਲ ਹੈ ਡਿਫੈਂਸ ਕਮੇਟੀ, ਉਸ ਦੇ ਮੈਂਬਰ ਵੀ ਨੇ। ਅੱਜ ਕੱਲ੍ਹ ਉਹ ਪੰਜਾਬ ਗਏ ਹੋਏ ਨੇ। ਉਹ ਅਕਸਰ ਆਪਣੇ ਪਿੰਡ ਜਿਹੜੇ ਉਹ ਜ਼ਰੂਰ ਜਾਂਦੇ ਨੇ ਔਰ ਇੰਗਲਿਸ਼ ਟ੍ਰਿਬਿਊਨ ਨੇ ਉਹਨਾਂ ਨੂੰ ਲੋਕੇਟ ਕਰਕੇ ਉਹਨਾਂ ਨੂੰ ਇੰਟਰਵਿਊ ਕੀਤਾ ਔਰ ਟ੍ਰਿਬਿਊਨ ਨੇ ਮੇਨ ਆਪਣੀਆਂ ਹੈਡਲਾਈਨ ਦੇ ਵਿੱਚ ਇਸ ਖਬਰ ਨੂੰ ਕਵਰ ਕੀਤਾ। UK MP ਤਨਮਨਜੀਤ ਸਿੰਘ ਢੇਸੀ ਅਰਜਿਸ ਪੰਜਾਬ ਟੂ ਐਡਰੈਸ ਕੀ NRI ਇਸ਼ੂਜ਼।
ਉਹਨਾਂ ਨੇ ਇਹ ਪੰਜਾਬ ਨੂੰ ਕਿਹਾ, ਸਰਕਾਰ ਨੂੰ ਓਬਵੀਅਸਲੀ, ਕਿ ਵੀ ਜਿਹੜੇ ਕੀ ਇਸ਼ੂ ਨੇ ਨਾਨ ਰੈਜ਼ੀਡੈਂਟ ਇੰਡੀਅਨਸ ਦੇ ਉਹਨਾਂ ਨੂੰ ਜਿਹੜਾ ਉਹ ਰਿਜ਼ੋਲਵ ਕੀਤਾ ਜਾਏ। ਔਰ ਜਿਹੜੇ ਗੱਲ ਪਹਿਲਾਂ ਮੈਂ ਐਗਜ਼ੈਕਟਲੀ ਜਿਹੜੀ ਮੀਡੀਆ ਕਵਰੇਜ ਹੈ ਜਾਂ ਉਹਨਾਂ ਦਾ ਬਿਆਨ ਹੈ ਉਹਨੂੰ ਦੁਹਰਾਵਾਂਗਾ। ਫਿਰ ਉਹਨਾਂ ਨੇ ਕਿਹਾ ਕਿ ਫॉर ਟੂ ਲੌਂਗ NRIs have been struggling with land disputes। ਹੁਣ ਪ੍ਰੋਬਲਮਸ ਕੀ ਨੇ ਪੰਜਾਬ ਦੇ ਵਿੱਚ ਬਾਹਰਲੇ ਪਰਦੇਸੀ ਪੰਜਾਬੀਆਂ ਦੀਆਂ? they are struggling with land disputes, illegal occupation of properties and threats of extortion when they return to Punjab. These are not isolated cases. They represent a pattern that deters many from maintaining ties with their roots। ਇਹ ਹੁਣ ਬੜਾ ਸੀਰੀਅਸ ਜਿਹੜੀਆਂ ਨੇ ਕਿ ਵੀ ਜਿਹੜੇ ਚੈਲੰਜਸ ਨੇ ਬਾਹਰਲਿਆਂ ਦੇ ਲਈ। ਪਹਿਲੀ ਗੱਲ ਤਾਂ ਜ਼ਮੀਨ ਦੇ ਉੱਤੇ ਕਬਜ਼ੇ, ਆਕੂਪੇਸ਼ਨ। ਫਿਰ ਉਹਨਾਂ ਨੇ ਕਿਹਾ ਵੀ ਜਦੋਂ ਉੱਥੇ ਪੰਜਾਬੀ ਜਾਂਦੇ ਨੇ ਉਹਨਾਂ ਤੋਂ ਫਿਰੌਤੀਆਂ ਮੰਗਣ ਦੀ ਗੱਲ, ਕਿ ਵੀ ਬਾਹਰਲਾ ਆਇਆ ਤੁਸੀਂ ਬੰਦਾ ਚੁੱਕ ਲਿਆ ਜਾਂ ਚਿੱਠੀ ਪਾ ਦਿੱਤੀ ਆ, ਜਾਂ ਦੂਜਾ ਥ੍ਰੈਟ ਆਫ ਵੈਨ ਦੇ ਰਿਟਰਨ ਟੂ ਪੰਜਾਬ। ਇਹ ਆਈਸੋਲੇਟਡ ਕੇਸ ਨਹੀਂ ਹੈਗੇ। ਇਹਦਾ ਮਤਲਬ ਇਹ ਹੈ ਕਿ ਵੀ ਇੱਕਾ ਦੁੱਕਾ ਨਹੀਂ ਹੈ ਵੀ ਕਿਸੇ ਦਾ ਐਕਸਟੋਰਸ਼ਨ ਮੰਗ ਲਿਆ ਜਾਂ ਕਿਸੇ ਦੀ ਪ੍ਰਾਪਰਟੀ ਤੇ ਕਬਜ਼ਾ ਕਰ ਲਿਆ। ਦੇ ਰਿਪਰੈਜ਼ੈਂਟ ਅ ਪੈਟਰਨ, ਇੱਕ ਪੈਟਰਨ ਹੈ that deters many from maintaining ties with the roots। ਕਿ ਵੀ ਪਰਦੇਸੀ ਪੰਜਾਬੀ ਚਾਹੁੰਦੇ ਨੇ ਕਿ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਣ, ਪਰ ਇਸ ਐਟੀਟਿਊਡ ਦੀ ਵਜ੍ਹਾ ਕਰਕੇ ਜਾਂ ਜੋ ਇਹ ਪ੍ਰੋਬਲਮਸ ਫੇਸ ਹੋ ਰਹੀਆਂ ਨੇ, ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਇਸ਼ੂ ਨੇ ਇਹ ਇਮੋਸ਼ਨਲ ਵੀ ਨੇ ਔਰ ਫਾਈਨੈਂਸ਼ੀਅਲ ਇੰਪੈਕਟ ਵੀ ਹੈ ਇਹਨਾਂ ਅਨਰਿਜ਼ੋਲਵਡ ਇਸ਼ੂਜ਼ ਦਾ। ਔਰ ਇਸ ਦੇ ਲਈ ਰੋਬਸਟ ਰੀਡਰੈਸਲ ਮੈਕੈਨਿਜ਼ਮ ਚਾਹੀਦਾ ਹੈ ਟੂ ਹੈਂਡਲ NRI ਗ੍ਰੀਵੈਂਸਿਸ ਇਨ ਅ ਟਾਈਮ ਬਾਉਂਡ ਐਂਡ ਟਰਾਂਸਪੇਰੈਂਟ ਮੈਨਰ। ਕਿ ਵੀ ਇਹਨਾਂ ਦਾ ਹੱਲ ਵਕਤ ਰੱਖੋ ਕਿ ਵੀ ਇੰਨੀ ਦੇਰ 'ਚ ਤੁਸੀਂ ਇਹ ਕਰਨਾ ਔਰ ਟਰਾਂਸਪੇਰੈਂਟ ਮੈਨਰ ਹੋਏ। ਹੀ ਐਡਵੋਕੇਟਡ ਫॉर द एस्टैब्लिशमेंट ऑफ ए रिलायबल सिंगल विंडो सिस्टम टू हेल्प ओवरसीज पंजाबीज रिजॉल्व इशूज विदाउट फेसिंग ਬਿਊਰੋਕਰੈਟਿਕ ਡਿਲੇਜ਼ ਔਰ ਹਰਾਸਮੈਂਟ। ਉੱਥੇ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਮਹੀਨੇ 2 ਮਹੀਨੇ ਲਈ ਆਏ ਨੇ, ਇਹਨਾਂ ਨੇ ਵਾਪਸ ਚਲੇ ਜਾਣਾ। ਉਹ ਟਰਕਾਲੋ ਜੀ ਮਾਰ ਦਿੰਦੇ ਨੇ, ਜਿਨ੍ਹਾਂ ਦੇ ਨਾਲ ਝਗੜਾ ਹੈ ਉਹ ਹੱਥ ਮੁੱਠੀ ਗਰਮ ਕਰ ਦਿੰਦੇ ਨੇ ਆਫੀਸ਼ੀਅਲਸ ਦੀ। ਉਹ ਵਿਚਾਰੇ ਖੱਜਲ ਖੁਆਰ ਜਾਂ ਬਦਮਾਸ਼ਾਂ ਤੋਂ ਉਹਨਾਂ ਨੂੰ ਧਮਕੀ ਦੇ ਦਿੰਦੇ ਨੇ। ਉਹ ਕਹਿੰਦੇ ਨੇ ਛੱਡੋ ਜ਼ਮੀਨਾਂ ਤੇ ਛੱਡੋ ਫਲਾਣਾ। ਸੋ ਉਹਨਾਂ ਨੇ ਕਿਹਾ ਵੀ ਇਹ ਜਦੋਂ ਤੱਕ ਰਿਲਾਇਬਲ ਸਿੰਗਲ ਵਿੰਡੋ ਸਿਸਟਮ ਨਹੀਂ ਹੁੰਦਾ, ਕੋਈ ਉਹਨਾਂ ਦੀਆਂ ਮਸਲਿਆਂ ਦੀ ਕੋਈ ਸੀਰੀਅਸਨੈਸ ਨਹੀਂ ਹੁੰਦੀ, ਫਿਰ ਉਹਨਾਂ ਨੇ ਕਿਹਾ ਕਿ ਵੀ 에ਅਰ ਕਨੈਕਟੀਵਿਟੀ ਵੀ ਪੰਜਾਬ ਦੁਨੀਆ ਭਰ ਦੇ ਨੇ ਤੁਸੀਂ ਪ੍ਰੋਪਰ, ਦੇयर इज नो ਡਰਥ ਆਫ ਡਿਮਾਂਡ, ਵਟ ਵੀ ਲੈਕ ਇਜ਼ ਦਾ ਨੈਸੈਸਰੀ ਇਨਫਰਾਸਟਰਕਚਰ ਐਂਡ ਪੋਲੀਟੀਕਲ ਵਿਲ ਟੂ ਮੇਕ ਇਟ ਹੈਪਨ। ਵੀ ਸਭ ਕੁਝ ਅਵੇਲੇਬਲ ਹੈ, ਸਿਰਫ ਇਹ ਹੈ ਕਿ ਪੋਲੀਟੀਕਲ ਵਿਲ ਚਾਹੀਦੀ ਹੈ। ਡਾਇਰੈਕਟ ਇੰਟਰਨੈਸ਼ਨਲ ਫਲਾਈਟਸ ਵਿਲ ਨਾਟ ਓਨਲੀ ਬੈਨੀਫਿਟ ਦਾ ਡਾਇਸਪੋਰਾ ਬਟ ਆਲਸੋ ਹੈਲਪ ਲੋਕਲ ਬਿਜ਼ਨਸਿਸ ਗਰੋ ਥਰੂ ਇਨਕਰੀਜ਼ ਟ੍ਰੇਡ ਲਿੰਕਸ। ਕਿ ਵੀ ਡਾਇਰੈਕਟ ਫਲਾਈਟਸ ਹੋਣ, ਦੂਜਾ ਹੋਏ। ਫਿਰ ਉਹਨਾਂ ਨੇ ਜਿਹੜਾ ਇਹ ਉਹਨਾਂ ਨੇ ਕਿਹਾ ਕਿ ਮੈਂ ਪੰਜਾਬੀ ਡਾਇਸਪੋਰਾ ਨੂੰ ਰਿਪਰੈਜ਼ੈਂਟ ਕਰਦਾ ਐਟ ਐਵਰੀ ਲੈਵਲ। ਅਸੀਂ ਇਹ ਹੋਪ ਕਰਦੇ ਹਾਂ ਕਿ ਪੰਜਾਬ ਵਿਲ ਕੰਟੀਨਿਊ ਟੂ ਪ੍ਰੋਗਰੈਸ ਵਿਦ ਦ ਐਕਟਿਵ ਇਨਵੋਲਵਮੈਂਟ ਆਫ ਇਟਸ ਗਲੋਬਲ ਕਮਿਊਨਿਟੀ। ਕਿ ਇੰਨਾ ਵੱਡਾ ਖਜ਼ਾਨਾ ਹੈ ਡਾਇਸਪੋਰਾ ਕਮਿਊਨਿਟੀ ਹੈ, ਉਹ ਤਾਂ ਐਜ਼ ਏ ਪ੍ਰਾਊਡ ਪੰਜਾਬੀ ਆਈ ਕੈਰੀ ਬੋਥ ਏ ਰਿਸਪੌਂਸਿਬਿਲਿਟੀ ਐਂਡ ਏ ਡਿਜ਼ਾਇਰ ਟੂ ਸੀ ਪੰਜਾਬ ਫਲਰਿਸ਼। ਮੈਂ ਭਾਵੇਂ ਉੱਥੇ MP ਬਣਿਆ ਹੋਇਆ, ਪਰ ਮੇਰੀ ਚਾਹਨਾ ਤਾਂ ਇਹ ਹੈ ਵੀ ਮੇਰੀ ਧਰਤੀ ਪੰਜਾਬ ਜਿਹੜੀ ਆ ਉਹਦਾ ਵਿਕਾਸ ਹੋਏ। ਡਾਇਸਪੋਰਾ ਸਟੈਂਡਸ ਰੈਡੀ ਟੂ ਕੰਟਰੀਬਿਊਟ ਬਾਹਰਲੇ ਕੰਟਰੀ, ਬਟ ਦੇ ਮਸਟ ਬੀ ਵੈਲਕਮਡ ਵਿਦ ਓਪਨ ਆਰਮਸ, ਫੇਅਰ ਲਾਜ਼ ਐਂਡ ਰਿਸਪੌਂਸਿਵ ਗਵਰਨੈਂਸ। ਵੀ ਬਾਹਰਲੇ ਤਾਂ ਹੀ ਹੋਣਗੇ, ਤੁਸੀਂ ਖੁੱਲ੍ਹੀਆਂ ਬਾਹਾਂ ਨਾਲ ਉਹਨਾਂ ਦਾ ਸਵਾਗਤ ਕਰੋ, ਤੁਹਾਡੇ ਕਾਨੂੰਨ ਪ੍ਰੋਪਰ ਹੋਣ ਔਰ ਰਿਸਪੌਂਸਿਵ ਗਵਰਨੈਂਸ ਹੋਏ। ਹੁਣ ਕਿਉਂਕਿ ਇਹਦੇ 'ਚ ਬਿਲਕੁਲ ਜੋ TC ਸਾਹਿਬ ਨੇ ਕਿਹਾ ਬਹੁਤ ਠੀਕ ਕਿਹਾ, ਉੱਥੋਂ ਦੇ ਸਿਸਟਮ 'ਚ ਜਾ ਕੇ ਉਹਨਾਂ ਦੀ ਧਰਤੀ 'ਤੇ ਬਹਿ ਕੇ ਉਹਨਾਂ ਦੇ ਮੀਡੀਆ ਦੇ ਨਾਲ ਗੱਲ ਕਰਦੇ ਆ ਕਿਹਾ। ਪਰ ਜਿਹੜੇ TC ਸਾਹਿਬ ਨੂੰ ਖੁਦ ਪਿਛਲੀ ਵਿਜ਼ਿਟ ਦੇ ਵੇਲੇ ਜਦੋਂ ਉਹ ਐਂਟਰ ਕੀਤੇ 에ਅਰਪੋਰਟ ਤੇ 2 ਘੰਟੇ ਕਿਨੇ ਬਿਠਾ ਛੱਡਿਆ ਸੀ। ਉੱਥੇ ਰਹਿੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਵੀ ਕੌਣ ਹੈ ਜਿਹੜਾ ਨਹੀਂ ਚਾਹੁੰਦਾ ਵੀ ਡਾਇਰੈਕਟ ਫਲਾਈਟਸ ਪੰਜਾਬ 'ਚ ਆਉਣ, ਕੌਣ ਹੈ ਜਿਹੜਾ ਨਹੀਂ ਚਾਹੁੰਦਾ ਕਿ ਭਾਈ ਇਹਨਾਂ ਦੇ ਮਸਲੇ, ਕੌਣ ਫਰੋਤੀਆਂ ਤੇ ਕਿਹਨਾਂ ਗੈਂਗਸ ਔਰ ਕਿਹਨੂੰ ਕੌਣ ਐਨਕਰੇਜ ਕਰ ਰਿਹਾ। ਸੋ ਮੇਰਾ ਮਤਲਬ ਇਹ ਹੈ ਵੀ ਇਸ ਸਭ ਦੇ ਬਾਵਜੂਦ ਕਿ ਵੈਲ ਮੀਨਿੰਗ ਹੈ, ਸਿੱਖੀ ਸਰੂਪ ਹੈ, ਪਾਰਲੀਮੈਂਟ ਦੇ ਵਿੱਚ ਵੀ UK ਦੀ ਸਿੱਖਾਂ ਦੀ ਆਵਾਜ਼ ਹੈ, ਪਰ ਸੋਲੂਸ਼ਨ ਇਹਨਾਂ ਨੂੰ ਵੀ ਪਤਾ ਹੈ ਕਿ ਵੀ ਪੰਜਾਬ ਨੂੰ ਇੱਕ ਬਸਤੀ ਬਣਾਇਆ ਹੋਇਆ ਉਹਨਾਂ ਨੇ, ਇੱਕ ਕਾਲੋਨੀ ਦੇ ਤੌਰ ਤੇ ਉਹ ਡੀਲ ਕਰਦੇ ਨੇ। ਇੱਥੇ ਉਹਨਾਂ ਨੇ ਨਾ ਕੋਈ ਵਪਾਰ ਫਲਰਿਸ਼ ਹੋਣ ਦੇਣਾ, ਨਾ ਹੀ
ਡਾਇਸਪੋਰਾ ਉੱਥੇ ਇਨਵੈਸਟ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਜਦੋਂ ਖਾਲਿਸਤਾਨ ਹੋਂਦ ਦੇ ਵਿੱਚ ਆ ਗਿਆ ਵਿਦਿਨ 10 years 10 ਸਾਲ ਆਪਣੀ ਹੋਂਦ ਦੇ ਵਿੱਚ ਇਹ ਅਮੰਗਸਟ ਦਾ ਫਸਟ ਵਰਲਡ ਕੰਟਰੀਜ਼ ਹੋਏਗਾ, ਡਿਵੈਲਪਡ ਕੰਟਰੀਜ਼ ਦੇ ਵਿੱਚ ਹੋਏਗਾ। ਸਾਨੂੰ ਵੀ ਪਤਾ ਹੈ ਵੀ ਸਭ ਤੋਂ ਪਾਵਰਫੁਲ ਜਿਹੜਾ ਇਹ ਸਾਡੀ ਕਨਸਟੀਚੁਐਂਸੀ ਹੈ ਉਹ ਡਾਇਸਪੋਰਾ ਸਿੱਖ ਨੇ। ਬਾਕੀ ਪੰਜਾਬ ਦੀ ਸਾਡੀ ਧਰਤੀ ਇੰਨੀ ਫਰਟੇਲ ਹੈ ਹਰ ਪੱਖ ਤੋਂ, ਔਰ ਇਸ ਵੇਲੇ ਜਿਹੜੀ ਉਸ ਦਾ ਜੋ ਚੱਲ ਰਿਹਾ ਹੈ ਦੁਨੀਆ ਦਾ ਸਾਰਾ ਵਜੂਦ ਉਸ ਖਿੱਤੇ ਦੇ ਵੱਲ ਉਧਰ ਵੱਲ ਧਿਆਨ ਹੈ। ਸੋ ਮੈਂ ਸਮਝਦਾ ਵੀ ਅਲਟੀਮੇਟਲੀ ਜਾਣਦੇ ਢੀਸੀ ਸਾਹਿਬ ਵੀ ਨੇ, ਹਰ ਰਾਈਟ ਥਿੰਕਿੰਗ ਬੰਦਾ ਜਦੋਂ ਵੀ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਦੇਖੇਗਾ, ਹਰ ਸਿੰਪਟਮ ਨੂੰ ਦੇਖੇਗਾ, ਇਹ ਗੁਲਾਮੀ ਦੇ ਹੀ ਸਿੰਪਟਮ ਨੇ, ਤੇ ਉਹਦਾ ਜਵਾਬ ਇਹੀ ਹੋਏਗਾ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਜਿਹੜੀ ਨਜ਼ਮ ਹੈ ਸ਼ੇਰਬਾਜ਼ ਸਿੰਘ ਢਿਲੋਰਾਂ ਜੀ ਜਿਹੜੀ ਇੰਗਲਿਸ਼ ਵਿੱਚ ਹੈ ਉਹ ਸ਼ੇਅਰ ਕਰਨ ਜਾ ਰਹੇ ਹਾਂ। ਰਾਈਜ਼ ਫॉर ਫਰੀडम ਐਂਡ ਜਿਹੜੀ ਆਪਣੇ ਦਰਸ਼ਕਾਂ ਦੀਆਂ ਲਿਖਤਾਂ ਐਂਡ ਤੁਹਾਡੇ ਕਮੈਂਟ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬੜੀ ਇੰਸਪਾਇਰਿੰਗ ਨਜ਼ਮ ਹੈ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ, ਰਾਈਜ਼ ਫॉर ਫਰੀडम। ਪਰ ਉਸ ਤੋਂ ਪਹਿਲਾਂ ਅਸੀਂ ਸਾਡੇ ਵੀਰ ਆਬਜ਼ਰਵੇਸ਼ਨ ਸੈਂਟਰ ਤੋਂ ਜਿਨ੍ਹਾਂ ਦੀ ਲਿਖਤ ਹਮੇਸ਼ਾ ਹੀ ਬੜੀ ਫੁੱਲ ਆਫ ਵਿਜ਼ਡਮ ਹੁੰਦੀ ਹੈ, ਵੈਲ ਕਨੈਕਟਡ ਨੇ, ਜੋ ਇੰਟਰਨੈਸ਼ਨਲ ਡਿਵੈਲਪਮੈਂਟਸ ਹੋ ਰਹੀਆਂ ਉਹਨਾਂ ਦੇ ਲਈ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਕਿ ਹਿੰਦੂ ਇੰਡੀਅਨ ਸਟੇਟ ਹੈਜ਼ ਮੇਡ ਏ ਬਨਾਰਸੀ ਪ੍ਰੋਮਿਸ ਵਿਦ ਯੂਨਾਈਟਿਡ ਸਟੇਟਸ that they have no plans to join de-dollarization brigade while being a key BRICS member, and it's like a butcher promising not to kill any animals. ਬਨਾਰਸੀ ਠੱਗ ਦਿੱਲੀ ਦੇ ਹਾਕਮ ਅਮਰੀਕਾ ਨੂੰ ਕਹਿ ਰਹੇ ਨੇ ਜੀ ਭਾਵੇਂ ਅਸੀਂ ਬ੍ਰਿਕਸ ਦਾ ਹਿੱਸਾ ਹੈ ਪਰ ਅਸੀਂ ਡਾਲਰ ਨਾਲ ਤੋਂ ਨਾਤਾ ਨਹੀਂ ਤੋੜਾਂਗੇ, ਅਸੀਂ ਕੋਈ ਸਾਡੀ ਪਲੈਨਿੰਗ ਨਹੀਂ ਹੈ ਕਿ ਅਸੀਂ ਬ੍ਰਿਕਸ ਵੱਲੋਂ ਜਾਰੀ ਕਿਸੇ ਕਰੰਸੀ ਦਾ ਹਿੱਸਾ ਬਣੀਏ। Now let's examine Indian promise on the scale of facts and actions. India has had 21 years since 2004 Indo-US nuclear deal to veer away from Russian arms export, but it has not. It had 21 years to build deeper strategic partnership with Washington, but it has not. It has only used America to grow Indian economy and get access to Western markets that would never open for India without Washington's geopolitical backing. India brought European French jets instead of American ones.
ਇਹ ਉਹਨਾਂ ਨੇ ਕਿਹਾ ਕਿ ਵੀ ਅਮਰੀਕਾ ਨੇ ਤਾਂ 21 ਸਾਲ ਹੀ ਕਹਿ ਰਹੇ ਨੇ, ਹਾਲਾਂ ਮੈਂ ਤਾਂ ਇਹਨੂੰ 1991-92 ਕਲਿੰਟਨ ਟਰਮ ਨਾਲ ਜੋੜ ਕੇ ਦੇਖਦਾ ਕਿ ਵੀ ਇਸ ਸਾਰੇ ਪੀਰੀਅਡ 'ਚ ਵਾਸ਼ਿੰਗਟਨ ਦੇ ਨਾਲ ਉਹਨਾਂ ਨੇ ਸਟ੍ਰੈਟਜਿਕ ਪਾਰਟਨਰਸ਼ਿਪ ਦਾ ਡਰਾਮਾ ਤਾਂ ਕੀਤਾ, ਉਹਨਾਂ ਨੇ ਅਮਰੀਕਾ ਨੂੰ ਇਸਤੇਮਾਲ ਕੀਤਾ ਇੰਡੀਅਨ ਇਕੋਨਮੀ ਨੂੰ ਗਰੋ ਕਰਨ ਲਈ, ਲੇਕਿਨ ਨਾ ਹੀ ਉਹਨਾਂ ਨੇ ਰਸ਼ੀਅਨ ਵੈਪਨਰੀ ਔਰ ਦੂਸਰੀ ਤੋਂ ਕੋਈ ਕਿਨਾਰਾ ਕੀਤਾ। ਔਰ ਇਸ ਸਾਰੇ ਦੇ ਨਾਲ ਜਿਹੜਾ ਯੂਰਪੀਅਨ ਬਾਏ ਉਹਨਾਂ ਨੇ ਜਾ ਕੇ ਫ੍ਰੈਂਚ ਜੈਟ ਕੀਤੇ, ਅਮਰੀਕਨ ਨਹੀਂ। ਇੰਡੀਆ ਬ੍ਰੌਟ S-400 ਇੰਸਟੈਡ ਆਫ ਵਰਲਡ ਕਲਾਸ ਅਮਰੀਕਨ ਪੈਟਰੀਓਟ 에ਅਰ ਡਿਫੈਂਸ ਸਿਸਟਮ। S-400 ਰੂਸ ਤੋਂ ਖਰੀਦੇ, ਨਾ ਕਿ ਅਮਰੀਕਾ ਦੇ ਜਿਹੜਾ ਪੈਟਰੀਓਟ 에ਅਰ ਡਿਫੈਂਸ ਸਿਸਟਮ ਹੈ। ਇੰਡੀਆ ਬ੍ਰੌਟ ਇਰਾਨੀਅਨ ਆਇਲ ਟਿਲ ਇਟ ਬਿਕੇਮ ਅਨਟੈਨੇਬਲ। ਸੈਂਕਸ਼ਨਸ ਦੇ ਬਾਵਜੂਦ ਈਰਾਨ ਦਾ ਜਿਹੜਾ ਤੇਲ ਖਰੀਦਦੇ ਰਹੇ। Indian partnership with Israel, another well-known geopolitical leech on Washington's figurated bodies based on the fact that they want to have undue influence over American politics so that if needed, American politicians work against USA in Indian interests, just like sometime it happens in case of Israel. ਕਿ ਇਜ਼ਰਾਈਲ ਨਾਲ ਉਹਨਾਂ ਨੇ ਆਪਣਾ ਇੰਡੀਪੈਂਡੈਂਟ ਰਿਸ਼ਤਾ ਵੀ ਜੋੜ ਲਿਆ ਤਾਂ ਕਿ ਅਮਰੀਕਾ ਦੀ ਪੋਲਿਟਿਕਸ ਨੂੰ ਜਿਹੜਾ ਇਨਫਲੂਐਂਸ ਕਰ ਸਕਣ, ਜਿਵੇਂ ਇਹ ਪਹਿਲਾਂ ਵੀ ਇਹਨਾਂ ਨੇ ਕੀਤਾ। India's local currency trade with countries like UAE, Russia and Maldives and trying to emulate similar deals in Africa's poorest countries. India's refusal to honor sanctions against Russia, especially Russian oil, and persistent profiteering at the expense of Ukrainian blood. ਇਹ ਉਹਨਾਂ ਨੇ ਬਿਲਕੁਲ ਫੈਕਚੁਅਲ ਦਿੱਤਾ ਹੈ ਕਿ ਵੀ ਇੰਡੀਆ ਨੇ ਲੋਕਲ ਕਰੰਸੀ 'ਚ ਟ੍ਰੇਡ ਕਰਨ ਦੀ ਗੱਲ UAE, ਰਸ਼ੀਆ ਅਤੇ ਮਾਲਦੀਵ, ਜਿਵੇਂ UAE ਦੇ ਨਾਲ ਔਰ ਰਸ਼ੀਆ ਨਾਲ ਰੂਬਲ ਦੇ ਵਿੱਚ ਔਰ ਮਾਲਦੀਵਸ ਨਾਲ ਵੀ ਕੀਤੀ। ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਪਰਸਿਸਟੈਂਟ ਪ੍ਰੋਫਿਟ ਕੀਤਾ, ਯੂਕਰੇਨੀਅਨ ਬਲੱਡ ਫਲੋ ਹੋ ਰਿਹਾ ਔਰ ਇਹ ਰਸ਼ੀਅਨ ਆਇਲ ਬਾਏ ਕਰ ਰਹੇ। ਰਿਪੋਰਟਸ ਆਫ ਇੰਡੀਅਨ ਸੈਂਡਿੰਗ ਟਰੂਪਸ unofficially to fight Ukraine. The list just does not stop here. India's refusal to sign any military pact against US geopolitical opponents while being a major ally of BRICS tell us what we need to know about what side India has chosen or if they will support de-dollarization when time is right for them. ਕਿ ਵੀ ਉਹਨਾਂ ਨੇ ਕੋਈ ਡਿਫੈਂਸ ਪੈਕਟ ਵੀ ਅਮਰੀਕਾ ਦੇ ਹੱਕ ਵਾਲਾ ਸਾਈਨ ਨਹੀਂ ਕੀਤਾ। ਔਰ ਇਸ ਦੇ ਨਾਲ ਜਿਹੜਾ ਉਹਨਾਂ ਦਾ ਯੂਕਰੇਨੀਅਨ ਬਲੱਡ ਦੀ ਗੱਲ ਵੀ ਹੋਈ ਕਿ ਵੀ ਉਹ ਫਲੋ ਹੋ ਰਿਹਾ ਔਰ ਉਹ ਜਿਹੜੇ ਨੇ ਲਗਾਤਾਰ ਉਹਨਾਂ ਨੂੰ ਰਸ਼ੀਅਨ ਆਇਲ ਬਾਏ ਕਰ ਰਹੇ ਨੇ। ਇੰਡੀਆਜ਼ ਹੌਕਿਸ਼ ਰਿਐਕਸ਼ਨ ਟੂ ਰਿਲੇਟਿਵਲੀ ਰੀਜ਼ਨੇਬਲ ਵੇ ਇਨ ਵਿਚ US asked it to stop buying Russian oil also tells us what we need to know about India's impaired self-awareness and its potential actions based on those incorrect assumptions. ਕਿ ਜਿਵੇਂ ਭਾਰਤ ਨੇ ਸਿੱਧਾ ਅਸਮਾਨ ਨੂੰ ਜਾ ਕੇ ਟਾਕੀ ਲਾਉਣ ਦੀ ਕੋਸ਼ਿਸ਼ ਕੀਤੀ, ਜੇ ਅਮਰੀਕਾ ਨੇ ਤਾਂ ਪੋਲਾਈਟਲੀ ਕਿਹਾ ਵੀ ਰਸ਼ੀਅਨ ਆਇਲ ਬੰਦ ਕਰ ਦਿਓ ਜੇ ਤੁਸੀਂ ਸੱਚਮੁੱਚ ਅਮਰੀਕਾ ਦੇ ਸਟ੍ਰੈਟੇਜਿਕ ਪਾਰਟਨਰ ਔਰ ਦੂਜਾ ਤੀਜਾ ਕਹਿ ਰਹੇ ਹੋ। ਪਰ ਜਿਵੇਂ ਇੰਡੀਆ ਨੇ ਰਿਆਇਤ ਜਾ ਕੇ ਬਹਿ ਗਿਆ ਉਹਨਾਂ ਦੀ ਰੂਸ ਦੀ ਔਰ ਚੀਨ ਦੀ ਗੋਦ ਦੇ ਵਿੱਚ। The only convergence that Americans thought US-India interest had was based on its use as geopolitical counterweight against China is also in front of the whole world that even after getting serious military beatings from China in last decade, they have decided to kowtow in front of them. After all of this, believing India on its word that they won't challenge US dollar while it's a major member of BRICS is a fool's errand. ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਾਰਾ ਪਾਰਟ ਹੈ ਕਿ ਵੀ ਕਿਸ ਅੰਦਾਜ਼ ਦੇ ਵਿੱਚ ਚਾਈਨਾ ਦੇ ਸਾਹਮਣੇ ਜਿਹੜਾ ਇਹ ਮਿਲੀਟੈਰਲੀ ਵੀ ਖਲੋਤੇ ਨਹੀਂ, ਹਾਲਾਂਕਿ ਅਮਰੀਕਾ ਉਹਨਾਂ ਨੂੰ ਐਜ਼ ਏ ਬੁਲਵਾਕ ਇਸਤੇਮਾਲ ਕਰਨਾ ਚਾਹੁੰਦਾ ਸੀ, ਔਰ ਇੱਧਰੋਂ ਜਿਨ੍ਹਾਂ ਤੋਂ ਮਿਲਟਰੀ ਬੀਟਿੰਗ ਲਈ ਚਾਈਨਾ ਤੋਂ ਉਹਨਾਂ ਦੇ ਅੱਗੇ ਜਾ ਕੇ ਕਾਊਟ ਆਊਟ ਕਰ ਰਹੇ ਨੇ, ਉਹਨਾਂ ਦੇ ਅੱਗੇ ਲੰਮੇ ਪੈ ਗਏ ਨੇ। ਫਿਰ ਇਸ ਸਭ ਦੇ ਚਲਦਿਆਂ ਭਾਰਤ ਦੇ ਸ਼ਬਦਾਵਲੀ ਦੇ ਉੱਤੇ ਕੌਣ ਬਿਲੀਵ ਕਰੇਗਾ ਕਿ ਜੀ ਉਹ US ਡਾਲਰ ਦੇ ਮੁਕਾਬਲੇ ਜਦੋਂ ਬ੍ਰਿਕਸ ਨੇ ਆਪਣੀ ਕਰੰਸੀ ਫਲੋਟ ਕੀਤੀ ਤਾਂ ਉਹਦੀ ਹਮਾਇਤ ਨਹੀਂ ਕਰੇਗਾ। What India actually plans is that they want American hegemony to fall so that they can further squander resources of a weaker USA. ਅਮਰੀਕਾ ਭਾਰਤ ਤਾਂ ਦੇਖ ਰਿਹਾ ਕਿ ਅਮਰੀਕਾ ਦਾ ਗਲਬਾ ਘਟੇ, ਫਿਰ ਜਿਹੜੇ ਅਮਰੀਕਾ ਦੇ ਰਿਸੋਰਸ ਨੇ ਉਹਨਾਂ ਨੂੰ ਅੱਗੋਂ ਜਿਹੜਾ ਉਹ ਪਿੱਸੂ ਵਾਂਗ ਚੰਬੜੇ। Unless Hindutva brigade is shown its rightful place, which is in the dustbin of history, they are a serious threat to American interests. ਵੀ ਇਹ
ਹਿੰਦੂ ਤਾਂ ਵੀ ਬ੍ਰਿਗੇਡ ਨੂੰ ਜਿਹੜਾ ਹੈ ਉਹ ਇਤਿਹਾਸ ਦੇ ਕੂੜਾਦਾਨ ਦੇ ਵਿੱਚ ਸੁੱਟ ਦੇਣਾ ਚਾਹੀਦਾ, ਅਦਰਵਾਈਜ਼ ਇਹ ਖਰਾਬਾ ਕਰਨਗੇ, ਅਮਰੀਕਨ ਇੰਟਰਸਟ ਦੇ ਖਿਲਾਫ ਨੇ, ਨਾਟ ਓਨਲੀ ਇਨ ਸਾਊਥ ਏਸ਼ੀਆ ਬਟ ਵਰਲਡ ਓਵਰ। ਔਰ ਇਸ ਇਕੱਲਾ ਸਾਊਥ ਏਸ਼ੀਆ 'ਚ ਨਹੀਂ, ਵਰਲਡ ਓਵਰ। ਔਰ ਫਿਰ ਬਜ਼ ਲਾਈਨ ਆ ਉਹਨਾਂ ਦੀ, ਸਿੱਖ ਬਫਰ ਸਟੇਟ ਆਫ ਖਾਲਿਸਤਾਨ ਇਜ਼ ਪਰਮਾਨੈਂਟ ਸੋਲੂਸ਼ਨ ਟੂ ਦਿਸ ਇਸ਼ੂ, ਕਿ ਬਈ ਇਹਨੂੰ ਭਾਰਤ ਨੂੰ ਸੁੱਟੋ ਕੂੜਾਦਾਨ ਦੇ ਵਿੱਚ ਇਤਿਹਾਸ ਦੇ, ਔਰ ਬਫਰ ਸਟੇਟ ਖਾਲਿਸਤਾਨ ਦੇ ਨਾਲ ਜਿਹੜਾ ਹੈ ਉਹ ਹੀ ਉੱਥੇ ਅਮਨ, ਪ੍ਰੋਸਪੈਰਿਟੀ, ਸਟੇਬਿਲਿਟੀ ਜਿਹੜੀ ਹੈ ਉਹ ਆ ਸਕਦੀ ਹੈ। ਇਸੇ ਤਰ੍ਹਾਂ ਇਹ ਲਿਖਤ ਸਾਡੇ ਵੀਰ ਬਾਜ ਸਿੰਘ ਖਾਲਸਾ ਲਿਖਦੇ ਨੇ ਲਗਾਤਾਰਤਾ ਨਾਲ, ਇਹਨਾਂ ਦੀ ਪਹਿਲਾਂ ਵੀ ਅਸੀਂ ਡਿਸਕਸ ਕੀਤੀ ਸੀ। ਇਹ ਸਿੰਧੀ ਹਿੰਦੂ ਵੀਰ ਤੋਂ ਸਿੱਖ ਬਣੇ ਹੋਏ ਨੇ। ਇਹਨਾਂ ਦਾ ਪਹਿਲਾ ਨਾਂ ਰਾਹੁਲ ਬਲਾਨੀ ਸੀ, ਹੁਣ ਬਾਜ ਸਿੰਘ ਹੈ, ਔਰ ਉਹਨਾਂ ਨੇ ਆਪਣਾ ਪੂਰਾ ਡੇਟ ਆਫ ਅਨਮੈਰਿਡ ਨੇ, ਮੱਧ ਪ੍ਰਦੇਸ਼ 'ਚ ਰਹਿੰਦੇ ਨੇ, ਸਰਕਾਰੀ ਨੌਕਰੀ ਕਰਦੇ ਨੇ ਪਿਛਲੇ 4 ਸਾਲ ਤੋਂ ਆਪਣੇ ਪਿਤਾ ਦੇ ਜੌਬ ਦੀ ਥਾਂ ਤੇ, ਔਰ ਉਹਨਾਂ ਦੀ ਫੈਮਿਲੀ 'ਚ ਮਦਰ ਔਰ ਯੰਗਰ ਸਿਸਟਰ ਨੇ ਜਿਹੜੇ ਉਹਨਾਂ ਤੋਂ ਦੂਰ ਰਹਿੰਦੇ ਨੇ ਇਹਨਾਂ ਦੀ ਜੌਬ ਦੀ ਵਜ੍ਹਾ ਕਰਕੇ। ਫਿਰ ਉਹਨਾਂ ਨੇ ਕਿਹਾ ਵੀ ਪਿਛਲੇ 2 ਸਾਲਾਂ ਤੋਂ ਮੈਂ ਤੁਹਾਡੇ ਪ੍ਰੋਗਰਾਮ ਨੂੰ ਸੁਣਦਾ, ਔਰ ਉਹ ਸਾਰੀ ਐਨਾਲਾਈਜੇਸ਼ਨ ਨੇ ਮੈਂ ਵੀ ਇਸ ਕਨਕਲੂਜਨ ਤੇ ਪਹੁੰਚਿਆ ਕਿ ਖਾਲਿਸਤਾਨ ਜਿਹੜਾ ਉਹ ਬਹੁਤ ਜ਼ਰੂਰੀ ਹੈ। ਮੈਂ ਇਸ ਤੋਂ ਪਹਿਲਾਂ ਹਿੰਦੂ ਸਿੰਧੀ ਸੀ, ਮਨਮੁਖ ਤੇ ਕੋਵਿਡ ਸੀ, ਤੇ ਮੈਂ ਆਪਣੇ ਦਫ਼ਤਰ 'ਚ ਵੀ ਜਿਹੜਾ ਹੈ ਉਹ 90% ਸਟਾਫ ਜਿਹੜਾ ਹੈ ਉਹ ਮੇਰਾ ਨਫ਼ਰਤੀ ਹੈ, ਕਰਪਟ ਹਿੰਦੂ ਨੇ, ਔਰ ਇਹ ਜਿਹੜੀ ਉਹਨਾਂ ਦੀ ਮੈਂਟੈਲਿਟੀ ਮੈਨੂੰ ਹਰਾਸ ਕਰਨ ਦੀ ਵੀ ਹੈ, ਬਲੈਕਮੇਲ ਵੀ ਕਰਦੇ ਨੇ, ਮੈਨੂੰ ਇਹ ਫੀਲ ਕਰਵਾਉਂਦੇ ਨੇ ਜਿਵੇਂ ਮੈਂ ਕੱਲਾ ਥੱਲਾ ਹੋਵਾਂ। ਲੇਕਿਨ ਜਿਹੜਾ ਜਦੋਂ ਦਾ ਮੈਂ ਸਿੱਖ ਬਣਿਆ, ਔਰ ਗੁਰਦੁਆਰੇ ਵੀ ਜਿਹੜੇ ਨੇ ਉਹਨਾਂ 'ਤੇ ਬਹੁਤ ਸਾਰਿਆਂ 'ਚ RSS ਦਾ ਪ੍ਰਭਾਵ ਹੈ, ਔਰ ਉਹ ਵੀ ਜਿਹੜੀਆਂ ਸੱਚਾਈ ਦੀਆਂ ਗੱਲਾਂ ਨੇ ਉਹਨਾਂ ਨੂੰ ਜਾਂ ਦਬਾਉਂਦੇ ਨੇ ਜਾਂ ਅਣਗੌਲਿਆਂ ਕਰਦੇ ਨੇ। ਔਰ ਸਮ ਸਿੱਖਸ ਆਰ ਫੀਅਰਫੁਲ ਬਿਕੋਜ਼ ਆਫ ਵੈਰੀ ਲੈਸ ਪੋਪੂਲੇਸ਼ਨ, ਕਿ ਵੀ ਸਿੱਖ ਡਰਦੇ ਵੀ ਨੇ ਵੀ ਥੋੜ੍ਹੀ ਆਬਾਦੀ ਹੈ। ਔਰ ਮੈਨੂੰ ਜਿਹੜਾ 2-3 ਸਿੱਖ ਗਰੁੱਪਾਂ ਨੇ ਇਹ ਵਾਰਨ ਵੀ ਕੀਤਾ ਕਿ ਵੀ ਮੈਂ ਇਸ ਪਾਸੇ ਵੱਲ ਨਾ ਤੁਰਾਂ। ਸੋ ਉਹਨਾਂ ਨੇ ਕਿਹਾ ਵੀ ਤੁਸੀਂ ਜੋ ਮੇਰੀ ਕਰੰਟ ਸਿਚੁਏਸ਼ਨ ਦੇਖਦੇ ਹੋ ਕਿ ਵੀ ਮੈਨੂੰ ਕਿਸੇ ਪਾਸੇ ਵੀ ਸਪੋਰਟ ਨਹੀਂ ਹੈ, ਮੇਰੀ ਆਪਣੀ ਫੈਮਿਲੀ ਦੇ ਵੀ ਨਹੀਂ ਹੈ, ਐਂਡ ਇਨ ਐਨੀ ਸਿਚੁਏਸ਼ਨ ਆਈ ਹੈਵ ਨੋ ਵਨ ਟੂ ਲਿਸਨ ਮਾਈ ਪਰਸਨਲ ਪ੍ਰੋਬਲਮ ਐਕਸੈਪਟ ਗੁਰੂ ਮਹਾਰਾਜ, ਐਂਡ ਆਈ ਹੈਵ ਜ਼ੀਰੋ ਟਰਸਟ ਇਨ ਇੰਡੀਅਨ ਲਾ ਸਿਸਟਮ। ਵੀ ਗੁਰੂ ਸਾਹਿਬ ਹੀ ਨੇ ਮੇਰੀ ਗੱਲ ਸੁਣਨ ਵਾਲੇ, ਇਹਨਾਂ ਦੇ ਕਾਨੂੰਨੀ ਸਿਸਟਮ ਤੇ ਵੀ ਮੇਰਾ ਕੋਈ ਭਰੋਸਾ ਨਹੀਂ ਹੈ। ਔਰ ਐਂਡ ਆਲਸੋ ਰੀਅਲੀ ਫਰਸਟ੍ਰੇਟਡ ਆਫ ਸਿੱਖਸ ਵਿਚ ਆਰ ਅਪੋਜ਼ਿੰਗ ਮੀ, ਜਿਹੜੇ ਮੇਰਾ ਵਿਰੋਧ ਕਰਨ ਵਾਲੇ ਨੇ। ਤੇ ਕੁਐਸਚਨ ਉਹਨਾਂ ਦਾ ਜਿਹੜਾ ਉਹ ਪਹਿਲਾਂ ਵੀ ਇਹੀ ਹੈ ਕਿ ਕਰੰਟਲੀ ਸਟਰਗਲਿੰਗ ਫਾਈਟਿੰਗ ਪੀਰੀਅਡ ਆਈ ਐਮ ਪ੍ਰੀਚਿੰਗ ਖਾਲਿਸਤਾਨ by supporting in monetary terms as per my capacity and sharing, putting status on online platforms of those who are talking of Khalsa Raj. What protection or suggestion can be expected in reference to Sikh historical context? ਬਾਜ ਸਿੰਘ ਜੀ, ਤੁਸੀਂ ਜੋ ਵੀ ਕਰ ਰਹੇ ਹੋ ਬਹੁਤ ਮੁਬਾਰਕ ਤੁਹਾਨੂੰ, ਔਰ ਤੁਸੀਂ ਠੀਕ ਕੰਮ ਕਰ ਰਹੇ ਹੋ, ਪਰ ਇਹ ਜ਼ਰੂਰੀ ਨਹੀਂ ਹੈ ਵੀ ਤੁਸੀਂ ਹਰ ਵਾਰ ਆਪਣੇ ਇਸ ਗੱਲ ਨੂੰ ਪਬਲਿਕ 'ਚ ਜਗਜ਼ਾਹਰ ਕਰਨਾ ਹੈ। ਇਹ ਕਈ ਵਾਰ ਆ ਬੈਰ ਮੁਝੇ ਮਾਰ ਵਾਲੀ ਸਿਚੁਏਸ਼ਨ ਹੈ। ਤੁਸੀਂ ਇਕੱਲੇ ਹੋ, ਪਰਿਵਾਰ ਤੋਂ ਦੂਰ ਹੋ, ਤੁਹਾਡੇ ਫੇਥ ਨੂੰ ਸੈਲਿਊਟ ਹੈ ਕਿ ਤੁਸੀਂ ਫੇਥ ਨਾਲ, ਸਿੱਖੀ ਨਾਲ ਜੁੜੇ ਹੋ, ਪਰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਚੀਜ਼ ਨੂੰ ਅਸੀਂ ਜਾਂ ਤੁਸੀਂ ਖੁੱਲ੍ਹ ਕੇ ਉੱਥੇ ਖਾਲਿਸਤਾਨ ਜਾਂ ਦੂਸਰੇ ਪ੍ਰਤੀ ਬਾਕੀਆਂ ਦੇ ਨਾਲ ਦੁਸ਼ਮਣੀ ਸਹੇੜੋ। ਔਰ ਇਹ ਜਿਹੜਾ ਮੈਂ ਤਾਂ ਇਹ ਕਨਕਲੂਜਨ 'ਚ ਉਹਨਾਂ ਨੇ ਕਿਹਾ ਕਿ ਜੀ I would say I will take revenge at any cost because they hurted me a lot, and I have full trust on Guru Maharaj that he will provide me power, support and justice in any way because I love Guru Maharaj so much. Overall I am enjoying and also in peace from inside with Guru's place. फिर उन्होंने फतेह बुलाई, राज करेगा खालसा, खालिस्तान जिंदाबाद, और ट्रू गुरसिख जिंदाबाद। सो बाज सिंह खालसा जी, मेरा ख्याल है भी तुसी खुशकिस्मत हो, पर ਆਪਣੇ ਜਿਹੜੇ ਪੋਲੀਟੀਕਲ ਜਿਹੜਾ ਤੁਹਾਡਾ ਪਾਰਟ ਹੈ ਇਹਨੂੰ ਕੋਈ ਪਬਲਿਕ 'ਚ ਡਿਸਕਸ ਕਰਨ ਦੀ ਲੋੜ ਨਹੀਂ ਹੁੰਦੀ, ਕੋਈ ਗੁਰਦੁਆਰਿਆਂ 'ਚ ਜਾ ਕੇ ਬੈਸਣ ਦੀ ਲੋੜ ਨਹੀਂ ਹੈ। ਜਦੋਂ ਹਾਲਾਤ ਬਣਨਗੇ ਉਦੋਂ ਤੁਹਾਡੀਆਂ ਸੇਵਾਵਾਂ ਵੀ ਜਿਹੜੀਆਂ ਗੁਰੂ ਸਾਹਿਬ ਲੈਣਗੇ। ਸੋ ਇਸ ਵੇਲੇ ਆਪਣੇ ਪਰਿਵਾਰ ਦਾ ਧਿਆਨ ਰੱਖੋ, ਆਪਣਾ ਧਿਆਨ ਰੱਖੋ, ਜਿਹੜੀਆਂ ਸਿੱਖੀ ਵੈਲਿਊਜ਼ ਨੂੰ ਤੁਸੀਂ ਚੁਣਿਆ ਉਹਨਾਂ ਦੇ ਨਾਲ ਤੁਸੀਂ ਜਿਹੜਾ ਉਹ ਉਹਨਾਂ ਨੂੰ ਨਿਭਾਓ। ਔਰ ਮੈਂ ਤੁਸੀਂ ਕਮੈਂਟ ਪੜੋਗੇ, ਫਿਰ ਮੈਂ ਨਜ਼ਮ ਪੜ੍ਹਦਾ ਜਿਸ ਤਰ੍ਹਾਂ ਤੁਸੀਂ ਕਰਨਾ। ਹਾਂਜੀ, ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ।
ਤੁਸੀਂ ਪੜ੍ਹ ਲਓ ਓਕੇ ਕਮੈਂਟ ਜੀ ਜਿਹੜੇ ਨੇ, ਠੀਕ ਹੈ। ਫਿਰ ਮੈਂ ਸਵਰਨਮਾਲ ਜੀ ਲਾਸਟ ਜਿਹੜੇ ਸਾਡੇ ਵਿਊਅਰ ਪਹਿਲੇ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਰਾਜਵਿੰਦਰ ਸਿੰਘ ਜੀ, ਸਵਰਨਮਾਲ ਫਿਰ ਅਗੈਨ ਹੈ। ਔਰ ਫਿਰ ਇਸੇ ਤਰ੍ਹਾਂ ਮਨਜੂਰ ਕੋਇਨੂ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ। ਐਂਡ ਸੁਖਜੀਵਨ ਬੱਚੂ ਜੀ, ਖਾਲਦ ਸ਼ਾਹ ਜੀ ਵੀ ਕਹਿੰਦੇ ਨੇ ਵੈਰੀ ਨਾਈਸ ਸਰ ਐਂਡ ਮੈਮ, ਸਲਾਮ, ਵਾਟ ਏ program true. I am Pakistani Muslim Sayyid. I pray to Khalistan country Muslim Sikh Pai sir. You are a great man. ਬਹੁਤ ਸ਼ੁਕਰੀਆ ਔਰ ਬਹੁਤ ਮਿਹਰਬਾਨੀ। ਪਰਮਿੰਦਰ ਜੀ ਵੀ ਔਰ ਨਿਹੰਗ ਸਿੰਘ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਸੁਖਜੀਤ ਸਿੰਘ ਜੀ ਵੀ। ਔਰ ਫਿਰ ਇਸੇ ਤਰ੍ਹਾਂ ਇਹ ਕਹਿੰਦੇ ਨੇ ਕਿ ਹਲੀਮੀ ਖਾਲਸਾ ਰਾਜ, ਖਾਲਸਾਨ ਜ਼ਿੰਦਾਬਾਦ, ਡਾਕਟਰ ਅਮਰਜੀਤ ਸਿੰਘ ਜੀ ਔਰ ਖਾਲਸਾ ਬੀਬੀ ਨੀਲਮ ਕੌਰ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ, ਹਰ ਮੈਦਾਨ ਫਤਿਹ ਬਖਸ਼ੇ। ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਗੁਰਮੀਤ ਸਿੰਘ ਜੀ ਵੀ, ਬਲਵਿੰਦਰ ਸਿੰਘ ਜੀ ਵੀ। ਔਰ ਫਿਰ ਇਸੇ ਤਰ੍ਹਾਂ ਹਾਂਜੀ ਕਹਿੰਦੇ ਨੇ ਕਿ ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਸੈਯਦ ਅਮਜਦ ਨੂਰ ਜੀ ਵੀ ਕਹਿੰਦੇ 1947 ਚ ਸਿੱਖ ਪਾਕਿਸਤਾਨ ਨਾਲ ਮਿਲਦੇ ਤੇ ਪੰਜਾਬ ਇੱਕ ਹੁੰਦਾ, ਵੰਡਿਆ ਨਹੀਂ ਸੀ। ਹਾਂਜੀ। ਔਰ ਸਤਨਾਮ ਔਜਲਾ ਜੀ ਵੀ, ਫਿਰ ਨਰਿੰਦਰ ਸਿੰਘ ਜੀ, ਵੀ ਵਿਲ ਗੈਟ ਖਾਲਿਸਤਾਨ ਟੂਡੇ ਔਰ ਟੁਮਾਰੋ। ਜਸਵੀਰ ਸਿੰਘ ਬਰਾੜ ਜੀ ਵੀ ਔਰ ਰਾਜਵਿੰਦਰ ਕੌਰ ਜੀ ਵੀ। ਔਰ ਫਿਰ ਇਸੇ ਤਰ੍ਹਾਂ ਪਾਲ ਸਿੰਘ ਗਰੇਵਾਲ ਜੀ ਵੀ। ਔਰ ਫਿਰ ਇਸ ਤਰ੍ਹਾਂ ਗੁਰਦੀਪ ਸਿੰਘ ਜੀ ਵੀ, ਨਰਿੰਦਰ ਸਿੰਘ ਜੀ ਵੀ, ਇੰਦਰਪ੍ਰੀਤ ਸਿੰਘ ਜੀ ਵੀ। ਔਰ ਕਮਲਜੀਤ ਸਿੰਘ ਕਹਿੰਦੇ ਨੇ ਕਿ ਰਮਨੀਸ਼ ਬਿੱਟੂਜ਼ ਸਟੇਟਮੈਂਟ ਬ੍ਰਿੰਗ ਬੈਕ ਇਨ ਸਿੱਖੀ who converted in Christian has many targets, damage to diaspora sects, showing they against Christian and conflict in Jat and Dalit and more so be ready. ਤੁਸੀਂ ਠੀਕ ਕਹਿ ਰਹੇ ਹੋ, ਬੜਾ ਖਤਰਨਾਕ ਹੈ ਕਿਉਂਕਿ ਰੈਫਰ ਕਰ ਰਹੇ ਨੇ ਬੁੱਚੜ ਬੇਅੰਤੇ ਦੇ ਪੋਤੇ ਨੇ ਕਿਹਾ ਕਿ ਜੀ ਅਸੀਂ ਜਿਹੜੇ ਸਿੱਖ ਈਸਾਈ ਬਣ ਗਏ ਨੇ ਉਹਨਾਂ ਨੂੰ ਵਾਪਸ ਸਿੱਖੀ ਚ ਲਿਆਵਾਂਗੇ। ਸੋ ਜ਼ਾਹਰ ਹੈ ਵੀ RSS ਦਾ ਏਜੰਡਾ ਹੀ ਦੋਨੋਂ ਪਾਸੇ ਕੰਮ ਕਰ ਰਿਹਾ ਔਰ ਇਹ ਇੱਕ ਨਵੀਂ ਸ਼ਰਾਰਤ ਜਿਹੜੀ ਪੰਜਾਬ ਦੇ ਵਿੱਚ ਸਿਵਲ ਵਾਰ ਜਿਹੜੀ ਹੈ ਜ਼ਿਮੀਂਦਾਰਾਂ ਔਰ ਦਲਿਤ ਭਾਈਚਾਰੇ 'ਚ ਜਿਸ ਨੂੰ ਇਹ ਪ੍ਰਮੋਟ ਵੀ ਕਰ ਰਹੇ ਨੇ, ਜਿਹਦੀ ਕੋਸ਼ਿਸ਼ ਇਹਨਾਂ ਨੇ ਪਿਛਲੀਆਂ ਪਾਰਲੀਮਾਨੀ ਚੋਣਾਂ ਵੇਲੇ ਵੀ ਕੀਤੀ। ਹੰਸਰਾਜ ਹੰਸ ਦੀਆਂ ਤੁਸੀਂ ਸਟੇਟਮੈਂਟਸ ਫਰੀਦਕੋਟ ਹਲਕੇ ਤੋਂ ਇਹ BJP ਦਾ MP ਸੀ, ਦੇਖੋਗੇ ਤਾਂ ਤੁਹਾਨੂੰ ਲੱਗੇਗਾ। ਔਰ ਹੁਣ ਇਹ ਬੁੱਚੜ ਬੇਅੰਤੇ ਦੇ ਪੋਤੇ ਨੂੰ ਇਹਨੂੰ ਬਿੱਟੂ ਨੂੰ ਉਹਨਾਂ ਨੇ ਅੱਗੇ ਲਾ ਕੇ ਇੱਕ ਪਾਸੇ ਤਾਂ ਕਿਹਾ ਜੀ ਮੈਨੂੰ ਕੋਈ ਇਤਰਾਜ਼ ਨਹੀਂ ਬੰਦੀ ਸਿੰਘਾਂ ਦੀ ਰਿਹਾਈ, ਦੂਜਾ ਉਹ ਕਹਿੰਦਾ ਜੀ ਅਸੀਂ ਜਿਹੜੇ ਈਸਾਈ ਬਣ ਗਏ ਨੇ ਉਹਨਾਂ ਨੂੰ ਵਾਪਸ ਸਿੱਖੀ ਚ ਲਿਆਵਾਂਗੇ। ਸੋ ਇਹ ਖਤਰਨਾਕ ਏਜੰਡਾ ਹੈ ਜਿਹੜਾ ਅੱਜ ਕੱਲ੍ਹ BJP ਪੰਜਾਬ ਦੇ ਵਿੱਚ ਪਿੰਡਾਂ 'ਚ ਵੀ ਇਹ ਕਰ ਰਹੇ ਨੇ ਜੀ। ਕੈਂਪ ਲਾ ਕੇ ਅਸੀਂ ਦੇਖਣਾ ਦੱਸਣਾ ਵੀ ਕਿੰਨੀਆਂ ਲੋਕ ਭਲਾਈ ਸਕੀਮਾਂ ਤੇ ਕੀ ਹੈ ਇਹ ਪੈਸਾ ਪੂਸਾ ਵੰਡਣ ਦੀ ਲਾਈਨ ਵੀ ਇਹਨਾਂ ਨੇ ਫੜੀ ਹੋਈ। ਬਿਲਕੁਲ ਸਟ੍ਰੇਂਜ ਕਮੈਂਟ ਹੈ। ਕਹਿੰਦੇ ਨੇ ਕਿ ਸਿੱਖ ਅੰਪਾਇਰ ਦੀ ਆਈਡੀ ਕਹਿੰਦੇ ਵੀਰ ਜੀ ਤੁਸੀਂ ਵੋਟਾਂ 'ਚ ਕਿਉਂ ਨਹੀਂ ਆਏ, ਦੱਸੋ ਜੀ ਕਿਉਂ ਤੁਸੀਂ ਗਏ? ਸਿੱਖ ਅੰਪਾਇਰ ਜੀ, ਅੰਪਾਇਰ ਵਾਲਿਆਂ ਨੂੰ ਤਾਂ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ। ਅਸੀਂ ਆਲ ਦਾ ਵੇ 10 ਘੰਟੇ ਡਰਾਈਵ ਕਰਕੇ ਪਹੁੰਚੇ 16 ਦੀ ਰਾਤ ਨੂੰ, 17 ਸਾਰਾ ਦਿਨ ਸ਼ਾਮ ਤੱਕ। ਸਭ ਤੋਂ ਪਹਿਲਾਂ ਸਵੇਰੇ 9 ਵਜੇ ਅਸੀਂ ਉੱਥੇ ਪਹੁੰਚ ਕੇ ਐਂਡ ਤੱਕ, ਔਰ ਜੇ ਤੁਸੀਂ TV 84 ਨਾਲ ਜੁੜੇ ਹੋਏ ਹੋ ਤਾਂ ਉਸ ਦੀ ਸਾਰੀ ਕਵਰੇਜ ਵੀ ਔਰ ਜਿਹੜਾ ਉਸ ਨੂੰ ਤੁਸੀਂ ਦੇਖ ਸਕਦੇ ਹੋ। ਸੋ ਇਹ ਤੁਹਾਡੀ ਜਾਣਕਾਰੀ ਠੀਕ ਨਹੀਂ। ਫਿਰ ਇਹਨਾਂ ਦਾ ਕਹਿੰਦੇ ਨੇ ਕਿ ਅਲੱਗ ਥਲੱਗ ਘੁੰਮਣ ਨਾਲ ਦੇਸ਼ ਬਣ ਜਾਵੇਗਾ ਜੀ। ਪਿਛਲੇ 15 ਸਾਲ ਕੀ ਕਾਮਯਾਬੀ ਮਿਲੀ ਹੈ, ਸਿਰਫ ਗੱਲਾਂ ਤੇ ਕਹਾਣੀਆਂ ਨੇ। ਵੈਸੇ ਤਾਂ ਹੁਣ ਵੀ ਗੱਲਾਂ ਤੇ ਕਹਾਣੀਆਂ ਹੀ ਨੇ, ਗੱਲ ਨੂੰ ਜਾਰੀ ਰੱਖਣਾ ਹੀ। ਬਾਹਰ ਬੈਠ ਕੇ ਹੋਰ ਤੁਸੀਂ ਕੋਈ ਭੰਗੀਆਂ ਵਾਲੀ ਤੋਪ ਤਾਂ ਚਲਾ ਨਹੀਂ ਸਕਦੇ। ਪੰਜਾਬ ਦੇ ਵਿੱਚ ਵੀ ਜਿਹੜੇ ਹਾਲਾਤ ਨੇ ਉਹਦੇ ਥੱਲੇ ਜੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਨੇ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤੇ, ਉਹਨਾਂ ਨੂੰ ਵੀ ਫੰਕਸ਼ਨ ਨਹੀਂ ਕੀਤਾ ਜਾ ਰਿਹਾ। ਇੱਥੇ ਰਹਿੰਦੇ ਆ ਤੇ ਅਸੀਂ ਜਿਹੜਾ ਇਹੀ ਕੁਛ ਕਰ ਸਕਦੇ ਹਾਂ, ਇਸ ਤੋਂ ਬਿਯੋਂਡ ਹੋਰ ਕੋਈ। ਹਾਂ, ਗੱਲ ਨੂੰ ਜਾਰੀ ਰੱਖਣਾ। ਬਾਕੀ ਜੋ ਹਾਲਾਤ ਇਸ ਵੇਲੇ ਪਿਛਲੇ 2 ਸਾਲ ਤੋਂ ਬਣ ਰਹੇ ਨੇ, ਖਾਸ ਤੌਰ ਤੇ ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਮੁਲਵਸ ਹੋਣ ਦੇ ਸਬੂਤ ਔਰ ਖਾਲਿਸਤਾਨ ਦੇ ਵਿੱਚ ਦਿਲਚਸਪੀ, ਅਸੀਂ ਹੋਪ ਕਰਦੇ ਔਰ ਦੁਨੀਆ ਦੇ ਵਿੱਚ ਨਵਾਂ ਬਦਲ ਇਸ ਨੂੰ ਲੈ ਕੇ। ਸੋ ਬਾਕੀ ਇੱਥੇ ਗੱਲਾਂ ਹੀ ਹੋਣਗੀਆਂ, ਹੋਰ ਕੋਈ ਜਿਹੜਾ ਹੈ ਉਹ ਕੋਈ ਜੰਗ ਨਹੀਂ ਬਚਾਇਆ ਹੋਇਆ ਕਿਸੇ ਨੇ। ਬਿਲਕੁਲ। ਤਰਲੋਚਨ ਕੌਰ ਜੀ ਵੀ ਔਰ ਅਮਰਜੀਤ ਸਿੰਘ ਸੈਣੀ ਜੀ ਵੀ, ਫਿਰ ਗੁਰਪ੍ਰਕਾਸ਼ ਸਿੰਘ ਜੀ ਵੀ, ਹਰਮਨ ਪੰਨੂ ਜੀ ਵੀ, ਇੰਦਰਜੀਤ ਕੌਰ ਜੀ ਵੀ, ਮੁਹੰਮਦ ਜਾਕੂਬ ਜੀ ਵੀ। ਇਹ ਕਹਿੰਦੇ ਨੇ ਡਾਕਟਰ ਸਾਹਿਬ ਔਰ ਮਿਸ ਨੀਲਮ ਪਲੀਜ਼ ਕਮ ਵਿਦ
your family and friends at Pakistan Day Parade and coming Sunday in Manhattan. बहुत शुक्रिया। ਸੰਡੇ ਯਾਕੂਬ ਜੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਾ ਨਗਰ ਕੀਰਤਨ ਜਿਹਨੂੰ ਅਸੀਂ ਕਹਿੰਦੇ ਹਾਂ ਜਲੂਸ, ਰਿਚਮੰਡ ਹਿੱਲ 'ਚ, ਉਹ ਰਿਚਮੰਡ ਹਿੱਲ 'ਚ ਉਹੀ ਟਾਈਮਿੰਗ ਉਹਦੇ ਨਾਲ ਕਲੈਸ਼ ਕਰ ਰਹੀ ਹੈ। ਬਿਲਕੁਲ। ਫਿਰ ਇਸੇ ਤਰ੍ਹਾਂ ਜੀ ਮਿਸਰਾ ਸਿੰਘ ਜੀ ਵੀ ਔਰ ਬਿਲਾਲ ਜੀ ਵੀ ਸਾਨੂੰ ਅਸਲਾਮ ਵਾਲੇਕਮ ਕਹਿੰਦੇ ਨੇ। ਵਾਲੇਕਮ ਸਲਾਮ ਜੀ। ਕਹਿੰਦੇ ਲਾਹੌਰ ਵਿੱਚ ਜਿਹੜਾ ਸ਼ਾਈਨਿੰਗ ਹੈ ਮਾਰਨਿੰਗ ਹੈ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਜੀ ਕਹਿੰਦੇ ਨੇ ਕਿ ਆਲ ਖਾਲਿਸਤਾਨ ਲਵਿੰਗ ਸਿੱਖ ਪਲੀਜ਼ ਕਮ। ਉਹ ਫਿਰ ਉਹਨਾਂ ਦੀ ਜਿਹੜੀ ਪਰੇਡ ਹੈ ਉਹਦੇ 'ਚ ਕਹਿ ਰਹੇ ਨੇ ਕਿ ਜੁਆਇਨ ਕਰੋ। ਔਰ ਫਿਰ ਕਹਿੰਦੇ ਨੇ ਰਾਜਨਪ੍ਰੀਤ ਸਿੰਘ ਜੀ, ਬਿਲਾਲ ਜੀ ਵੀ ਔਰ ਜੂਨ 84 ਅੱਖੀਂ ਦੇਖੇ ਮੰਜ਼ਰ ਔਰ ਬਿਕਰਮ जीत सिंह जी भी। और फिर इसी तरह सैयद हुसैन जी भी नाइस प्रोग्राम वैरी इनफॉर्मेटिव। एंड बिलाल जी कहते हैं कि उन्होंने जसविंदर सिंह जो भला जी जोड़े चले गए इस दुनिया तो उन्होंने बारे कहा कि कहते तुसी की सोचते हो क्योंकि पाकिस्तान में जो सोशल मीडिया उस पर काफ़ी विचार हो रही है इन्होंने बारे तो की कहना? देखो मैं वंस इन वाइल जिमें छणकाटा के थले इन्हों दियां असी उदों देखिया है काफ़ी हाईली एजुकेटेड सी, PhD की हुई सी और एग्रीकल्चर यूनिवर्सिटी एज ए प्रोफैसर। रिटायरमेंट भी 4-5 साल पहला ही हुई है। उम्र भी जड़ी है कोई ज़्यादा नहीं सी, 65 साल की उम्र सी। और कॉमेडियन कॉमेडी के रोल दे विच अपनी थां उन्होंने बनाई और उन्होंने बेटा भी जड़ा वो एक्टर भी है और उसकी कोई फिल्म भी रिलीज़ होने जा रही है। सो इन्नी जानकारी है। बाकी मैं कोई बहुत ज़्यादा क्योंकि मैनू ये बहुत बार लगता होंगे है कि पंजाब तो कॉमेडियंस के हवाले किया होया और एक कॉमेडियन चीफ मिनिस्टर बनाया होया। पर जिमें जसविंदर सिंह भल्ला बारे एक नैचुरल कॉमेडियन सी जिहड़ा जिसका ईवन जिहड़े उन्हां दी प्रेजेंटेशन बाकी कोई मैनू अदरवाइज कोई रोल नज़र नहीं आया कि भी पंजाब दे जां अदरवाइज सिक्खी दे हवाले नाल कोई, क्योंकि साडा फोकस इस पासे हुंदा है। पर पाकिस्तान दे विच भी क्योंकि उत्थे भी ज़्यादा जिहड़ियां दोनों पासों के कलाकारां ने मिल के कुछ फिल्मां टुगैदर कीतियां, उसदे करके एक्सपोजर दोनों पासों के कॉमेडियंस का होया। सो कोई भी यंग उम्र दे विच जांदा है, 65 साल को वड्डी उम्र नहीं है। बिल्कुल। और उसलिए असीं अफसोस का इजहार करते हैं। बलहार सिंह कंग जी भी, निहंग सिंह जी जिहड़ी तारीफ कर रहे हैं और इसी तरह संदीप सिंह UK तो, जतिंदर सिंह जी, जुझार सिंह जी, अक्षय गणेश जी और आरिफ मंजीत जी और बाबा दीप सिंह जी ये भी लिखते हैं कि डॉक्टर साहब जी शहीद भाई बेअंत सिंह जी दी धी अमृतपाल कौर वल्लों तरन तारण वोटां विच खड़न का ऐलान किया गया जी, वो भी आज़ाद। की ये करना सही है कि गलत है? उन्होंने कहना सानू पूछा उत्थे कई कुछ ही चल रहा है, पता नहीं किहड़ी खबर ठीक है किहड़ी गलत है। क्योंकि 2 दिन ये खबर घूमती रही कि बीबी परमजीत कौर खालड़ा नूं ਜਿਹੜਾ ਵਾਰਿਸ ਪੰਜਾਬ ਦੇ ਵੱਲੋਂ ਖੜਾ ਕੀਤਾ ਜਾਏਗਾ। ਬਾਅਦ ਚ ਉਹਨਾਂ ਆਇਆ ਕਿ ਜੀ ਇਹ ਝੂਠੀ ਖਬਰ ਹੈ ਵੀ ਉਹਨਾਂ ਨੇ ਤਾਂ ਐਲਾਨ ਕੀਤਾ ਹੋਇਆ ਬੀਬੀ ਖਾਲੜਾ ਨੇ ਵੀ ਕੋਈ। ਸੋ ਅਜੇ ਕੁਝ ਵੀ ਕਹਿਣਾ ਪੋਸੀਬਲ ਨਹੀਂ ਹੈ ਵੀ ਕੌਣ ਉੱਥੇ ਕੀ ਕਹਿ ਰਿਹਾ ਤੇ ਕੀ ਸਾਹਮਣੇ ਆ ਰਿਹਾ ਜੀ। ਹੁਣ ਤੁਸੀਂ ਸ਼ੇਰਬਾਜ਼ ਸਿੰਘ? ਹਾਂਜੀ, ਅਸੀਂ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਨਜ਼ਮ ਰਾਈਜ਼ ਫॉर ਫਰੀडम ਆਪਣੀ ਆਜ਼ਾਦੀ ਲਈ ਖੜੇ ਹੋਵੋ। ਫਰੀडम ਇਜ਼ ਨਾਟ ਅ ਗਿਫਟ, ਇਟਸ ਅ ਫਾਈਟ। ਸਟੈਂਡ ਫॉर द ट्रूथ, स्टैंड फॉर द राइट। कि ये तोहफा नहीं है, ये आज़ादी मुफ्त नहीं मिलती, इहदा मुल तारना पैंदा। बिल्कुल। फ्रीडम इज़ नॉट ए गिफ्ट, इट्स ए फाइट। स्टैंड फॉर द ट्रूथ, स्टैंड फॉर द राइट। माउंटेन्स गिव वाटर बट आई एम डिनाइड, माई रिवर्स आर स्टोलन, माई पीपल हैव क्राइड। पानी पहाड़ां तो दरिया साडे टुट किसे होर ने रहे ने, लोग जिहड़े ने वो डिप्राइव किए गए हैं। माउंटेन्स गिव वाटर बट आई एम डिनाइड, माई रिवर्स आर स्टोलन, माई पीपल हैव क्राइड। द एयर इज़ पोल्यूटेड, द सोल इन चेन्स, ओप्रैसर्स पॉइजन रन्स इन आवर वेन्स। हवा भी गंदी, साडियां रूहां नूं भी जिहड़ा वो बेड़ियां च जकड़िया होया और जिहड़ा ज़ालम है उहदे ਜ਼ਹਿਰ ने ਉਹ ਸਾਡੀਆਂ ਨਸਾਂ ਦੇ ਵਿੱਚ ਉਹ ਜ਼ਹਿਰ ਦੌੜ ਰਿਹਾ। ਦ ਏਅਰ ਇਜ਼ ਪੋਲਿਊਟਡ, ਦ ਸੋਲ ਇਨ ਚੇਨਸ, ਓਪਰੈਸਰਸ ਪੋਇਜ਼ਨ ਰਨਸ ਇਨ ਆਵਰ ਵੇਨਸ। ਦ ਬ੍ਰੇਨ ਗॉड हैज़ ब्लेस्ड मी टू रीजन टू सी इज़ चेन्ड बाय द टायरेंट, एम आई ट्रूली फ्री। कि ਜਿਹੜਾ ਰੱਬ ਨੇ ਤੋਹਫਾ ਦਿੱਤਾ ਹੈ ਦਿਮਾਗ ਦਾ
ਕਿ ਜਿਹੜਾ ਠੀਕ ਔਰ ਗਲਤ ਦਾ ਫੈਸਲਾ ਕਰਦਾ, ਲੌਜਿਕ ਕਰਦਾ, ਰੀਜ਼ਨਿੰਗ ਕਰਦਾ, ਮੈਂ ਇਹ ਸਵਾਲ ਪੁੱਛਦਾ ਹਾਂ ਕਿ ਵੀ ਇਹ ਉਸ ਨੂੰ ਵੀ ਜਿਹੜਾ ਟਾਇਰੈਂਟ ਨੇ, ਜ਼ਾਲਮ ਨੇ, ਬੀੜੀਆਂ ਦੇ ਵਿੱਚ ਜਕੜਿਆ ਹੋਇਆ, ਕੀ ਮੈਂ ਆਜ਼ਾਦ ਹੈ? They call me a terrorist just to kill, but truth burns brighter, stronger still. ਦਹਿਸ਼ਤਗਰਦੀ ਦਾ ਲੇਬਲ, ਪਰ ਸੱਚ ਆਪਣੇ ਆਪ ਦੇ ਵਿੱਚ ਉਹਦਾ ਭਾਰ ਹੁੰਦਾ ਹੈ। The Satluj, my mother, once fed with pride, now weeps bloody tears, her soul crucified. Her flow is imprisoned, for freedom he denies. Turned back in anger, she groans as she cries. ਹੁਣ ਅੱਜ ਕੱਲ੍ਹ ਹੜ੍ਹ ਆਏ ਹੋਏ ਨੇ, ਸਤਲੁਜ ਵੀ ਆਪਣੇ ਕੰਢਿਆਂ ਤੋਂ ਬਾਹਰ ਹਾਲਾਂ ਪਾਖੜਾ ਬਣਾ ਕੇ ਰੋਕਿਆ ਹੋਇਆ। ਔਰ ਜਦੋਂ ਅਸੀਂ ਸਤਲੁਜ ਦੀ ਗੱਲ ਕਰਦੇ ਹਾਂ, ਇਸ ਗੱਲ ਦਾ ਧਿਆਨ ਰਹੇ ਕਿ ਅਨੰਦਪੁਰ ਸਾਹਿਬ ਸਤਲੁਜ ਦੇ ਕੰਢੇ ਹੀ ਗੁਰੂ ਸਾਹਿਬ ਨੇ ਵਸਾਇਆ ਸੀ। ਔਰ ਜਦੋਂ 1699 ਈਸਵੀ ਦੀ ਵਿਸਾਖੀ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਤੇ ਜਲ ਜਿਹੜਾ ਪਾਣੀ ਸੀ ਉਹ ਸਤਲੁਜ ਦਾ ਸੀ। ਸੋ ਸਾਡੇ ਲਈ ਸਤਲੁਜ ਪਾਇਸ ਵੀ ਹੈ, ਸਤਲੁਜ ਸਾਡਾ ਇਤਿਹਾਸ ਵੀ ਹੈ, ਮੋਟੀਵੇਸ਼ਨ ਵੀ ਹੈ। The Satluj, my mother, once fed with pride, now weeps bloody tears, her soul crucified. ਉਹਦੀ ਰੂਹ ਨੂੰ ਜਿਹੜਾ ਹੈ ਉਹ ਕ੍ਰੂਸੀਫਾਈ ਕੀਤਾ ਹੋਇਆ। ਉਸ ਦੇ ਫਲੋ ਇਜ਼ ਇੰਪ੍ਰਿਜ਼ਨਡ। ਜਦੋਂ ਤੁਸੀਂ ਡੈਮ ਬਣਾਉਂਦੇ ਹੋ, ਪਾਣੀ ਡਾਈਵਰਟ ਕਰਦੇ ਹੋ, ਤਾਂ ਇਹਦਾ ਮਤਲਬ ਹੈ ਵੀ ਤੁਸੀਂ ਉਸ ਦੇ ਵਹਾਅ ਨੂੰ ਕੈਦ ਕਰ ਲਿਆ। ਉਹ ਫਰੀਡਮ ਤੁਸੀਂ ਡਿਨਾਈ ਕੀਤੀ ਹੈ। ਉਹ ਹੁਣ ਗੁੱਸੇ ਦੇ ਵਿੱਚ ਟਰਨਡ ਬੈਕ ਇਨ ਐਂਗਰ, ਸ਼ੀ ਗਰੋਨਸ ਐਜ਼ ਸ਼ੀ ਕਰਾਈਜ਼। ਜਿਹੜੇ ਹੜ੍ਹਾਂ ਦੀ ਗੱਲ ਹੈ। ਸਤਲੁਜ ਇਜ਼ ਬਲੀਡਿੰਗ, 5 rivers weep, their cries of freedom cut so deep. ਪੰਜੋ ਦਰਿਆ ਰੋ ਰਹੇ ਨੇ, ਸਤਲੁਜ ਬਲੀਡ ਕਰ ਰਿਹਾ ਹੈ। oppressors are cowards, cruel and weak, their thrones will fall, their end we seek. ਕਿ ਅਲਟੀਮੇਟਲੀ ਇਹ ਡਰਪੋਕ ਨੇ, ਕਾਇਰ ਨੇ, ਜਿਹੜੇ ਜ਼ਾਲਮ ਨੇ, ਜ਼ੁਲਮ ਕਰਨ ਵਾਲੇ ਨੇ, ਕਮਜ਼ੋਰ ਨੇ, ਅਲਟੀਮੇਟਲੀ ਉਹਨਾਂ ਦੇ ਤਖਤ ਡਿੱਗੇ ਜਾਣਗੇ, ਸਭ ताज उछाले जाएंगे, सब तख्त गिराए जाएंगे, हम देखेंगे। So oppressors are cowards, cruel and weak, their thrones will fall, their end we seek. Awake, O people, break every wall, chains will be shattered, freedom will call. उठो लोको, awake, हर कंध ਨੂੰ ਤੋੜੋ, ਆਪਣੀਆਂ ਬੀੜੀਆਂ ਨੂੰ ਕੱਟੋ, ਔਰ ਆਜ਼ਾਦੀ ਜਿਹੜੀ ਹੈ ਉਹ ਤੁਹਾਡੀ ਇੰਤਜ਼ਾਰ 'ਚ ਹੈ। No tyrant is mighty, no empire tall, when voices unite they surely will fall. Rise with the fire, rise with the song, together we will end this torture, this wrong. Freedom is ours, let the world see, none shall be free till all are free. ਕਿ ਕੋਈ ਵੀ ਜਿੰਨਾ ਮਰਜ਼ੀ ਤਾਕਤਵਰ ਜ਼ਾਲਮ ਹੋਏ, ਅਲਟੀਮੇਟਲੀ ਜਦੋਂ ਲੋਕ ਖਲੋ ਜਾਂਦੇ ਨੇ ਉਹ ਤਰਾਸ਼ਾਈ ਹੁੰਦਾ ਹੈ, ਡਿੱਗਦਾ ਹੈ। ਤੁਸੀਂ ਖਲੋਵੋ ਉਸ ਅੰਦਰ ਆਜ਼ਾਦੀ ਦੀ ਅੱਗ ਲੈ ਕੇ, ਆਜ਼ਾਦੀ ਦੇ ਗੀਤ ਗਾਉਂਦੇ ਹਾਂ। ਔਰ ਅਸੀਂ ਅਲਟੀਮੇਟਲੀ ਇਸ ਟਾਰਚਰ ਨੂੰ, ਇਸ ਜ਼ੁਲਮ ਦਾ ਐਂਡ ਕਰਾਂਗੇ। ਫਰੀਡਮ ਇਜ਼ ਆਵਰਸ, ਲੈਟ ਦਾ ਵਰਲਡ ਸੀ, ਨਨ ਸ਼ੈਲ ਬੀ ਫਰੀ ਟਿਲ ਆਲ ਆਰ ਫਰੀ। ਅਸੀਂ ਹਰ ਇੱਕ ਨੂੰ ਆਜ਼ਾਦ ਕਰਵਾ ਕੇ ਹੀ ਸਾਹ ਲਵਾਂਗੇ। ਹਾਂਜੀ, ਨੂਪਾ ਜੀ ਦਾ ਮੈਂ ਮੈਸੇਜ ਪੜ੍ਹਨਾ ਚਾਹਾਂਗੀ। ਨੂਪਾ ਜੀ ਕਹਿੰਦੇ ਨੇ ਸਿਰਫ ਲੰਗਰ ਤੇ ਨਗਰ ਕੀਰਤਨ ਨਾਲ ਸਿੱਖਾਂ ਨੂੰ ਇੰਟਰਨੈਸ਼ਨਲ ਫੇਵਰ ਜਿਹੜੀ ਹੈ ਨਹੀਂ ਮਿਲੂਗੀ। ਸਿੱਖਾਂ ਨੂੰ USA ਰਹਿ ਕੇ ਔਨ ਦੀ ਇਕੋਨਮੀ ਵਿੱਚ ਜਿਹੜੇ ਕੰਟਰੀਬਿਊਟ ਕਰਨ ਲਈ ਪ੍ਰੋਡਕਸ਼ਨ ਲਾਈਨ 'ਚ ਜਾਣਾ ਪਊਗਾ। ਲਾਈਕ ਮਸ਼ੀਨ ਐਂਡ ਜਿਹੜੇ ਹੈਗੇ ਨੇ ਉਹ ਬਣਾਉਣੇ ਪੈਣਗੇ, ਮੈਡੀਸਨ ਐਂਡ ਮਸ਼ੀਨਸ। ਫਿਰ ਕਹਿੰਦੇ ਨੇ ਕਿ ਸਿੱਖ ਜਾਂ ਤਾਂ ਕਹਿੰਦੇ ਨੇ ਮਿਸਤਰੀ ਜਾਂ ਡਰਾਈਵਰ ਲੱਗ ਰਹੇ ਨੇ। ਮੈਂ ਕਿਹਾ USA ਦੀ ਗੱਲ ਕਰ ਰਹੇ ਨੇ ਇੱਥੇ, ਅਮਰੀਕਾ ਦੀ, ਕਿ ਫਿਰ ਉਹਨਾਂ ਨੂੰ ਕਹਿੰਦੇ ਨੇ ਇੰਟਰਨੈਸ਼ਨਲ ਜਿਹੜੀ ਫੇਵਰ ਲੈਣੀ ਪੈਣੀ ਹੈ ਅਤੇ ਉਹਨਾਂ ਨੂੰ ਮਸ਼ੀਨਾਂ ਬਣਾਉਣੀਆਂ ਪੈਣੀਆਂ। ਜਿਹੜੇ ਗੂਡਸ ਨੇ ਉਹ ਪ੍ਰੋਡਕਸ਼ਨ ਲਾਈਨ ਵਿੱਚ ਜਾਣਾ ਪਵੇਗਾ, ਤਾਂ ਹੀ ਕਹਿੰਦੇ USA ਦੀ ਜਿਹੜੀ ਇੰਪੋਰਟ ਲੈਸ ਕਰਨ ਵਾਸਤੇ। ਨੂਪਾ ਜੀ, ਤੁਹਾਡਾ ਬਹੁਤ ਵਧੀਆ ਸੁਝਾਅ ਹੈ। ਵੈਸੇ ਸਿੱਖ ਹਰ ਫੀਲਡ 'ਚ ਨੇ, ਐਗਰੀਕਲਚਰ ਹੈ ਔਰ ਮੈਡੀਕਲ 'ਚ ਨੇ, ਇੰਜੀਨੀਅਰਿੰਗ 'ਚ ਨੇ, ਬਹੁਤ ਸਾਰੇ ਹੁਣ ਈਵਨ ਸੌਫਟਵੇਅਰ ਔਰ ਦੂਸਰੇ ਜਿਹੜੇ ਨੇ ਉਹ IT ਸੈਕਟਰ 'ਚ ਵੀ ਨੇ, ਔਰ ਚਾਰ ਚਫੇਰੇ ਨੇ। ਬਾਕੀ ਹਰ ਕੋਈ ਇੱਥੇ ਆ ਕੇ ਜਿਹੜੀ ਪਹਿਲੀ ਜਨਰੇਸ਼ਨ ਦੀ
ਸਟਰਗਲ ਹੈ। ਬਹੁਤ ਸਾਰੇ ਜਿਹੜੇ ਯੰਗਸਟਰਸ ਖਾਸ ਤੌਰ ਤੇ ਆਉਂਦੇ ਨੇ, ਉਹ ਠੀਕ ਹੈ ਟਰੱਕਿੰਗ ਡਰਾਈਵਰ ਨੇ ਜਾਂ ਟੈਕਸੀਆਂ ਨੇ ਜਾਂ ਦੂਜੇ ਨੇ, ਪਰ ਉਸ ਤੋਂ ਬਾਅਦ ਉਹ ਆਪਣੇ ਬਿਜ਼ਨੈਸਿਸ ਵੀ ਐਸਟੈਬਲਿਸ਼ ਕਰਦੇ ਨੇ। ਪੋਲੀਟੀਕਲੀ ਵੀ ਜਿਹੜਾ ਸਾਡਾ ਕਿੰਨੀਆਂ ਕੁ ਹੋਰ ਇੱਥੇ ਨੈਸ਼ਨੈਲਿਟੀਜ਼ ਨੇ ਜਿਨ੍ਹਾਂ ਦੀ ਦਾ ਇਨਫਲੂਐਂਸ ਕਾਂਗਰਸਮੈਨ ਕਾਕਸ ਬਣਾਉਣ 'ਚ ਹੈ। 50 ਤੋਂ ਜ਼ਿਆਦਾ ਕਾਂਗਰਸਮੈਨ ਸਿੱਖ ਕਾਕਸ ਦਾ ਹਿੱਸਾ ਨੇ, ਔਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਇਨਫਲੂਐਂਸ ਹੈ ਉਹ ਪੋਲੀਟੀਕਲੀ ਵੀ ਔਰ ਅਦਰਵਾਈਜ਼ ਵੀ ਇਕਨੋਮਿਕਲੀ ਵੀ ਜਿਹੜਾ ਇਹ ਠੀਕ ਹੈ ਵੀ ਜਿਹੜਾ ਅਸੀਂ ਜਿਸ ਲੈਵਲ ਦੇ ਉੱਤੇ ਗਿਣਤੀ ਹਿੰਦੂਆਂ ਦੀ ਹੈ ਜਾਂ ਉਹਨਾਂ ਦੇ ਵਪਾਰਕ ਅਦਾਰੇ ਨੇ ਉਹਨਾਂ ਦੇ ਨਾਲ ਨੰਬਰ ਵੀ ਸਾਡਾ ਨਹੀਂ ਹੈ, ਪਰ ਅਸੀਂ ਵੀ ਆਰ ਪਲੇਇੰਗ ਮਚ ਬਿਯੋਂਡ ਆਵਰ ਵੇਟ। ਹਾਂ, ਨਗਰ ਕੀਰਤਨ ਨਾਲ ਸਾਡੇ ਕਿਹੜਾ ਰੋਜ਼ ਹੁੰਦੇ ਨੇ? ਨਹੀਂ, ਨਾਲੇ ਉਹਨਾਂ ਦੀ ਆਪਣੀ ਅਹਿਮੀਅਤ ਹੈ। ਜਿਹੜੇ ਨਗਰ ਕੀਰਤਨ ਨੇ ਉਹ ਤੁਹਾਡੇ ਲਈ ਆਪਣਾ ਧਾਰਮਿਕ ਫੇਥ ਦਾ ਹਿੱਸਾ ਹੈ, ਪਰ ਉਹਦੇ ਚ ਇਕੱਠੇ ਹੁੰਦੇ ਆ ਸਾਰੇ, ਨਹੀਂ ਨਾਲੇ ਉਹਦੇ ਚ ਵੀ ਜਿਹੜੀ ਪੋਲੀਟੀਕਲ ਤੁਹਾਡੀ ਵਿਲ, ਹੁਣ ਜਿਹੜਾ ਨਗਰ ਕੀਰਤਨ ਨਿਊਯਾਰਕ ਦਾ ਵਿਸਾਖੀ ਦਾ ਹੁੰਦਾ ਹੈ, ਉਸ ਦੇ ਉੱਤੇ ਮੇਅਰ, ਸੈਨੇਟਰਸ, ਦੂਸਰੇ ਚੱਕ ਸ਼ੂਮਰ ਉੱਥੇ ਰਿਹਾ, ਮੇਅਰ ਜਾਂਦਾ, ਉਹ ਵੀ ਸ਼ੋਅ ਆਫ ਸਟਰੈਂਥ ਹੁੰਦਾ ਹੈ। ਨਗਰ ਕੀਰਤਨ ਲਫ਼ਜ਼ ਲੇਟਲੀ ਆਇਆ, ਜਲੂਸ ਹੁੰਦਾ ਹੈ, ਤੁਹਾਡੀ ਸ਼ੋਅ ਆਫ ਸਟਰੈਂਥ ਹੀ ਹੁੰਦਾ ਹੈ। ਹਾਂਜੀ, ਬਿਲਕੁਲ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਔਰ ਆਪਣੇ ਵਿਊਅਰਸ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇੱਥੇ ਲੈਣਾ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tverifu.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨਾ ਗਿਆ ਦੋ ਦੇਖਦੇ ਰਹੋ। TVRFU ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।